ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम वालेकुम ते गंगा जमनी तहजीब दे हिंदू तवीआं नू नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 9 जनवरी 2024 27 ਪੋ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਜੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੁਖਵਿੰਦਰ ਸਿੰਘ ਪੰਨੂ ਜੀ ਵੱਲੋਂ ਕਲੀਵਲੈਂਡ ਓਹਾਇਓ ਤੋਂ। ਇਹਨਾਂ ਨੇ ਖਾਲਸਾ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ ਔਰ ਟੀਵੀ 84 ਦੀ ਕੰਮ ਦੀ ਸ਼ਲਾਘਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਪੰਨੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪਾਕਿਸਤਾਨ ਵਿੱਚ ਐਂਬੈਸਡਰ ਰਹੇ ਅਜੇ ਬਸਾਰੀਆ ਵੱਲੋਂ ਲਿਖੀ ਗਈ ਆਪਣੀ ਤਾਜ਼ਾ ਕਿਤਾਬ ਐਂਗਰ ਮੈਨੇਜਮੈਂਟ ਵਿੱਚ ਕਿਹਾ ਗਿਆ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲਣਾ ਇੱਕ ਗੈਬੀ ਕਾਰਨਾਮਾ ਸੀ ਜਿਸ ਲਈ ਉਸਨੇ ਡਿਵਾਈਨ ਹੈਂਡ ਇਸਤੇਮਾਲ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सब तो पहला तो अज के प्रोग्राम ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਖਵਿੰਦਰ ਸਿੰਘ ਪੰਨੂ ਜੀ ਜਿਹੜੇ ਓਹਾਇਓ ਦੇ ਵਿੱਚ ਕਲੀਵਲੈਂਡ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਪੰਨੂ ਸਾਹਿਬ ਕਾਫੀ ਲੰਮਾ ਸਮਾਂ ਵਰਜੀਨੀਆ 'ਚ ਰਹੇ ਔਰ ਮੈਨੇਸਸ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਐਕਟਿਵ ਵੀ ਸਨ। ਉਹਨਾਂ ਦੇ ਨਾਲ ਮੁਲਾਕਾਤਾਂ ਵੀ ਰਹੀਆਂ। ਬੇਸਿਕਲੀ ਸਿੱਖੀ ਭਾਵਨਾ ਔਰ ਪੂਰੇ ਉਤਸ਼ਾਹ ਨਾਲ ਭਰਪੂਰ ਨੇ। ਇੱਥੇ ਉਹਨਾਂ ਦੀ ਬੜੀ ਸਫਲ ਟਰਾਂਸਪੋਰਟ ਜਿਹੜਾ ਹੈ ਉਹ ਕੰਪਨੀ ਟਰੱਕਾਂ ਦੇ ਜਿਹੜੇ ਨੇ ਉਹ ਉਹਨਾਂ ਦਾ ਕੰਮ ਕਾਰੋਬਾਰ ਰਿਹਾ ਜੀ ਔਰ ਮੈਨੇਸਸ ਗੁਰਦੁਆਰਾ ਸਾਹਿਬ 'ਚ ਇੱਕ ਸਾਲਾਨਾ ਸਮਾਗਮ ਜਿਹੜਾ ਸਾਰੇ ਹੀ ਜਿਹੜੇ ਉਹਨਾਂ ਦੇ ਨਾਲ ਹੋਰ ਵੀ ਪਿਆਰ ਕਰਨ ਵਾਲੇ ਟਰੱਕਰ ਸੀ ਬੜੇ ਵੱਡੇ ਪੈਮਾਨੇ ਤੇ ਮਨਾਇਆ ਜਾਂਦਾ ਰਿਹਾ। ਔਰ ਜਦੋਂ ਵੀ ਮੇਰਾ ਜਾਣ ਆਉਣ ਰਿਹਾ ਵਰਜੀਨੀਆ 'ਚ ਉਹਨਾਂ ਦੇ ਨਾਲ ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਵਰਜੀਨੀਆ 'ਚ ਸੀ ਜਦੋਂ ਨਿਊਯਾਰਕ ਮੂਵ ਹੋਏ ਟੀਵੀ 84 ਕਰਕੇ ਫਿਰ ਵੀ ਉਹਨਾਂ ਦੇ ਨਾਲ ਮੁਲਾਕਾਤ ਰਹੀ। ਹੁਣ ਉਹ ਓਹਾਇਓ ਦੇ ਗੁਰਦੁਆਰਾ ਸਾਹਿਬ 'ਚ ਐਕਟਿਵ ਨੇ। ਸਾਡੇ ਵੀਰ ਸੁਖਵਿੰਦਰ ਸਿੰਘ ਜਿਹੜੇ ਭਾਈ ਨਰਿੰਦਰ ਸਿੰਘ ਉਹਨਾਂ ਦੇ ਭਰਾਤਾ ਨੇ ਉਹਨਾਂ ਦੇ ਨਾਲ ਵੀ ਔਰ ਇਸ ਪੀਰੀਅਡ ਦੇ ਵਿੱਚ ਹੀ ਉਹਨਾਂ ਦੇ ਨਾਲ ਦੁਬਾਰਾ ਮੁਲਾਕਾਤ ਹੋਈ ਲੰਬੇ ਅਰਸੇ ਬਾਅਦ। ਮੈਂ ਵੀ 2-3 ਸਾਲ ਬਾਅਦ ਹੀ ਜਿਹੜਾ ਕਲੀਵਲੈਂਡ ਗੁਰਦੁਆਰਾ ਸਾਹਿਬ ਜਾਣ ਦਾ ਸਬੱਬ ਹੋਇਆ। ਸੋ ਜਿੱਥੇ ਉਹਨਾਂ ਨੇ ਵਾਰਮਲੀ ਵੈਲਕਮ ਕੀਤਾ ਉੱਥੇ ਟੀਵੀ 84 ਦੇ ਲਈ ਵੀ ਉਹਨਾਂ ਨੇ ਬੜੀ ਜੈਨਰਸਲੀ ਡੋਨੇਟ ਕੀਤਾ। ਅਸੀਂ ਹਰ ਇੱਕ ਨੂੰ ਐਕਨੋਲਜ ਕਰਦੇ ਹਾਂ। ਹਾਲਾਂ ਕੁਛ ਵੀਰਾਂ ਨੂੰ ਹਮੇਸ਼ਾ ਇਹ ਸ਼ਾਇਦ ਲੱਗਦਾ ਹੈ ਕਿ ਭਾਈ ਇਹ ਵਕਤ ਵੀ ਜਿਹੜਾ ਕਿਸੇ ਦੀ ਜਿਹੜੀ ਹੈ ਭਲਾਈ ਦੇ ਲਈ ਕਿਹਾ ਜਾਂਦਾ ਹੈ ਇਸ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜਾ ਜ਼ਮ ਕਰਿਆ ਕਰੀਏ ਪਰ ਮੈਂ ਸਮਝਦਾ ਇਹ ਵੀ ਇੱਕ ਬੜਾ ਜ਼ਰੂਰੀ ਪਾਰਟ ਹੁੰਦਾ ਹੈ। ਇਹ ਨਹੀਂ ਹੈ ਕਿ ਵੀ ਜਿਹੜੇ ਵੀਰ ਸੇਵਾ ਕਰਨ ਵਾਲੇ ਨੇ ਉਹ ਕੋਈ ਰੈਕਗਨੀਸ਼ਨ ਚਾਹੁੰਦੇ ਹੁੰਦੇ ਨੇ ਲੇਕਿਨ ਸਾਡੀ ਇਹ ਇੱਕ ਮੋਰਲ ਡਿਊਟੀ ਵੀ ਬਣਦੀ ਹੈ ਅਖਲਾਕੀ ਡਿਊਟੀ ਵੀ ਬਣਦੀ ਹੈ। ਔਰ ਦੇਖੋ ਦੋ ਚੀਜ਼ਾਂ ਦਾ ਹਮੇਸ਼ਾ ਫਰਕ ਹੁੰਦਾ ਹੈ। ਜਦੋਂ ਅਸੀਂ ਕਿਸੇ ਦੀ ਸ਼ਲਾਘਾ ਕਰਦੇ ਹਾਂ ਜਾਂ ਕਿਸੇ ਨੂੰ ਚੀਅਰ ਅਪ ਕਰਦੇ ਹਾਂ ਤੇ ਇਹ ਉਹਨਾਂ ਗੁਣਾ ਕਰਕੇ ਹੁੰਦਾ ਹੈ ਜਾਂ ਉਸ ਜਿਹੜਾ ਉਸ ਭਾਵਨਾ ਕਰਕੇ ਹੁੰਦਾ ਜਿਹੜੀ ਸ਼ੁਭ ਹੁੰਦੀ ਹੈ।
ਜਦੋਂ ਅਸੀਂ ਕਿਸੇ ਨੂੰ ਖਾਮ-ਖਾ ਕਿਸੇ ਦੀ ਉਸਤਤ ਕਰਦੇ ਆ ਉਸ ਗੱਲ ਕਰਕੇ ਜਿਸ ਦਾ ਉਹ ਧਾਰਨੀ ਨਹੀਂ ਹੈ ਤੇ ਇਹ ਫਿਰ ਖੁਸ਼ਾਮਦ ਦੀ ਕੈਟਾਗਰੀ ਚ ਹੁੰਦੀ ਹੈ। ਔਰ ਜਿਹੜੇ ਸਾਡੇ ਇਸ TV 84 ਦੇ ਪਲੇਟਫਾਰਮ ਨਾਲ ਪਿਛਲੇ ਲਗਭਗ 12 ਸਾਲਾਂ ਤੋਂ ਜੁੜੇ ਨੇ ਉਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਸਾਡੇ ਨਾਲ ਖਲੋਣ ਵਾਲਾ ਵੀ, ਤੁਰਨ ਵਾਲਾ ਵੀ, ਸਹਿਯੋਗ ਕਰਨ ਵਾਲਾ ਵੀ ਜਾਂ ਈਵਨ ਪਰਛਾਵਾਂ ਸਹਿਣ ਵਾਲਾ ਵੀ ਉਹੀ ਹੋਏਗਾ ਜਿਹੜਾ ਪੰਥ ਦੇ ਨਾਲ ਪਿਆਰ ਰੱਖਦਾ ਹੈ, ਪੰਥ ਦੇ ਨਾਲ ਦਰਦ ਰੱਖਦਾ ਹੈ। ਨਹੀਂ ਤਾਂ ਲਾਈਨ ਤਾਂ ਖਿੱਚੀ ਹੋਈ ਹੈ, ਉਸ ਬਾਰੇ ਕੋਈ ਭੁਲੇਖਾ ਨਹੀਂ ਹੈ। ਹਾਂ, ਐਸੇ ਵੀ ਜ਼ਰੂਰ ਵੀਰ ਹੁੰਦੇ ਨੇ ਜਿਹੜੇ ਕਈ ਵਾਰ ਸਿਆਸੀ ਪੱਧਰ ਦੇ ਉੱਤੇ ਉਹ ਇੱਕ ਥਾਂ ਦੇ ਉੱਤੇ ਕੰਸਿਸਟੈਂਟ ਨਹੀਂ ਰਹਿੰਦੇ, ਪਰ ਜਦੋਂ ਉਹ ਕੋਈ ਪਾਲਾ ਵੀ ਬਦਲਦੇ ਨੇ ਕਿ ਭਾਈ ਇਸ ਪਲੇਟਫਾਰਮ ਤੋਂ ਦੇਖੀਏ ਕਿ ਭਾਈ ਕੋਈ ਪੰਜਾਬ ਦਾ ਭਲਾ ਹੋਏ, ਕੁਛ ਤਾਂ ਸਿੱਧੇ ਤੌਰ ਤੇ ਸਮਝਦੇ ਨੇ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਲਈ ਉਹਨਾਂ ਦਾ ਉਸ ਸਿਸਟਮ ਦੀਆਂ ਧਿਰਾਂ ਦੇ ਨਾਲ, ਪਾਰਟੀਆਂ ਦੇ ਨਾਲ ਜਾਂ ਉਹਨਾਂ ਦੇ ਪਲੇਟਫਾਰਮਸ ਦੇ ਨਾਲ ਉਹਨਾਂ ਨੇ ਪਹਿਲਾਂ ਹੀ ਕਾਟਾ ਮਾਰਿਆ ਹੁੰਦਾ। ਪਰ ਕੁਛ ਨੇ ਜਿਹੜੇ ਐਕਸਪੈਰੀਮੈਂਟ ਵੀ ਕਰਦੇ ਨੇ ਔਰ ਕਈ ਵਾਰ ਕੁਛ ਚੀਜ਼ਾਂ ਸ਼ਾਇਦ ਲੋੜ ਵੀ ਹੁੰਦੀਆਂ ਨੇ ਉਹਨਾਂ ਦੀ। ਸੋ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ, ਔਰ ਇਹ ਗੱਲ ਮੈਂ ਆਪਣੀ ਲੇਟੈਸਟ ਪ੍ਰੈਜੈਂਟੇਸ਼ਨ 'ਚ ਵੀ ਜਿਹੜੀ ਨਿਊ ਈਅਰ ਈਵ ਦੇ ਮੌਕੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਸੀ ਇਹ ਕਹੀ ਸੀ ਕਿ ਭਾਈ ਇਸ ਵੇਲੇ ਅਸੀਂ ਜਿਸ ਪਲੇਟਫਾਰਮ ਦੇ ਉੱਤੇ ਆ ਕੇ ਖੜੇ ਹਾਂ, ਜੇ ਅਸੀਂ ਆਪਣਾ ਪਿਛੋਕੜ ਮੁੜ ਕੇ ਦੇਖੀਏ 20, 25, 30, 35 ਸਾਲ ਦੇ ਸਫ਼ਰ ਨੂੰ ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਖਾਸ ਤੌਰ ਤੇ ਜਿਹੜਾ ਐਕਟਿਵਿਜ਼ਮ ਰਿਹਾ ਉਹਦੇ 'ਚ ਇੱਕ ਸਟੇਜ ਸੀ ਕਿ ਵੀ ਕਦਾ ਕਮੈਂਟ ਹੀ ਜਿਹੜਾ ਕਿਸੇ ਨੂੰ ਪੰਥ ਵਿਰੋਧੀ ਬਣਾ ਦਿੰਦਾ ਸੀ। ਬਿਲਕੁਲ ਗਦਾਰ ਦੇ ਲੇਬਲ ਵੀ ਕਿਵੇਂ ਹੱਥਾਂ 'ਚ ਹਰ ਇੱਕ ਨੇ ਫੜੇ ਹੁੰਦੇ ਸੀ। ਮਰਿਆਦਾ ਦੇ ਇਸ਼ੂ ਦੇ ਉੱਤੇ ਕਿਸ ਲੈਵਲ ਦੀਆਂ ਸੈਂਸਿਟੀਵਿਟੀਜ਼ ਜੇ ਤੁਸੀਂ 80ਵੇਂ 90ਆਂ 'ਚ ਦੇਖੋ ਤਾਂ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੇ ਆ ਉਹਨਾਂ ਨੂੰ ਹੀ ਜਿਨ੍ਹਾਂ ਨੇ ਮਰਿਆਦਾ ਦੇ ਨਾਂ ਥੱਲੇ ਕਈ ਥਾਵਾਂ ਦੇ ਉੱਤੇ ਜੋ ਟਕਰਾਅ ਕੀਤੇ ਉਹ ਮੰਨਦੇ ਨੇ ਕਿ ਸਾਡੀ ਗਲਤੀ ਸੀ ਵੀ ਅਸੀਂ ਤਾਂ ਬੰਦੇ ਤੋੜਦੇ ਚਲੇ ਗਏ, ਮਕਸਦ ਤਾਂ ਜੋੜਨਾ ਸੀ। ਔਰ ਫਿਰ ਉਹਨਾਂ ਨੂੰ ਇਹ ਵੀ ਸਮਝ ਆਉਂਦੀ ਹੈ ਜੀ ਸਾਨੂੰ ਫਲਾਣੇ ਨੇ ਵਰਤ ਲਿਆ ਜਾਂ ਫਲਾਣੇ ਨੇ ਸਾਨੂੰ ਇਵੇਂ ਉਦੋਂ ਕਰਤਾ। ਅੱਜ ਵੀ ਮੈਂ ਇਹ ਖਬਰਦਾਰ ਵੀ ਕਰਦਾ ਰੋਜ਼ਾਨਾ ਆਲਮੋਸਟ ਕਿ ਹਰ ਥਾਂ ਦੇ ਉੱਤੇ ਤੁਹਾਨੂੰ ਉਹ ਲੋਕ ਮਿਲ ਜਾਣਗੇ ਜਿਹੜੇ ਪਤਾ ਨਹੀਂ ਉਹਨਾਂ ਦੀ ਆਪਣੀ ਹਉਮੈ ਹੈ ਉਹਨਾਂ ਨੂੰ ਟਿਕਣ ਨਹੀਂ ਦਿੰਦੀ ਜਾਂ ਉਹਨਾਂ ਨੂੰ ਕੋਈ ਖੁਰਕ ਪਈ ਹੁੰਦੀ ਹੈ ਜਾਂ ਜਿਸ ਸਿਸਟਮ ਦੇ ਨਾਲ ਸਾਡੀ ਲੜਾਈ ਹੈ ਇਸ ਵੇਲੇ ਸਰਵਾਈਵਲ ਦੀ ਉਹਨਾਂ ਦੀ ਉਹ ਖੇਡ ਖੇਡ ਰਹੇ ਹੁੰਦੇ ਨੇ, ਜਾਣ ਬੁੱਝ ਕੇ ਖੇਡਦੇ ਨੇ ਜਾਂ ਅਣਜਾਣੇ 'ਚ ਉਹਨਾਂ ਦੇ ਖਾਤੇ ਜਾ ਕੇ ਪੈਂਦੇ ਨੇ। ਪਰ ਜਿਵੇਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਇਸ ਵੇਲੇ ਸਾਡੀ ਤਾਕਤ, ਸਾਡੀ ਐਨਰਜੀ, ਸਾਡਾ ਫੋਕਸ ਕੌਮੀ ਕਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੇ ਐਫਰਟ ਨੇ ਉਹਨਾਂ ਵੱਲ ਹੋਣਾ ਚਾਹੀਦਾ। ਕਿਸੇ ਨੂੰ ਨਿੰਦਣ ਦੀ ਲੋੜ ਨਹੀਂ ਹੈ, ਕਿਸੇ ਨੂੰ ਦਾ ਖੰਡਨ ਕਰਨ ਦੀ ਲੋੜ ਨਹੀਂ ਹੈ, ਮੰਡਨ ਨਹੀਂ ਵੀ ਕਰਨਾ, ਤੁਸੀਂ ਕਿਸੇ ਨੂੰ ਸਪੋਰਟ ਨਹੀਂ ਵੀ ਕਰਨਾ, ਤੁਸੀਂ ਕੁਆਇਟ ਰਹਿ ਸਕਦੇ ਹੋ। ਪਰ ਜਿਹੜਾ ਜਿੱਥੇ ਜੋ ਵੀ ਕਰ ਰਿਹਾ, ਜੇ ਕੋਈ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਹੈ, ਜਿਵੇਂ ਇੱਕ ਡਾਕਟਰ ਸਾਹਿਬ ਜਿਹੜੇ ਮਿਲੇ ਮੈਨੂੰ ਬੇਕਰਸਫੀਲਡ ਉਹ ਕਹਿਣ ਲੱਗੇ ਜੀ ਜਿਹੜਾ ਬੱਚਿਆਂ ਨੂੰ ਊੜਾ ਐੜਾ ਆਈੜੀ ਸੱਸਾ ਆਹ ਸਿਖਾ ਰਿਹਾ ਨਾ ਸਮਝੋ ਉਹ ਵੀ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਕਿਉਂਕਿ ਉਹਨੇ ਅਗਲੀ ਜਨਰੇਸ਼ਨ ਨੂੰ ਜੋੜ ਲਿਆ ਹੋਇਆ ਜਿਹੜਾ ਇਸ ਨਾਲ ਜੁੜੇਗਾ ਉਹ ਸਿੱਖੀ ਦੇ ਵਿਹੜੇ 'ਚ ਹੀ ਹੈ। ਤੇ ਅਸੀਂ ਤਾਂ ਈਵਨ ਇਸ ਤੋਂ ਵੀ ਬਿਯੋਂਡ ਜਾ ਕੇ ਕਹਿੰਦੇ ਆ ਕਿ ਜਿਹੜਾ ਕੁਝ ਵੀ ਨਹੀਂ ਕਰ ਰਿਹਾ ਜੇ ਘੱਟੋ ਘੱਟ ਉਹ ਵਿਰੋਧ ਨਹੀਂ ਕਰਦਾ ਤੇ ਉਸ ਨੂੰ ਵੀ ਤੁਸੀਂ ਆਪਣੇ ਹਮਾਇਤੀ ਕੈਟਾਗਰੀ 'ਚ ਰੱਖੋ ਔਰ ਉਸ ਦੀਆਂ ਰੁਚੀਆਂ ਮੁਤਾਬਕ ਉਸ ਦੀਆਂ ਜੋ ਵੀ ਉਸ ਦੀਆਂ ਲਿਮਿਟੇਸ਼ਨਸ ਨੇ ਉਹਨਾਂ ਨੂੰ ਵਿਚਾਰਦਿਆਂ ਤੁਸੀਂ ਉਸ ਨੂੰ ਵੀ ਇੱਕ ਦਿਨ ਆਪਣਾ ਸਹਿਯੋਗੀ ਬਣਾ ਲਓਗੇ। ਔਰ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਈਵਨ ਤੁਹਾਡਾ ਵਿਰੋਧ ਵੀ ਕਰ ਰਿਹਾ ਜੇ ਤੁਸੀਂ ਜਵਾਬੀ ਵਿਰੋਧ ਨਹੀਂ ਕਰਦੇ ਤੇ ਤੁਸੀਂ ਆਪਣੀ એનર્ਜੀ ਨੂੰ ਸੇਵ ਕਰ ਰਹੇ ਹੁੰਦੇ ਹੋ ਕ੍ਰੀਏਟਿਵ ਕੰਮ ਦੇ ਲਈ। ਔਰ ਇਹ ਹਮੇਸ਼ਾ ਜਦੋਂ ਤੁਸੀਂ ਦੇਖਦੇ ਹੋ ਪਬਲਿਕ ਲਾਈਫ 'ਚ ਵੀ ਜਾਂ ਜਿਹੜੇ ਲੋਕ ਐਜ਼ ਏ ਟੀਮ ਵਰਕ ਆਪਣੇ ਜੌਬ ਤੇ ਵੀ ਹੁੰਦੇ ਨੇ ਔਰ ਈਵਨ ਸਕੂਲਾਂ ਦੇ ਵਿੱਚ ਵੀ ਜਾਂ ਸਾਡੇ ਬੱਚੇ ਬੱਚੀਆਂ ਜਿੱਥੇ ਪੜ੍ਹਦੇ ਨੇ ਸਕੂਲਾਂ 'ਚ ਉਹਨਾਂ ਤੋਂ ਤੁਹਾਨੂੰ ਸੁਣਨ ਨੂੰ ਮਿਲੇਗਾ ਕਿ ਜੀ 5 ਟੀਚਰ ਨੇ 4 ਤਾਂ ਬਹੁਤ ਚੰਗੇ ਨੇ ਇੱਕ ਜਿਹੜੀ ਹੈ ਬੀਬੀ ਜਾਂ ਬੀਬਾ ਜੋ ਵੀ ਉਹ ਰੇਸਿਜ਼ਮ ਕਰਦਾ ਹੈ ਜਾਂ ਉਹ ਵਿਤਕਰਾ ਕਰਦਾ ਹੈ। ਲੇਕਿਨ ਇੱਕ ਪਾਰਟ ਤਾਂ ਇਹ ਹੈ ਕਿ ਵੀ ਤੁਸੀਂ ਉਸ ਵਿਤਕਰੇ ਤੋਂ ਹੀ ਆਪਣੇ ਆਪ ਨੂੰ ਸ਼ਿਕਾਇਤ ਦੇ ਮੋੜ 'ਚ ਰੱਖੋ। ਦੂਸਰਾ ਇਹ ਹੈ ਵੀ ਤੁਸੀਂ ਜਿਹੜੇ ਘੱਟੋ ਘੱਟ 4 ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਤੁਸੀਂ ਉਹਨਾਂ ਵੱਲ ਧਿਆਨ ਦਿਓ ਔਰ ਉਹ ਮੰਨ ਲਓ ਕਿ ਵੀ ਇਹ ਸਾਡੇ ਮਨੁੱਖੀ ਸੁਭਾਅ ਦਾ ਹਿੱਸਾ ਹੈ
ਸਾਨੂੰ ਵੀ ਕੋਈ ਕਈ ਵਾਰ ਚੰਗਾ ਨਹੀਂ ਲੱਗਦਾ, ਬਿਲਕੁਲ ਕਈ ਵਾਰ ਕੋਈ ਸਾਨੂੰ ਬਹੁਤ ਚੰਗਾ ਚੰਗਾ ਲੱਗਦਾ। ਲੱਗਦਾ। ਸੋ ਔਰ ਇਹ ਵਰਤਾਰਾ ਤੁਹਾਡਾ ਐਜੂਕੇਸ਼ਨ ਸਿਸਟਮ 'ਚ ਵੀ ਆਉਂਦਾ ਹੈ, ਕੰਮ ਦੇ ਹਵਾਲੇ ਨਾਲ ਵੀ ਆਉਂਦਾ ਹੈ। ਕਈ ਵਾਰੀ ਚਾਪਲੂਸ ਕਿਸਮ ਦੇ ਜਿਹੜੇ EMPLOYEE ਹੁੰਦੇ ਨੇ ਉਹ ਬੌਸ ਦੇ ਜ਼ਿਆਦਾ ਨੇੜੇ ਚਲੇ ਜਾਂਦੇ ਨੇ, ਤੇ ਜਿਹੜੇ ਕੰਮ ਕਰਨ ਵਾਲੇ ਨੇ ਜਾਂ ਦੂਜੇ ਨੇ ਉਹਨਾਂ ਪ੍ਰਤੀ ਕੁਛ ਨਾ ਕੁਛ ਨੈਗੇਸ਼ਨ ਪੈਦਾ ਕੀਤੀ ਹੁੰਦੀ ਹੈ। ਲੇਕਿਨ ਜੇ ਤੁਸੀਂ ਇਮਾਨਦਾਰੀ ਨਾਲ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਭਾਈ ਤੁਸੀਂ ਜਿਹੜਾ ਉਸ ਨੂੰ ਕਾਊਂਟਰ ਕਰਨਾ, ਕਿਉਂਕਿ ਬੈਸਟ ਹਮੇਸ਼ਾ ਹੀ ਤਰੀਕਾ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚਣ ਦਾ। ਜੇ ਲੀਕ ਮਿਟਾਉਣ ਦੇ ਯਤਨ 'ਚ ਅਸੀਂ ਜਾਵਾਂਗੇ ਤੇ ਅਸੀਂ ਆਪਣੀ એનર્ਜੀ ਵੀ ਡਿਪਲੀਟ ਕਰਾਂਗੇ ਔਰ ਉਹ ਲਕੀਰ ਮਿਟ ਵੀ ਗਈ, ਕੋਈ ਹੋਰ ਆ ਕੇ ਖਿੱਚ ਦੇਗਾ ਨੇੜੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਵੇਲੇ ਜਿੱਥੇ ਜਿੱਥੇ ਜੋ ਵੀ ਜਿਸ ਲੈਵਲ ਦੇ ਉੱਤੇ ਵੀ ਕੌਮੀ ਘਰ ਦੇ ਲਈ, ਕੌਮੀ ਆਨ ਸ਼ਾਨ ਦੇ ਲਈ ਆਪਣੀਆਂ ਸੇਵਾਵਾਂ ਦਿੰਦਾ ਹੈ, ਉਸ ਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ। ਔਰ ਇਹ ਕਿਉਂਕਿ ਬਹੁਤ ਸਾਰੇ ਇੰਡੀਵਿਜੂਅਲਸ ਵੀ ਸਾਨੂੰ ਅਪਰੋਚ ਕਰਦੇ ਨੇ, ਕਈ ਥਾਵਾਂ ਦੇ ਉੱਤੇ ਗੁਰਦੁਆਰਿਆਂ 'ਚ ਸਮੱਸਿਆਵਾਂ ਨੇ, ਮਰਿਆਦਾ ਦਾ ਹੈ, ਕਿਤੇ ਪ੍ਰਬੰਧਕ ਸ਼ਰਾਬੀ ਨੇ, ਕਿਤੇ ਜਿਵੇਂ ਅਸੀਂ ਸਾਊਥ ਕੈਰੋਲਾਈਨਾ ਦਾ ਜ਼ਿਕਰ ਕੀਤਾ, ਓਕਲਹੋਮਾ ਦਾ ਕੀਤਾ, ਉੱਥੇ ਉਸ ਕਿਸਮ ਦੇ ਲੋਕ ਜਿਹੜੇ ਕਹਿੰਦੇ ਨੇ ਜੀ ਇਹ ਤਾਂ ਸਾਡੀ ਨਿੱਜੀ ਜਾਇਦਾਦ ਹੈ, ਇਹ ਤਾਂ ਗੁਰਦੁਆਰਾ ਨਹੀਂ ਹੈ, ਇਹ ਤਾਂ ਅਸੀਂ 5 ਬੰਦਿਆਂ ਦੇ ਨਾਂ ਤੇ ਹੈ, ਅਸੀਂ ਇੱਥੇ ਜੋ ਮਰਜ਼ੀ ਕਰੀਏ। ਹੁਣ ਇੱਕ ਤਰੀਕਾ ਤਾਂ ਇਹੀ ਹੈ ਕਿ ਵੀ ਤੁਸੀਂ ਉਹਨਾਂ ਦੇ ਨਾਲ ਭਿੜਨ ਤੱਕ ਜਾਓ, ਭਿੜੋ ਵੀ, ਫਿਰ ਉਸ 'ਚੋਂ ਵੀ ਅਲਟੀਮੇਟਲੀ ਜਿਵੇਂ ਇੱਥੋਂ ਦੇ ਸਿਸਟਮ ਸਾਰੇ ਦੇ ਵਿੱਚ ਅਦਾਲਤੀ ਨਿਜ਼ਾਮ ਫੈਸਲਾ ਕਰਦਾ, ਉਹ ਅਗੇਨ ਦੇ ਗੋ ਬਾਈ ਦਾ ਬੁੱਕ ਕਿ ਤੁਸੀਂ ਉਹਨਾਂ ਨੂੰ ਲਾਜ਼ ਬਾਈ ਲਾਜ਼ ਕੀ ਸਬਮਿਟ ਕੀਤੇ ਹੋਏ ਨੇ। ਸੋ ਸਾਨੂੰ ਜਿੱਥੇ ਲੱਗਦਾ ਹੈ ਕਿ ਵੀ ਇਹ ਜਿਹੜਾ ਭ੍ਰਸ਼ਟੇ ਹੋਏ ਨੇ ਜਾਂ ਖੇਡ ਦਿੱਲੀ ਦਰਬਾਰ ਦੀ ਖੇਡ ਰਹੇ ਨੇ, ਉੱਥੇ ਅਸੀਂ ਬਜਾਏ ਕਿ ਟਕਰਾਅ ਦੇ ਵੱਲ ਜਾਣ ਦੇ, ਉੱਥੇ ਕੋਸ਼ਿਸ਼ ਕਰੀਏ ਕਿ ਆਪਣੇ ਨਿੱਕੇ ਨਿੱਕੇ ਸੈਂਟਰ ਭਾਵੇਂ ਕਾਇਮ ਕਰੀਏ, ਕਿਸੇ ਤਰੀਕੇ ਦੇ ਨਾਲ ਵੀ ਆਪਣੀ ਗੱਲ ਨੂੰ ਜਾਰੀ ਰੱਖਣ ਦੇ ਲਈ ਕ੍ਰੀਏਟਿਵ ਕੰਮ ਕਰੀਏ। ਔਰ ਅਸੀਂ ਵੀਰ ਸੁਖਵਿੰਦਰ ਸਿੰਘ ਪੰਨੂ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਔਰ ਆਪਣੇ ਸਾਰੇ ਹੀ, ਕਿਉਂਕਿ ਇਸ ਸੈਗਮੈਂਟ ਨੂੰ ਅਸੀਂ ਥੋੜਾ ਜਿਹਾ ਲਿਬਰਟੀ ਲੈਂਦੇ ਹਾਂ, ਕਿਉਂਕਿ ਹਾਲਾਂ ਸਾਡੇ ਬਾਕੀ ਸਾਰੇ ਜਿਹੜੇ ਨੇ ਉਹ ਟੌਪਿਕ ਫੋਕਸਡ ਹੁੰਦੇ ਨੇ ਇਹਦੇ 'ਚ। ਔਰ ਇਹ ਸਾਡੇ ਖੁਸ਼ਵੀਰਾਂ ਨੂੰ ਇਹ ਵਰਤਾਰਾ ਚੰਗਾ ਲੱਗਦਾ ਹੈ ਕਿ ਜਿੱਥੇ ਅਸੀਂ ਓਵਰਆਲ ਲਿਬਰਟੀ ਦੇ ਵਿੱਚ ਲੈਂਦੇ ਹਾਂ ਜ਼ਿੰਦਗੀ ਦੇ ਬਾਕੀ ਇਸ਼ੂਜ਼ ਨੂੰ ਵੀ, ਡੇ ਟੂ ਡੇ ਲਾਈਫ ਦੇ ਵੀ, ਕਈ ਵਾਰ ਕੁਛ ਇਹਦੇ 'ਚੋਂ ਐਨੈਕਡੋਟ ਵੀ ਨਿਕਲ ਆਉਂਦੇ ਨੇ ਗੱਲ ਕਰਦੇ ਕਰਦੇ। ਸੋ ਇਹ ਥੋੜਾ ਜਿਹਾ ਸੈਗਮੈਂਟ ਲੰਮਾ ਵੀ ਹੁੰਦਾ ਹੈ, ਲੇਕਿਨ ਸਾਡਾ ਯਤਨ ਇਹ ਹੁੰਦਾ ਹੈ ਕਿ ਬਾਕੀ ਤਾਂ ਖਬਰਾਂ ਤੇ ਕਾਮੈਂਟਰੀ ਹੈ, ਉਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਐਂਡ ਤੱਕ ਠੀਕ ਰਹਿੰਦਾ ਹੈ। ਲੇਕਿਨ ਅਸੀਂ ਜਿਹੜੀ ਡੇ ਟੂ ਡੇ ਵਿਜ਼ਡਮ ਹੈ ਉਹ ਜੋ ਸਾਨੂੰ ਤੁਹਾਡੇ ਤੋਂ ਮਿਲਦੀ ਹੈ ਸਾਰਿਆਂ ਤੋਂ, ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਜਿਸ ਚੋਂ ਅਸੀਂ ਗੁਜ਼ਰੇ ਹਾਂ ਜਾਂ ਗੁਜ਼ਰ ਰਹੇ ਹਾਂ, ਜਾਂ ਜਿਹੜੇ ਪ੍ਰੋਬੇਬਲ ਰੀਜ਼ਨ ਕੱਲ ਨੂੰ ਸਾਡੀ ਕੌਮੀ ਟਰਬਲ ਦੇ ਵੀ ਹੁੰਦੇ ਨੇ, ਹੋ ਸਕਦੇ ਨੇ, ਉਸ ਨੂੰ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇੱਕ ਵਾਚਮੈਨ ਹੋਣ ਦੇ ਨਾਤੇ, ਇੱਕ ਚੌਕੀਦਾਰ ਹੋਣ ਦੇ ਨਾਤੇ ਬਾਮੁਲਾਜ਼ਾ ਹੋਸ਼ਿਆਰ ਇਹ ਵੀ ਅਸੀਂ ਕਰਦੇ ਹਾਂ। ਅੱਜ ਦਾ ਅਸੀਂ ਓਪਨਿੰਗ ਟੌਪਿਕ ਜਿਹੜਾ ਚੁਣਿਆ, ਜਦੋਂ ਅਸੀਂ ਬਹੁਤ ਵਾਰ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ, ਹਾਲਾਂ ਮੈਂ ਇਸ ਦੀਆਂ ਟੈਕਨੀਕਲ ਡਿਟੇਲਸ ਨਹੀਂ ਜਾਵਾਂਗਾ ਕਿ ਜਦੋਂ ਤੁਸੀਂ ਦੂਸਰੇ ਮਜ਼ਹਬਾਂ ਦੇ ਵਿੱਚ ਕਰਾਮਾਤ, ਜ਼ਾਹਰ ਹੈ ਲਫ਼ਜ਼ ਵੀ ਇਸਤੇਮਾਲ ਹੁੰਦਾ ਹੈ, ਮਿਰੇਕਲ ਵੀ ਹੁੰਦਾ ਹੈ, ਕ੍ਰਿਸਚੀਅਨਿਟੀ ਦੇ ਵਿੱਚ ਮਿਰੇਕਲ ਹੈ, ਇਸਲਾਮ 'ਚ ਕਰਾਮਾਤ ਜਾਂ ਕ੍ਰਿਸ਼ਮਾ, ਇਹ ਪਰਸ਼ੀਅਨ ਉਰਦੂ ਇਹ ਲਫ਼ਜ਼ ਨੇ। ਔਰ ਉਹਨਾਂ ਦੇ ਵਿੱਚ ਜਿਵੇਂ ਕ੍ਰਿਸਚੀਅਨਿਟੀ ਦੇ ਵਿੱਚ ਜਦੋਂ ਤੁਸੀਂ ਜੀਸਸ ਦੇ ਕਰੈਕਟਰਿਸਟਿਕਸ ਦੇਖਦੇ ਹੋ ਤਾਂ ਇੱਕ ਜੀਸਸ ਐਜ਼ ਏ ਹੀਲਰ, ਕਿ ਜੀ ਉਹ ਜਿਹਨੂੰ ਟੱਚ ਕਰਦਾ ਸੀ ਉਹ ਮੁਰਦਾ ਉੱਠ ਕੇ ਬਹਿ ਜਾਂਦਾ ਸੀ, ਔਰ ਦੂਸਰਾ ਤੀਸਰਾ ਉਸ ਦਾ ਹੀ ਨਤੀਜਾ ਹੈ ਕਿ ਭਾਈ ਉਸ ਦੇ ਹੀਲਰ ਗੁਣ ਨੂੰ ਐਕਸੈਪਟ ਕੀਤਾ ਹੋਇਆ ਰਿਲੀਜੀਅਸ ਟੈਕਸਟ ਨੇ। ਲੇਕਿਨ ਕਿੰਨਾ ਵੱਡਾ ਇਹ ਫਰਾਡ ਬਣ ਗਿਆ ਅੱਜ ਉਸ ਕਰਾਮਾਤ ਦੇ ਨਾਂ ਥੱਲੇ, ਕਿ ਜਦੋਂ ਅਸੀਂ ਈਵਨ ਪੰਜਾਬ ਦੇ ਵਿੱਚ ਈਸਾਈਅਤ ਦੇ ਪ੍ਰਚਾਰ ਦੀ ਗੱਲ ਕਰਦੇ ਹਾਂ, ਜਿੱਥੇ ਪੈਸਾ ਔਰ ਸਰਕਾਰੀ ਏਜੰਸੀਆਂ ਦੀ ਖੇਡ ਵਿਜ਼ੀਬਲ ਹੈ, ਉੱਥੇ ਸਭ ਤੋਂ ਵੱਡਾ ਵੈਪਨ ਜਿਹੜਾ ਉਹ ਯੂਜ਼ ਕਰ ਰਹੇ ਨੇ ਉਹ ਇਸੇ ਦੇ ਨਾਂ ਥੱਲੇ ਹੀ ਹੈ, ਹੀਲਿੰਗ, ਕਿ ਜੀ ਪ੍ਰੇਅਰ ਤੁਹਾਡੇ ਨਾਂ ਥੱਲੇ, ਔਰ ਬੜੇ ਬੜੇ ਇਕੱਠ ਕਰਕੇ, ਔਰ ਜਿੱਥੇ ਉਹਨਾਂ ਦੇ ਪੀੜ ਕਿਸਮ ਦੇ ਲੋਕ
ਬਿਠਾਏ ਹੁੰਦੇ ਨੇ ਔਰ ਉਹ ਬੜਾ ਉੱਚੀ ਉੱਚੀ ਕਿ ਜੀ ਮੇਰੇ ਉਹ ਕੋਈ ਐਂ ਕਰਕੇ ਡਿੱਗ ਰਹੇ ਹੁੰਦੇ ਨੇ ਜ਼ਮੀਨ ਤੇ, ਫਿਰ ਹੁੰਦਾ ਜੀ ਮੇਰੀ ਲੱਤ ਠੀਕ ਹੋ ਗਈ, ਮੇਰੀ ਅੱਖ ਠੀਕ ਹੋ ਗਈ, ਮੇਰੀ ਫਲਾਣਾ, ਤੇ ਉਹ ਜੀਸਸ ਦੇ ਨਾਂ ਥੱਲੇ ਕਰ ਰਹੇ ਹੁੰਦੇ ਨੇ। ਹੁਣ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ, ਹਾਲਾਂ ਉਹ ਮਰ ਚੁੱਕਾ ਬੰਦਾ, ਸ਼ਾਇਦ ਨਾਈਜੀਰੀਆ ਦਾ ਰਹਿਣ ਵਾਲਾ ਸੀ, ਵੱਡਾ, ਜਿਹਨੇ ਇੱਕ ਜਦੋਂ ਇਹ ਟੀਵੀਜ਼ ਦੇ ਉੱਤੇ ਵੀ ਇਹੀ ਡਰਾਮਾ ਸ਼ੁਰੂ ਹੋਇਆ ਕਿ ਨਹੀਂ 24 ਆਵਰ ਇਹਨਾਂ ਦੇ ਕ੍ਰਿਸਚੀਅਨ ਚੈਨਲ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਉਹ ਹੀਲਰ ਔਰ ਉਸ ਕਿਸਮ ਦਾ ਔਰ ਸਾਰੇ ਫਰਾਡ ਆਲਮੋਸਟ, ਔਰ ਉਹ ਹਾਲਾਂ ਅਫਰੀਕਨ ਅਮਰੀਕਨ ਨਾਈਜੀਰੀਅਨ, ਪਰ ਉਹ ਇੰਨਾ ਵੱਡਾ ਉਹਦਾ ਮੈਗਾ ਸ਼ੋਅ ਹੋਣੇ, ਲੱਖਾਂ ਲੋਕ ਇਕੱਠੇ, ਔਰ ਹਰ ਕੰਟੀਨੈਂਟ ਚੋਂ, ਯੂਰਪ ਸ਼ਦਾਈ ਕਰਤਾ ਉਹਨੇ, ਅਫਰੀਕਾ ਤਾਂ ਹੈ ਹੀ ਹੈ ਸੀ, ਸਾਊਥ ਅਮਰੀਕਾ, ਸਾਡੇ ਨਾਰਥ ਅਮਰੀਕਾ ਚੋਂ ਵੀ ਬੜੇ ਫਾਲੋਅਰ, ਔਰ ਉਹਦਾ ਉਹੀ ਕਿ ਐਜ਼ ਏ ਹੀਲਰ ਕਿ ਉਹ ਜਿਹਨੂੰ ਟੱਚ ਕਰਦਾ ਉਹਦਾ ਇਹ ਠੀਕ ਹੁੰਦਾ, ਉਹਦਾ ਉਹ ਠੀਕ ਹੁੰਦਾ। 2 ਦਿਨ ਪਹਿਲਾਂ ਹੀ BBC ਦੀ ਇੱਕ ਬੜੀ ਡੀਟੇਲਡ ਇਸ ਦੇ ਉੱਤੇ ਸਟੋਰੀ ਇਨਵੈਸਟੀਗੇਟਿਵ, ਔਰ ਜਿਹਦੇ ਚ ਘੱਟੋ ਘੱਟ 20-22 ਬੀਬੀਆਂ ਅੱਡ ਮੁਲਕਾਂ ਦੀਆਂ, ਜਿਹੜੀਆਂ ਵਿਚਾਰੀਆਂ ਕੋਈ ਪੜ੍ਹ ਰਹੀ ਸੀ, ਕੋਈ 16 ਸਾਲ ਦੀ ਸੀ, ਕੋਈ 17 ਦੀ ਸੀ, ਜਦੋਂ ਕਿ ਉਹਨਾਂ ਜ਼ਮਾਨਿਆਂ 'ਚ, ਕਿਉਂਕਿ ਉਹਨੂੰ ਤਾਂ ਮਰਿਆ ਵੀ ਹੁਣ ਕੁਝ ਸਾਲ ਹੋ ਗਏ ਨਾ, ਉਹਦੀ ਘਰ ਵਾਲੀ ਨੇ ਉਹ ਸਾਂਭਿਆ ਹੋਇਆ $multi-billion ਦਾ ਉਹ ਸਾਰਾ ਉਹਨਾਂ ਦਾ ਹੈ, ਕਈ ਮੀਲਾਂ 'ਚ ਫੈਲਿਆ ਹੋਇਆ ਉਹਨਾਂ ਦਾ ਉਹ ਮੈਗਾ ਚਰਚ ਔਰ ਫਲਾਣਾ। ਹੁਣ ਜਦੋਂ ਤੁਸੀਂ ਉਸ ਸਾਰਿਆਂ ਨੂੰ ਦੇਖਦੇ ਹੋ ਕਿ ਵੀ ਉਹਨਾਂ ਦੇ ਨਾਲ ਕੀ ਸਲੂਕ ਹੋਇਆ, ਕਿਸ ਲੈਵਲ ਦੇ ਉੱਤੇ ਉਹ ਬੰਦਾ ਵਹਿਸ਼ੀ ਰੇਪਿਸਟ ਕਿਸਮ ਦਾ ਆਦਮੀ ਸੀ, ਔਰ ਕਿਵੇਂ ਜੇ ਕਿਸੇ ਨੇ ਆਵਾਜ਼ ਚੁੱਕੀ ਉਹਨੂੰ ਦਬਾ ਦਿੱਤਾ ਗਿਆ। ਈਵਨ ਜਿਹੜੇ ਫੋਰਨਰ ਸੀ, ਅਮਰੀਕਨ ਬੀਬੀਆਂ 2-3 ਦਾ ਮੈਂ ਇੰਟਰਵਿਊ ਦੇਖ ਰਿਹਾ ਸੀ, ਤਾਂ ਉਦੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਜਿਉਂ-ਜਿਉਂ ਇੱਕ ਜ਼ਮਾਨਾ ਤਾਂ ਚਲੋ 1 to 1 ਸਾਹਮਣੇ ਹੋ ਕੇ ਕੋਈ ਕਿਸੇ ਨਾਲ ਕ੍ਰਿਸ਼ਮਾ ਕੀ ਕਿਸੇ ਨੇ ਕੀਤਾ ਹੈ ਜਾਂ ਕਰਨਾ ਹੈ ਉਹ ਸਾਹਮਣੇ ਹੈ, ਅੱਜ ਜਦੋਂ ਇੰਨੀ ਵੱਡੀ ਟੈਕਨੋਲੋਜੀ ਔਰ ਇਸ ਲੈਵਲ ਦਾ ਸਾਰਾ ਕੁਝ ਹੈ, ਪੜ੍ਹੇ ਲਿਖੇ ਲੋਕਾਂ ਦੀ ਅਸੀਂ ਗੱਲ ਕਰਦੇ ਹਾਂ, ਲੇਕਿਨ ਕਿਵੇਂ ਉਸ ਟੈਕਨੋਲੋਜੀ ਨੂੰ ਔਰ ਉਸ ਪ੍ਰੋਪੇਗੈਂਡੇ ਨੂੰ, ਉਸ ਪੈਸੇ ਨੂੰ, ਉਸ ਨੈਟਵਰਕਿੰਗ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਝੂਠ ਨੂੰ ਵੇਚਣ ਦੇ ਲਈ। ਤੇ ਜੇ ਕੋਈ ਉਸ ਦਾ ਵਿਕਟਮ ਬਣਿਆ ਜਿਹੜਾ ਉਹ ਬਾਕੀਆਂ ਨੂੰ ਦੱਸਣਾ ਵੀ ਚਾਹੁੰਦਾ ਹੈ ਤੇ ਉਸ ਦੀ ਆਵਾਜ਼ ਨੂੰ ਹੀ ਦਬਾ ਦਿੱਤਾ ਜਾਂਦਾ ਹੈ। ਸੋ ਇਹ ਬਹੁਤ ਵੱਡਾ, ਮੈਂ ਹਾਲਾਂ ਇੰਡੀਪੈਂਡੈਂਟ ਇਹਦੇ ਤੇ ਸਟੋਰੀ ਕਰਨਾ ਚਾਹੁੰਦਾ ਸੀ, ਪਰ ਫਿਰ ਮੈਨੂੰ ਇਹ ਲੱਗਾ ਕਿ ਭਾਈ ਇਹ, ਔਰ ਉਹ ਮਿਰੈਕਲ ਦੇ ਨਾਂ ਥੱਲੇ, ਕਿਉਂਕਿ ਅੱਜ ਕੁਦਰਤੀ ਟੌਪਿਕ ਸਾਡਾ ਉਹ ਹੈ, ਤੇ ਮੈਨੂੰ ਖਿਆਲ ਇਸ ਸਟੋਰੀ ਦਾ ਵੀ ਆ ਗਿਆ ਕਿ ਜੀ ਇਹ ਉਹਦੇ 'ਚ ਮਿਰੈਕੂਲਸ ਪਾਵਰਸ ਨੇ, ਉਹ ਟੱਚ ਦੇ ਨਾਲ ਹੀ, ਔਰ ਉਹ ਜੀਸਸ ਦੇ ਨਾਲ ਜੋੜ ਕੇ। ਹੁਣ ਇਸੇ ਤਰ੍ਹਾਂ ਈਵਨ ਕੈਥੋਲਿਸਿਜ਼ਮ ਦੇ ਵਿੱਚ ਜਿਹਨੂੰ ਸੇਂਟਹੁੱਡ ਦਿੱਤਾ ਜਾਂਦਾ ਹੈ ਪੋਪ ਵੱਲੋਂ, ਜਾਂ ਕ੍ਰਿਸਚੀਅਨ ਕਈ 100 ਸਾਲ ਬਾਅਦ ਵੀ ਕਿਸੇ ਨੂੰ, ਉਹਦੀਆਂ ਵੀ 2 ਸਟੇਜਸ ਹੁੰਦੀਆਂ ਨੇ, ਇੱਕ ਨੂੰ ਬੀਟੀਫਿਕੇਸ਼ਨ ਕਹਿੰਦੇ ਨੇ, ਇੱਕ ਸੇਂਟਹੁੱਡ ਕਹਿੰਦੇ ਨੇ। ਤਾਂ ਸੇਂਟਹੁੱਡ ਦੇ ਲਈ ਜਦੋਂ ਉਹਨੂੰ ਕਿਸੇ ਕੈਂਡੀਡੇਟ ਦੀ ਜਿਹੜੀ ਐਡਵੋਕੇਸੀ ਕੀਤੀ ਜਾਂਦੀ ਹੈ ਤਾਂ ਉਹਦਾ ਵਿਰੋਧ ਵੀ ਕੀਤਾ ਜਾਂਦਾ ਹੈ, ਸਾਬਤ ਕਰਨ ਦੇ ਲਈ ਕਿ ਭਾਈ ਹੋ ਸਕਦਾ ਉਹ ਸੇਂਟ ਨਾ ਹੋਏ। ਤੇ ਸੇਂਟ ਦੀ ਕੁਆਲੀਫਿਕੇਸ਼ਨ ਕ੍ਰਿਸਚੀਅਨਿਟੀ 'ਚ ਇਹ ਹੈ ਕਿ 2 ਕਰਾਮਾਤਾਂ ਜਿਹੜੀਆਂ ਨੇ ਉਹ ਉਹਨੇ ਦਿਖਾਈਆਂ ਹੋਣ, ਇਸ ਉਹ ਉਹਨੂੰ ਕੁਆਲੀਫਾਈ ਕਰਦਾ। ਔਰ ਫਿਰ ਜਦੋਂ ਜਿਹੜੇ ਉਹਦੇ ਫਾਲੋਅਰ ਜਾਂ ਨੋਮੀਨੀ ਉਹਨਾਂ ਕਰਾਮਾਤਾਂ ਨੂੰ ਲਿਆਂਦੇ ਨੇ ਤੇ ਉਹਨੂੰ ਅਪੋਜ਼ ਕਰਨ ਦੇ ਲਈ ਜਿਹੜੇ ਲੋਕ ਉਹਨੂੰ ਚੈਲੰਜ ਕਰਦੇ ਨੇ, ਵਿਦਿਨ ਚਰਚ ਨੈਟਵਰਕ ਹੁੰਦਾ, ਉੱਥੋਂ ਲਫ਼ਜ਼ ਡੈਵਲਸ ਐਡਵੋਕੇਟ ਆਇਆ। ਇੱਕ ਪਾਸੇ ਸੇਂਟਹੁੱਡ ਦਾ ਦਾਅਵਾ ਹੁੰਦਾ ਹੈ, ਦੂਸਰੇ ਪਾਸੇ ਜਿਹੜੇ ਨੇ ਉਹ ਉਹਨੂੰ ਚੈਲੰਜ ਕਰਦੇ ਨੇ, ਔਰ ਫਿਰ ਇਵੈਂਚੁਅਲੀ ਉਸ ਪ੍ਰੋਸੈਸ ਚੋਂ ਉਹਨੂੰ ਕਿਹਨੂੰ ਬੀਟੀਫਾਈ ਕਰਨਾ ਹੈ, ਬੀਟੀਫਾਈ ਔਰ ਸੇਂਟਹੁੱਡ ਦੇ ਵਿਚਾਲੇ ਪ੍ਰੋਸੈਸ, ਫਿਰ ਉਹਨੂੰ ਸੰਤ ਡਿਕਲੇਅਰ ਕਰਤਾ ਜਾਂਦਾ। ਤੇ ਜਦੋਂ ਸੇਂਟ ਡਿਕਲੇਅਰ ਕੀਤਾ, ਜਿਵੇਂ ਸੇਂਟ ਪੀਟਰ ਹੈ ਜਾਂ ਦੂਸਰਾ ਹੈ ਜਾਂ ਸੇਂਟ ਮਦਰ ਟਰੇਸਾ ਹੈ, ਸੇਂਟ ਡਿਕਲੇਅਰ ਕਰਨ ਦਾ ਮਤਲਬ ਹੁੰਦਾ ਹੈ ਕਿ ਫਿਰ ਤੁਸੀਂ ਉਹਦੀ ਫੋਟੋ ਲਾ ਕੇ, ਉਹਦੀ ਇਮੇਜ ਲਾ ਕੇ ਉਹਦੇ ਅੱਗੇ ਤੁਸੀਂ ਪ੍ਰੇਅਰ ਕਰ ਸਕਦੇ ਹੋ ਕਿ ਵੀ ਉਹ ਜਿਹੜੀ ਹੈ ਉਹ ਰੱਬ ਦੇ ਕੋਲ ਪਹੁੰਚੀ ਹੋਈ ਰੂਹ ਹੈ ਸੇਂਟ, ਔਰ ਤੁਸੀਂ ਉਹਦੇ ਨਾਂ ਦੇ ਥੱਲੇ ਰੱਬ ਤੋਂ ਤੁਸੀਂ ਜੋ ਮਰਜ਼ੀ ਮੰਗਦੇ। ਹੁਣ ਇੱਕ ਪਾਸੇ ਤਾਂ ਇਸ ਕਿਸਮ ਦੇ ਕ੍ਰਿਸ਼ਮਿਆਂ ਦਾ ਇੱਕ ਕ੍ਰਿਸ਼ਮੇ ਜਿਹੜਾ ਹਰ ਬੱਚਾ ਜਦੋਂ ਗਰੋ ਹੁੰਦਾ ਹੈ ਤੇ ਉਹਦੀ ਇਮੇਜਿਨੇਸ਼ਨ 'ਚ ਹੁੰਦੇ ਨੇ, ਉਹ ਮਦਾਰੀ ਕਾ ਖੇਲ ਕਿ ਵੀ ਇਹਦੇ 'ਚੋਂ ਕੁਛ ਪਾਇਆ, ਟੋਕਰੀ ਥੱਲੋਂ ਕਬੂਤਰ ਨਿਕਲਿਆ, ਕਿਤੇ ਕੁਛ ਨਿਕਲ ਆਇਆ, ਉਹ ਜਾਦੂਗਰ ਜਗਲਰੀ, ਉਹ ਇੱਕ ਆਪਣਾ ਜਿਹੜਾ ਸੀ ਮੈਜਿਕ, ਬਲੈਕ ਮੈਜਿਕ, ਉਹ ਸਾਰੇ ਦੇ ਨਾਲ ਜੁੜਿਆ। ਹੁਣ ਮੈਜਿਕ ਚੋਂ ਬਲੈਕ ਮੈਜਿਕ ਕੱਢ ਕੇ ਉਹ ਤੰਤਰਵਾਦ ਵਾਲੇ ਉਹ ਕੀ ਕਰਨ ਤੇ ਲੱਗੇ ਹੋਏ ਨੇ, ਔਰ ਤਾਂਤਰਿਕਾਂ ਨੇ
किस हद तक जाके लोग उन्हां ते यकीन करते ने, वो एक अपनी किस्म दा अपनी है। किस्म है। सिੱਖੀ ਦੇ ਵਿੱਚ ਜਦੋਂ ਅਸੀਂ ਔਰ ਜ਼ਾਹਰ ਹੈ ਕਿ ਵੀ ਇਹ ਜਿਹੜੀਆਂ ਕਰਾਮਾਤਾਂ ਨੇ ਇਹ ਥੋੜੇ ਬਹੁਤ ਜਿਹੜੇ ਲੋਕ ਜੋਗ ਮਤ ਦੇ ਵਿੱਚ ਆਏ ਜਾਂ ਜੋਗ ਮਤ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਇਸ ਦੇ ਉੱਤੇ ਇਹਦੇ ਲਈ ਜਨਰਲ ਲਫ਼ਜ਼ ਸਾਡੇ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ ਹੈ ਕਿ ਵੀ ਜਿਹੜੇ ਖਜ਼ਾਨੇ ਜਿਹੜੇ ਨੇ ਨਵ ਨਿਧ 9 ਨਿਧੀਆਂ ਜੀ 18 ਸਿੱਧੀਆਂ ਕਹੀਆਂ ਜਾਂਦੀਆਂ ਨੇ। ਸੋ ਇਹ ਤੁਹਾਡੀ ਕੰਸੈਂਟਰੇਸ਼ਨ ਆਫ ਮਾਈਂਡ ਦੇ ਨਾਲ ਜਿਹੜੇ ਲੋਕ ਜਿਨ੍ਹਾਂ ਦਾ ਪਿਆਰ ਬਿਨਾਂ ਸ਼ਰਤ ਨਹੀਂ ਹੈ ਰੱਬ ਦੇ ਨਾਲ, ਜਦੋਂ ਤੁਸੀਂ ਸ਼ਰਤਾਂ ਦੇ ਨਾਲ ਕਰਦੇ ਹੋ ਕੰਸੈਂਟਰੇਸ਼ਨ ਦੇ ਥੱਲੇ ਜਾਂ ਦੂਜਾ, ਉਹ ਫਿਰ ਉਸ ਕਿਸਮ ਦੀਆਂ ਮਾੜੀਆਂ ਮੋਟੀਆਂ ਕੰਸੈਂਟਰੇਸ਼ਨ ਆਫ ਮਾਈਂਡ ਚੋਂ ਜੋ ਕੁਝ ਪੈਦਾ ਹੋਈ ਗੱਲ ਹੈ ਉਹਨੂੰ ਲੈ ਕੇ ਹੀ ਆਪਣਾ ਸੌਦਾ ਵੇਚ ਰਹੇ ਹੁੰਦੇ ਨੇ। ਪਰ ਸਿੱਖ ਦੇ ਜੀਵਨ ਦੇ ਵਿੱਚ ਜਾਂ ਸਿੱਖੀ ਸਿਧਾਂਤ ਦੀ ਜੀਵਨ ਜਾਚ ਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟਤਾ ਦੇ ਨਾਲ ਇੱਕ ਤਾਂ ਇਸ ਸਾਰੇ ਨੂੰ ਰਿੱਧ ਸਿੱਧ ਅਵਰਾ ਸਾਧ, ਔਰ ਇਹ ਜੋਗੀਆਂ ਨੂੰ ਹੀ ਐਡਰੈਸ ਕਰਦੇ ਆ, ਸਿੱਧਾਂ ਨੂੰ ਜਿਹੜੀਆਂ 4 ਪੌੜੀਆਂ ਮੁੰਦਾ ਸੰਤੋਖ ਭੁਗਤ ਗਿਆਨ ਏਕਾ ਮਾਈ ਆਸਨ ਲੋਏ ਲੋਏ ਭੰਡਾਰ, ਉਹਦੇ ਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਰਿੱਧ ਸਿੱਧ ਅਵਰਾ ਸਾਧ ਇਹ ਦੂਸਰਿਆਂ ਦਾ ਸਵਾਦ ਹੈ। ਜਿਹੜੇ ਇਸ ਪਾਸੇ ਤੁਰੇ ਹੋਏ ਨੇ ਉਹ ਤਾਂ ਇਹੀ ਕਹਿੰਦੇ ਨੇ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਕਿ ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਰੱਬ ਦੀ ਪ੍ਰੀਤ ਵਸੀ ਹੁੰਦੀ ਹੈ। ਇੱਥੇ ਰਾਜ ਦੀ ਗੱਲ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਪੋਲੀਟੀਕਲ ਪਾਵਰ ਨਹੀਂ ਚਾਹੀਦੀ। ਇੱਕ ਜ਼ਮਾਨਾ ਹੁਣ ਜਿਵੇਂ ਧਰੂ ਭਗਤ ਨਾਲ ਜੋੜ ਕੇ ਜਿਹੜੀਆਂ ਕਹਾਣੀਆਂ ਨੇ ਕਿ ਧਰੂ ਨੂੰ ਜਦੋਂ ਡਿਸਪੋਜ਼ੈਸ ਕੀਤਾ ਜਾਂਦਾ ਔਰ ਉਹਦੀ ਸਟੈਪ ਮਦਰ ਉਹ ਪਿਓ ਦੀ ਗੋਦ ਚੋਂ ਖਿੱਚ ਲੈਂਦੀ ਹੈ ਤਾਂ ਆਪਣੀ ਮਾਂ ਨੂੰ ਪੁੱਛਦਾ ਵੀ ਮੇਰੇ ਨਾਲ ਇਹ ਸਲੂਕ ਕਿਉਂ ਹੈ। ਉਹਨੇ ਕਿਹਾ ਜੀ ਕਿ ਕਿਉਂਕਿ ਮੈਂ ਅਭਾਗਣ ਹੈ ਕਿ ਮੈਂ ਭਗਤੀ ਨਹੀਂ ਕੀਤੀ ਔਰ ਇਸ ਲਈ ਮੈਂ ਇੱਕ ਰਾਣੀ ਹੁੰਦੀ ਹੋਈ ਵੀ ਗੋਲੀ ਬਣ ਗਈ ਹੈ, ਔਰ ਉਹ ਧਰੂ ਜਿਹੜਾ ਉਹ ਤੁਰ ਗਿਆ ਜਾ ਕੇ ਵੀ ਮੈਂ ਹੁਣ ਭਗਤੀ ਕਰਕੇ ਰਾਜ ਲੈਣਾ। ਸੋ ਉਹ ਵੀ ਇੱਕ ਕਾਮਨਾ ਦੇ ਨਾਲ ਜਾਂ ਕਾਮ ਦੇ ਨਾਲ ਜੁੜਿਆ ਹੁੰਦਾ ਹੈ, ਡਿਜ਼ਾਇਰ ਨਾਲ ਜੁੜਿਆ ਹੁੰਦਾ ਹੈ। ਸੋ ਇੱਥੇ ਜਦੋਂ ਰਾਜ ਨਾ ਚਾਹੋ ਮੁਕਤ ਨਾ ਚਾਹੋ, ਇੱਕ ਉਹ ਨੇ ਜਿਹੜੇ ਹੱਠ ਕਰ ਰਹੇ ਨੇ ਕਿ ਅਸੀਂ ਮੁਕਤ ਹੋਣਾ, ਅਸੀਂ ਮਾਇਆ ਤੋਂ ਛੁਟਕਾਰਾ ਪਾਣਾ, ਪਰ ਇੱਥੇ ਤਾਂ ਸਾਡੇ ਸਹਿਜ ਦਾ ਰਸਤਾ ਹੈ ਜਿੱਥੇ ਕਿ ਪ੍ਰੇਮ ਪਿਆਰ ਦੇ ਨਾਲ ਆਪਣਾ ਆਪਾ ਗੁਰੂ ਦੇ ਹਵਾਲੇ ਕਰਕੇ ਉਸ ਖੇਡ ਦੇ ਵਿੱਚ ਆ ਜਾਣਾ, ਜਿੱਥੇ ਫਿਰ ਜਿਤ ਮਾਰਗ ਪੈਰ ਧਰੀ ਇਸ ਦੀਜੈ ਸਿਰ ਦੀਜੈ ਕਾਣ ਨਾ ਕੀਜੈ, ਇਹ ਰਸਤਾ ਹੈ। ਹੁਣ ਇਹ ਮੈਂ ਜਿਹੜਾ ਸਾਰਾ ਪਿਛੋਕੜ ਇਸ ਲਈ ਦਿੱਤਾ ਹੈ ਕਿ ਵੀ ਇੱਕ ਪਾਸੇ ਜਦੋਂ ਅਸੀਂ ਭਾਰਤ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਪਿਛਲੇ 39 ਸਾਲ ਤੋਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ ਪਿਛਲੇ 39 ਸਾਲਾਂ ਤੋਂ, ਔਰ ਹੁਣ ਉਹਨਾਂ ਦੀ ਉਹ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ ਚ ਕਿਲਿੰਗ ਸਪਰੀ ਜਿਹੜੀ ਸਿੱਧੇ ਤੌਰ ਤੇ ਜਿਹੜਾ ਲਫ਼ਜ਼ ਹੈ ਕਿ ਓਵਰਸੀਜ਼ ਸਿੱਖ ਵੀ ਜਿਹੜੇ ਨੇ ਉਹਨਾਂ ਨੂੰ ਮਾਰ ਦਿਓ ਜਿਹੜੇ ਆਪਣੀ ਕੌਮੀ ਆਜ਼ਾਦੀ ਦੀ ਗੱਲ ਕਰਦੇ ਨੇ, ਕੌਮੀ ਹੱਕਾਂ ਦੀ ਗੱਲ ਕਰਦੇ ਨੇ, ਉੱਥੋਂ ਤੱਕ ਪਹੁੰਚੀ ਹੋਈ ਹੈ। ਤੇ ਇਸ ਸਾਰੇ ਦੇ ਵਿੱਚ ਜਿੱਥੇ ਕਿ ਸਿੱਖਾਂ ਨੂੰ ਇੱਕ ਸੈਂਡਵਿਚ ਵਾਂਗ ਵੀ ਅਸੀਂ ਫਸੇ ਹੋਏ ਹਾਂ, ਜੇ ਅਸੀਂ ਇਹ ਕਹਿਣਾ ਹੋਵੇ ਚਾਈਨਾ ਦੇ ਆਪਣੇ ਐਂਬੀਸ਼ਨ ਨੇ, ਇੰਡੀਆ ਦੇ ਆਪਣਾ ਉਹ ਤਾਂ ਸਾਡਾ ਨੂੰ ਨੇਸਤੋ ਨਾਬੂਦ ਹੀ ਕਰਨਾ ਚਾਹੁੰਦਾ ਹੈ, ਪਾਕਿਸਤਾਨ ਦੇ ਆਪਣੇ ਐਂਬੀਸ਼ਨ ਨੇ। ਹੁਣ ਇਸ ਸਭ ਦੇ ਬਾਵਜੂਦ ਜੇ ਕੋਈ ਕ੍ਰਿਸ਼ਮਾ ਵਾਪਰਦਾ ਹੈ ਔਰ ਉਹ ਕ੍ਰਿਸ਼ਮਾ ਸ਼ਬਦ ਸਾਡੇ ਲਈ ਤਾਂ ਜਦੋਂ ਅਸੀਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਔਰ ਉਸ ਤੋਂ ਪਹਿਲਾਂ ਔਰ ਪਿੱਛੋਂ ਦੇ ਹਫ਼ਤਿਆਂ ਬੱਧੀ ਜਿੰਨੇ ਪ੍ਰੋਗਰਾਮ ਸੀ ਉਸ ਨੂੰ ਸਾਡੇ ਲਈ ਤਾਂ ਇਹੀ ਹੈ ਕਿ ਭਾਈ ਜਿਹੜਾ ਜਦੋਂ ਤੁਸੀਂ ਸੱਚਮੁੱਚ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨਿਮਾਣੇ ਹੋ ਕੇ ਅਰਦਾਸ ਕਰਦੇ ਹੋ, ਅਰਦਾਸ ਪੈਟੀਸ਼ਨ ਹੈ, ਅਰਜ਼ ਹੈ, ਗੁਜ਼ਾਰਿਸ਼ ਹੈ, ਆਪਣੇ ਆਪ ਨੂੰ ਤੁਸੀਂ ਰੱਬ ਤੋਂ ਮੰਗਦੇ ਹੋ ਔਰ ਸਿੱਖ 2 ਵੇਲੇ ਮੰਗਦੇ ਸੀ ਔਰ ਅੱਜ ਵੀ ਇਹ ਹਿੱਸਾ ਰਿਹਾ ਕਿ ਭਾਈ ਜਿੱਥੇ ਨਨਕਾਣਾ ਸਾਹਿਬ ਔਰ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਇਹ ਲਗਾਤਾਰ ਇਹ ਉਦੋਂ ਸੀ ਜਦੋਂ ਕੰਡਿਆਲੀ ਤਾਰ ਉਸ ਕਰੰਟ ਔਰ ਕੋਈ ਜਿਹੜਾ ਵਾਲੀ ਵਾਰਸ ਨਹੀਂ ਸੀ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਿਤ ਜਿਹੜੀਆਂ ਇਮਾਰਤਾਂ ਵੀ ਸਨ ਉਹ ਉਜੜੀਆਂ ਹੋਈਆਂ ਸੀ। ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਖੇਤੀਬਾੜੀ ਕੀਤੀ, ਜੀਵਨ ਦੇ 18 ਸਾਲ ਅਖੀਰਲੇ ਗੁਜ਼ਾਰੇ। ਲੇਕਿਨ ਕਿੰਨਾ ਵੱਡਾ ਕ੍ਰਿਸ਼ਮਾ ਹੋਇਆ ਜਦੋਂ 9 ਨਵੰਬਰ 2019 ਨੂੰ ਇਹ
ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਹੁੰਦਾ ਹੈ। ਉਸ ਤੋਂ ਪਹਿਲੇ ਪਾਰਟ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਜਨਰਲ ਕਮਰ ਜਾਵੇਦ ਬਾਜਵਾ ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਨ੍ਹਾਂ ਦੀ ਸਹੁੰ ਚੁੱਕ ਸਮਾਗਮ ਦੇ ਵੇਲੇ ਨਵਜੋਤ ਸਿੱਧੂ ਦੇ ਕੰਨ ਦੇ ਵਿੱਚ ਜਨਰਲ ਬਾਜਵਾ ਕਹਿੰਦੇ ਨੇ ਕਿ ਭਾਈ ਇਹ ਹੋਣ ਜਾ ਰਿਹਾ ਹੈ। ਔਰ ਕਿਵੇਂ ਇਹਦੇ ਬਾਵਜੂਦ ਕਿ ਮੋਦੀ 2014 ਤੋਂ ਪਾਵਰ 'ਚ ਹੁੰਦੇ ਆ, ਕਿਵੇਂ ਇਹਨਾਂ ਦੀ ਹੌਸਟਿਲਿਟੀ ਪਾਕਿਸਤਾਨ ਦਾ ਹੀ ਇਹ ਤਾਂ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਨੇ। ਕਰਤਾਰਪੁਰ ਸਾਹਿਬ ਕੋਰੀਡੋਰ ਇਹਨਾਂ ਦੇ ਪੀਰੀਅਡ 'ਚ ਖੁੱਲਣ ਤੱਕ ਦਾ ਈਵਨ ਸੋਚਣਾ ਵੀ, ਪਰ ਕਿਉਂਕਿ ਇਨੀਸ਼ੀਏਟਿਵ ਪਾਕਿਸਤਾਨ ਵੱਲੋਂ ਆਇਆ, ਬੜਾ ਬੋਲਡਲੀ ਆਇਆ, ਅਨਫੋਰਚੂਨੇਟ ਹੈ ਕਿ ਵੀ ਅਲਟੀਮੇਟਲੀ ਜਨਰਲ ਬਾਜਵਾ ਔਰ ਇਮਰਾਨ ਖਾਨ ਉਦੋਂ ਬਿਲਕੁਲ ਇੱਕ ਪੇਜ ਤੇ ਸੀ ਔਰ ਇੱਕ ਪੇਜ ਤੇ ਹੁੰਦਿਆਂ ਵੱਡਾ ਕ੍ਰਿਸ਼ਮਾ ਹੋਇਆ। ਲੇਕਿਨ ਬਾਅਦ ਦੇ ਵਿੱਚ ਆਪਸੀ ਡਿਫਰੈਂਸਿਸ ਹੋਏ। ਹੁਣ ਤਾਂ ਜਨਰਲ ਬਾਜਵੇ ਦੀ ਟਰਮ ਤਾਂ ਖਤਮ ਹੋਈ ਔਰ ਇਮਰਾਨ ਖਾਨ ਬੜੇ ਪਿਟੀਏਬਲ ਹਾਲਾਤ 'ਚ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ। ਸੋ ਲੇਕਿਨ ਅਸੀਂ ਉਸ ਦੌਰ ਦੀ ਗੱਲ ਕਰਦੇ ਹਾਂ ਜਦੋਂ ਅਕਾਲ ਪੁਰਖ ਨੇ ਉਹ ਕ੍ਰਿਸ਼ਮਾ ਦਿਖਾਣਾ ਹੁੰਦਾ ਹੈ ਤੇ ਕਿਵੇਂ ਕਿਸ ਹੌਸਟਿਲਿਟੀ ਦੇ ਬਾਵਜੂਦ, ਔਰ ਇਹ ਛੋਟੀ ਗੱਲ ਨਹੀਂ ਸੀ। ਹੁਣ ਜਦੋਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਕਰਨਾ ਹੈ, ਔਰ ਜੋ ਘਟਨਾਕ੍ਰਮ 2019 ਦੇ ਵਿੱਚ ਹੁੰਦਾ ਹੈ, 3 ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਇੰਡੀਆ ਪਾਕਿਸਤਾਨ ਨੂੰ ਆਲਮੋਸਟ ਜੰਗ ਦੇ ਨੇੜੇ ਲਿਆ ਕੇ ਖੜਾ ਕਰ ਦਿੱਤਾ। ਉਹਦੇ 'ਚ ਅਸੀਂ ਦੇਖਦੇ ਹਾਂ ਕਿ ਪੁਲਵਾਮਾ ਦੀ ਘਟਨਾ ਜਿਹੜੀ ਫੈਬਰੂਰੀ 2019 ਦੇ ਵਿੱਚ ਹੁੰਦੀ ਹੈ। ਭਾਰਤ ਦੀ ਜਵਾਬੀ ਕਾਰਵਾਈ ਦੇ ਥੱਲੇ ਬਾਲਾਕੋਟ, ਜਿਹਦੇ 'ਚ ਕਿ ਉਹ ਜਾ ਕੇ ਸਟ੍ਰਾਈਕ ਕਰਦੇ ਨੇ, ਅਭਿਨੰਦਨ ਉਹਨਾਂ ਦੀ ਗ੍ਰਿਫਤ 'ਚ ਜਾਂਦਾ ਹੈ। ਔਰ ਉਹ ਇਹ ਪੀਰੀਅਡ ਹੈ ਵੀ ਇੰਡੀਆ ਨੇ ਪਾਕਿਸਤਾਨ ਦੀ ਸੋਵਰਨਟੀ ਵਾਇਲੇਟ ਕੀਤੀ ਔਰ ਜੰਗ ਦਾ ਮੁਕਾਮ ਇਸ ਲੈਵਲ ਦਾ ਹੈ ਜਿਹੜਾ ਇਹ ਹੁਣ ਕੀ ਕਹਿੰਦੇ ਨੇ ਇੱਕ ਵੱਖਰਾ ਝੂਠ ਹੈ। ਲੇਕਿਨ ਮਾਈਕ ਪੋਂਪੀਓ ਜਿਹੜੇ ਉਸ ਵੇਲੇ ਸੈਕਟਰੀ ਆਫ ਸਟੇਟ ਸਨ ਟਰੰਪ ਐਡਮਿਨਿਸਟ੍ਰੇਸ਼ਨ 'ਚ, ਉਹਨਾਂ ਨੇ ਵੀ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਹੈ ਜਿਹਦੇ 'ਚ ਉਹਨੇ ਕਿਹਾ ਕਿ ਮੈਂ ਕਿਵੇਂ ਸਾਰੀ ਰਾਤ ਜਾਗਦਾ ਰਿਹਾ ਕਿਉਂਕਿ ਇੰਡੀਆ ਦੀ ਸੁਸ਼ਮਾ ਸਵਰਾਜ ਤੋਂ ਲੈ ਕੇ ਸਾਰੇ ਕਰ ਰਹੇ ਸੀ ਜੀ ਪਾਕਿਸਤਾਨ ਨੂੰ ਰੋਕੋ, ਕਿ ਜੀ ਪਾਕਿਸਤਾਨ ਵਾਰ ਡਿਕਲੇਅਰ ਕਰ ਸਕਦਾ ਸੀ, ਆਲਮੋਸਟ ਕਰਨ ਦੇ ਨੇੜੇ ਸੀ, ਔਰ ਕਿਵੇਂ ਰੋਕਿਆ ਗਿਆ। ਹੁਣ ਇਹ ਵੀ 2019 ਦੇ ਵਿੱਚ ਕਰਾਇਆ ਕਿਉਂਕਿ ਇੰਡੀਅਨ ਸਿਸਟਮ ਹਰ ਹਾਲਤ ਦੇ ਵਿੱਚ ਕਰਤਾਰਪੁਰ ਕੋਰੀਡੋਰ ਨੂੰ ਰੋਕਣਾ ਚਾਹੁੰਦਾ ਸੀ। ਸੋ ਪੁਲਵਾਮਾ ਵੀ ਹੁਣ ਤਾਂ ਸਾਹਮਣੇ ਆ ਗਿਆ ਵੀ ਇਹਨਾਂ ਦੀ ਆਪਣੀ ਕਰਤੂਤ ਸੀ। ਸਤਪਾਲ ਮਲਿਕ ਉਹ ਥਾਂ ਇੰਟਰਵਿਊ ਦੇ ਰਿਹਾ ਕਿ ਭਾਈ ਉਹ ਗਵਰਨਰ ਸੀ ਉਸ ਵੇਲੇ, ਕਿ ਕਿਵੇਂ ਜਿਹੜਾ ਇਹ ਸਾਰੇ ਦੇ ਲਈ ਜਦੋਂ ਕਹਿੰਦੇ ਮੈਂ ਆਵਾਜ਼ ਜ਼ੁਬਾਨ ਖੋਲੀ ਤੇ ਮੈਨੂੰ ਅਜੀਤ ਡੋਵਲ ਨੇ ਵੀ ਕਾਲ ਕਰਕੇ ਕਿਹਾ ਕਿ ਮਲਿਕ ਜੀ ਤੁਸੀਂ ਚੁੱਪ ਰਹੋ, ਮੋਦੀ ਨੇ ਵੀ ਕਿਹਾ। ਹੁਣ ਇਹ ਵਰਤਾਰਾ ਫਰਵਰੀ 2019 ਦੇ ਵਿੱਚ ਵਰਤਾਇਆ ਜਾਂਦਾ। ਫਿਰ ਅਸੀਂ ਦੇਖਦੇ ਹਾਂ ਕਿ ਬਾਲਾਕੋਟ ਵਾਲਾ ਪਾਰਟ ਤੋਂ ਬਾਅਦ ਜਿਹੜੇ ਆਲਮੋਸਟ ਜੰਗ ਦੇ ਮੁਹਾਨੇ ਦੇ ਥੱਲੇ, ਉਦੋਂ ਇਹ ਸੋਚਿਆ ਜਾ ਰਿਹਾ ਸੀ ਕਿਉਂਕਿ ਕਰਤਾਰਪੁਰ ਕੋਰੀਡੋਰ ਤੇ ਕੰਮ ਚੱਲ ਰਿਹਾ ਸੀ। ਕੌਣ ਸੋਚ ਸਕਦਾ ਸੀ ਕਿ ਬਈ ਇਸ ਲੈਵਲ ਦਾ ਕੰਮ। ਫਿਰ ਉਹ ਇੱਥੇ ਹੀ ਨਹੀਂ ਹਟੇ। ਅਸੀਂ ਜਦੋਂ ਤੱਕ 5 ਅਗਸਤ 2019 ਆਉਂਦਾ, ਕਸ਼ਮੀਰ 'ਚ 1 ਮਿਲੀਅਨ ਫੌਜ ਰੱਖ ਕੇ ਆਰਟੀਕਲ 370 ਔਰ 35A ਇਹ ਖਤਮ ਕਰ ਦਿੱਤਾ ਜਾਂਦਾ ਹੈ। ਹੁਣ ਇਹ ਤਾਂ ਪਾਕਿਸਤਾਨ ਨੂੰ ਫਾਈਨਲ, ਔਰ ਪਾਕਿਸਤਾਨ ਇਸ ਮੁੱਦੇ ਦੇ ਉੱਤੇ ਫਾਈਨਲੀ ਟ੍ਰੇਨਾਂ, ਬੱਸਾਂ, ਕਮਿਊਨੀਕੇਸ਼ਨ, ਟ੍ਰੇਡ ਜੋ ਸਭ ਕੁਝ ਹੀ ਖਤਮ ਕਰ ਦਿੰਦਾ। ਆਪਣੇ ਹਾਈ ਕਮਿਸ਼ਨਰ ਵੀ ਵਾਪਸ ਸੱਦ ਲੈਂਦਾ। ਲੇਕਿਨ ਇਹਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਦਾ ਤੋਂ ਪਾਕਿਸਤਾਨ ਬੈਕ ਆਫ ਨਹੀਂ ਹੁੰਦਾ। ਸੋ ਇੰਡੀਆ ਨੂੰ ਜਿਹੜੀ ਅੱਜ ਤੱਕ ਵੀ ਇਹ ਗੱਲ ਰੜਕਦੀ ਹੈ ਕਿਉਂਕਿ ਹੁਣ ਐਕਸਪੋਜ਼ ਹੋ ਚੁੱਕੇ ਸੀ, ਉਹ ਬਿਲਕੁਲ ਆਪਣੇ ਲੈਵਲ ਤੇ ਨੋ ਕਰ ਵੀ ਦਿੰਦੇ ਤੇ ਗੱਲ ਸਿੱਖਾਂ 'ਚ ਖਰਾਬ ਜਿਹੜੀ ਹੈ ਹੋਣੀ ਸੀ। ਹੁਣ ਇਹ ਕਿੰਨੀ ਵੱਡੀ ਮਿਰਾਕਲ ਹੈ ਕਿ ਉਸੇ ਸਾਲ 'ਚ 3 ਘਟਨਾਵਾਂ ਕਰਨ ਦੇ ਬਾਵਜੂਦ ਪਾਕਿਸਤਾਨ ਸਟੈਡਫਾਸਟ ਰਹਿੰਦਾ ਹੈ ਕਿ ਖੋਲ੍ਹਣਾ ਹੀ ਖੋਲ੍ਹਣਾ ਕਰਤਾਰਪੁਰ ਕੋਰੀਡੋਰ, ਔਰ 9 ਨਵੰਬਰ 2019 ਨੂੰ ਉਹ ਖੋਲ੍ਹ ਦਿੱਤਾ ਜਾਂਦਾ ਹੈ ਵੱਡੀ ਸ਼ਾਨੋ ਸ਼ੌਕਤ ਦੇ ਨਾਲ। ਹੁਣ ਇਹ ਲਫ਼ਜ਼ ਸਾਡੇ ਲਈ ਤਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਅਰਦਾਸ ਦੀ ਤਾਕਤ ਹੈ। ਅਕਾਲ ਪੁਰਖ ਨੇ ਮਿਹਰਾਮਤ ਕੀਤੀ, ਸੱਚਮੁੱਚ ਇਹ ਡਿਵਾਈਨ ਇੰਟਰਵੈਂਸ਼ਨ ਹੈ। ਲੇਕਿਨ ਜਦੋਂ ਇਹੀ ਗੱਲ ਜਿਹੜਾ ਇੰਡੀਆ ਦਾ ਉਸ ਪੀਰੀਅਡ 'ਚ ਐਂਬੈਸਡਰ ਸੀ ਪਾਕਿਸਤਾਨ ਦੇ ਵਿੱਚ, ਅਜੈ ਬਿਸਾਰੀਆ, ਜਿਹਦੀ ਇੱਕ ਕਿਤਾਬ ਤਾਜ਼ਾ ਮਾਰਕੀਟ 'ਚ ਆ ਰਹੀ, ਅਜੇ ਆਈ ਨਹੀਂ ਹੈ, ਉਸ ਦੇ ਐਕਸਰਪਟ ਆਉਣੇ ਸ਼ੁਰੂ ਹੋਏ ਨੇ, ਔਰ ਇਹ ਕਿਤਾਬ ਹੈ ਐਂਗਰ ਮੈਨੇਜਮੈਂਟ ਦਾ ਟਰਬਲਡ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਉਸ ਕਿਤਾਬ ਦਾ ਨਾਂ ਹੈ। ਔਰ ਈਵਨ ਟ੍ਰਿਬਿਊਨ ਨੇ ਇਸ ਦਾ ਬਰੀਫ ਸਿਨੋਪਸਿਸ ਵਾਂਗ ਦਿੱਤਾ ਹੈ ਤੇ ਹੈਡਲਾਈਨ ਹੀ ਖਬਰ ਦੀ ਇਹ ਲਾਈ ਹੈ, ਡਿਵਾਈਨ ਹੈਂਡ ਸੀਮਸ ਟੂ ਹੈਵ ਗਾਈਡਡ
ओपनिंग ऑफ करतारपुर कॉरीडोर एक्स एनवॉय अजीत बिसारिया, उन्हें रिटायर हो गया अजय बिसारिया, नॉट अजीत, अजय बिसारिया। अच्छा, उन्हें कहा जी ये गैबी पार्टी सी और उन्हें क्या कि ये डिवाइन हैंड सीम टू बी गाइडिंग बोथ कंट्रीज टू डू द राइट थिंग फॉर द पीपल और रिगार्डिंग द करतारपुर कॉरीडोर। और उन्हें कहा जी असी जदों ये प्रपोजल पाकिस्तान वालों आई तो साडे सिक्योरिटी एनालिस्ट ने कहा कि भी जी ये पाकिस्तान दा जिहड़ी है वो स्ट्रैटेजिक अटैम्प्ट है कि वो सिखिज्म दा फोकस ईस्टर्न पंजाब तो वैसटर्न पंजाब वाल लै जाण ताकि टूरिज्म प्रमोशन और दूसरा तीसरा होए। उन्हें कहा जी साडे विचले कुछ सिनक ये भी कहंदे सी कि जे पाकिस्तान टूरिस्ट प्रमोशन ही करना चाहता है करतारपुर कॉरीडोर के नाम थले तो पाकिस्तान तो बहुत सारे बुद्धिस्ट साइट ने भी वो बुद्धिस्ट साइट्स नूं क्यों नहीं प्रमोट करता बजाए कि सिखां नूं तुखनी देण दे लई, क्योंकि बिकॉज इट हैड एन इंटरेस्ट इन खालिस्तान नॉट बुद्धिस्तान। उन्होंने कहा जी पाकिस्तान का इंटरेस्ट खालिस्तान च है, बुद्धिस्तान च नहीं। हुण ये जिहड़े लफज उदे ने उस किताब दे विच द प्रोसैस वेंट ऑफ सरप्राइजिंगली स्मूथली, सरप्राइज अगेन जिहड़ा है वो डिवाइन है कि भी ये घटनाक्रम हुंदियां ने बोथ ऑन डिप्लोमैटिक टेबल एंड ऑन द ग्राउंड इन पंजाब कि डिप्लोमेसी च भी रुकावटां दे बावजूद स्मूथ हुंदी गई गल, ग्राउंड दे उत्ते भी स्मूथ हुंदी गई। मिराकुलसली द प्रोजेक्ट हैड सर्वाइव्ड द डिप्लोमैटिक क्राइसिस ऑफ पुलवामा, बालाकोट एंड ऑगस्ट एनिमोसिटी over Article 370. All other people to people links had been snapped. उन्होंने कहा जी इन्हें 3 वड्डियां घटनावां दे बावजूद करतारपुर कॉरीडोर जारी रहा, बाकी सारे पीपल टू पीपल कनेक्शन स्नैप हुए। और फिर उन्होंने कहा कि सरप्राइजिंगली पाकिस्तान आर्मी हैड स्टार्टेड वर्क ऑन द कॉरीडोर बिफोर इट ब्रोच्ड द प्रपोजल कि ईवन अजे उन्होंने इंडिया ने सैंक्शन हाँ नहीं सी की हुई, पाकिस्तान की फौज ने इस प्रोजेक्ट को शुरू कर दिता सी। और उन्होंने कहा कि भाई ये जदों पाकिस्तान ने कहा कि 550 साल के मौके साड़ी चाहन है कि असी इस कॉरीडोर को खोलीए कि भी इहदे बावजूद कि भी इंडिया सस्पीशियस सी लेकिन उन्होंने कोल कोई भी होर नहीं सी जिहड़ा है वो ना कर नहीं सी सकते, इससे कौम देख रही सी। तो उन्हें कहा भी इन माई पब्लिक रिमार्क्स आई बिगेन कॉलिंग करतारपुर ए कॉरीडोर ऑफ फेथ एंड ए कॉरीडोर फॉर पीस। जी मैं भी फिर उन्होंने कॉरीडोर ऑफ पीस एंड फेथ कहना शुरू कर दिता है। फिर उन्होंने कहा जी जदों इनवाइट भी किया है उन्होंने मोदी नूं नहीं किया, सुषमा स्वराज नूं कीता, पर असी सुषमा स्वराज नूं नहीं भेजिया, असी बीबी हरसिमरन कौर और हरदीप सिंह पुरी दोनों जिहड़े सिख मिनिस्टर सी मोदी कैबिनेट दे उन्हां नूं भेजिया। फिर उन्हें कहा जी अमरिंदर ने जिहड़ा है वो पूरी अणख दिखाई, वो नहीं गया जी पाकिस्तान छेड़छाड़ कर रहा है। बहुतियां नूं शायद भुल गया होना कि भी अमरिंदर दा डायरैक्टर जनरल पुलिस जिहड़ा हुण NIA दा हैड लाया होया दिनकर गुप्ता, उन्हें बिल्कुल उन्हें तो इस हद तक कहा सी तुसी पंजाब गवा लोगे क्योंकि जिहड़ा सवेरे दर्शन करन जाएगा शाम तक मुड़दे दहशतगर्द बन के आएगा। उन्होंने उन्ने टाइम दे विच उन्होंने जिहड़ा वो बॉम्ब बनाना भी सिखाया जा सकदा, उन्होंने चांदमारी करवा के उन्होंने ट्रेंड निशानेबाज बना दिता जाएगा। और इस सारे दे और इंडिया ने बहुत जदों पाकिस्तान ने पहले कहा भी सिर्फ सिख ही आ सकते ने क्योंकि उन्हों का इंडिया ने कहा नहीं जी नहीं गुरु नानक तो सब दे सांझे ने, असी यानी ये कहना चाहता भी असी हर किस्म की रुकावट खड़ी की लेकिन इहदे बावजूद ये करतारपुर कॉरीडोर थ्रू होया बनया खुलिया। और उन्हें कहा भी ये डिवाइन इंटरवेंशन है, डिवाइन हैंड है। तो असी समझते हैं भी डिविनिटी की है, करामात की है, करिश्मा की है, रब दी रजा की है। यही कारण है कि जदों साडे कुछ वीर भैणां ये कहणगे कि जी खालिस्तान कदों बनेगा तो मेरा हमेशा यह हुंदा है कि भी खालिस्तान दी कायमी तो बिना सिखां दा कोई मसला हल नहीं होना, पर देश ते काल टाइम एंड स्पेस ये अकाल पुरख ने निर्धारित किए हुए ने। वो पता भी नहीं लगना है जदों तक जिवें सोवियत यूनियन दे 15 टुकड़े होए 1999 तक जदों कि 15 टुकड़ियां च वंडिया जांदा है, कौन सोच सकदा सी कि सुपर पावर दो पावर्स जिहड़ियां एक दूजे नाल स्पेस भी भिड़ रही सी, धरती ते भी सी कि उस दे 15 टुकड़े होणगे
ਔਰ ਉਹਨੂੰ ਜਿਹੜਾ ਉਹਦੀ ਆਪਣੀ ਹੋਂਦ ਹੀ ਸੋਵੀਅਤ ਯੂਨੀਅਨ ਨਾਂ ਦਾ ਮੁਲਕ ਹੀ ਜਿਹੜਾ ਦੁਨੀਆ ਦੇ ਨਕਸ਼ੇ 'ਚੋਂ ਮਿਟ ਜਾਏਗਾ। ਸੋ ਇਹ ਅਸੀਂ ਯਕੀਨ ਰੱਖੀਏ ਕਿ ਭਾਈ ਜੇ ਅਕਾਲ ਪੁਰਖ ਨੇ ਰਹਿਮਤ ਕੀਤੀ, ਇਹ ਠੀਕ ਹੈ। ਅੱਜ ਵੀ ਭਾਰਤ ਵੱਲੋਂ ਇੰਨੀਆਂ ਕੁ ਰੁਕਾਵਟਾਂ ਨੇ, ਪਾਸਪੋਰਟ ਦੀ ਕੰਡੀਸ਼ਨ ਰੱਖ ਦਿੱਤੀ, ਜਾਣ ਤੋਂ ਪਹਿਲਾਂ ਆਉਣ ਤੋਂ ਬਾਅਦ ਅਜੇ ਵੀ ਹਰਾਸ ਕਰਦੇ ਨੇ। ਲੇਕਿਨ ਹੁਣ ਤਾਂ ਬਾਹਰਲੇ ਸਿੱਖ 5 ਮਿਲੀਅਨ ਆਲਮੋਸਟ ਅਰਾਊਂਡ ਦਾ ਈਅਰ ਤੁਹਾਨੂੰ ਬਹੁਤ ਸਾਰਿਆਂ ਤੋਂ ਸੁਣਨ ਤੋਂ ਮਿਲਦਾ ਹੈ ਕਿ ਜੇ ਅਸੀਂ ਦਰਸ਼ਨ ਦੀਦਾਰ ਕੀਤੇ। ਔਰ ਅੱਜ ਵੀ ਜਦੋਂ ਫਿਰ ਕਰਤਾਰਪੁਰ ਦੀ ਧਰਤੀ ਤੇ ਖਲੋ ਕੇ ਉਹ ਮਹਿਸੂਸ ਕਰਦੇ ਨੇ ਕਿ 18 ਵਰੇ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਹੈ। ਔਰ ਬਹੁਤ ਸਾਰਿਆਂ ਨੇ ਕਿਹਾ, ਕਹਿੰਦੇ ਜੀ ਜੋ ਉੱਥੇ ਇੱਕ ਫੀਲ ਹੈ ਉਹ ਤੁਸੀਂ ਉੱਥੇ ਜਾ ਕੇ ਮਹਿਸੂਸ ਕਰ ਸਕਦੇ ਹੋ। ਸੋ ਇਹ ਸਤਿਗੁਰੂ ਦਾ ਕ੍ਰਿਸ਼ਮ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਲਈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0346। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 22 ਜਨਵਰੀ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਦੇ ਉਦਘਾਟਨ ਦੇ ਨਾਮ ਹੇਠ ਜੋ ਪੋਪ ਲੀਲਾ RSS ਵੱਲੋਂ ਕੀਤੀ ਜਾ ਰਹੀ ਹੈ, ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਇਹ ਅਸਲ ਵਿੱਚ ਭਗਵਾਨ ਰਾਮ ਦਾ ਮੰਦਿਰ ਨਹੀਂ ਬਣਿਆ, ਸਗੋਂ ਨਰਿੰਦਰ ਮੋਦੀ ਦਾ ਭਗਵਾਨ ਰਾਮ ਦੇ ਰੂਪ ਵਿੱਚ ਅਵਤਾਰ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਦੇ ਪ੍ਰੋਗਰਾਮ ਤੇ ਸਾਡੇ ਇੱਕ ਵਿਊਅਰ ਨੇ ਕਮੈਂਟ ਕੀਤਾ ਕਿ ਜੀ ਤੁਸੀਂ ਗੰਗਾ ਜਮਨੀ ਤਹਿਜ਼ੀਬ ਦੇ ਲੋਕਾਂ ਨੂੰ ਤਾਂ ਨਮੋ ਨਮੈ ਕਹਿ ਕੇ ਜਿਹੜਾ ਉਹ ਰੈਕਗਨਾਈਜ਼ ਕਰਦੇ ਹੋ ਵੀ ਉੱਥੇ ਨਾਰਥ ਈਸਟ ਵਾਲੇ ਵੀ ਨੇ, ਦਰਾਵੜ ਵੀ ਨੇ, ਉਹਨਾਂ ਨੂੰ ਵੀ ਜਿਹੜਾ ਸੰਬੋਧਨ ਕਰਿਆ ਕਰੋ। ਦੇਖੋ, ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਵੀ ਕਈ ਵਾਰ ਨਾ ਕੋਈ ਕਿਸੇ ਨੂੰ ਜਦੋਂ ਜੋਕ ਸੁਣਾਏ ਤੇ ਉਹ
ਉਵੇਂ ਹੀ ਸਟੋਨ ਫੇਸਡ ਅਗਲਾ ਬੈਠਾ ਰਹੇ ਤੇ ਉਹ ਪੁੱਛੇ ਵੀ ਸਮਝ ਨਹੀਂ ਆਇਆ, ਉਹ ਕਹਿੰਦਾ ਨਹੀਂ, ਉਹ ਕਹਿੰਦਾ ਸਮਝਾਓ, ਉਹ ਕਹਿੰਦਾ ਜੇ ਜੋਕ ਸਮਝਾਉਣ ਤੇ ਆ ਜਾਈਏ ਤੇ ਜੋਕ ਨਹੀਂ ਰਹਿੰਦਾ। ਸੋ ਇਹ ਬੜੀ ਕੁਦਰਤੀ ਗੱਲ ਹੈ, ਕਿਉਂਕਿ ਜੋਕ ਤਾਂ ਇਸ ਲਈ ਕ੍ਰੈਕਿੰਗ ਦਾ ਜੋਕ ਕਹਿੰਦੇ ਨੇ, ਉਹ ਕ੍ਰੈਕ ਹੁੰਦਾ ਹੈ। ਕ੍ਰੈਕ ਚੀਜ਼ ਉਹਦੀ ਹੈ, ਉਹ ਜੇ ਤੁਸੀਂ ਨਹੀਂ ਹੋਇਆ ਤਾਂ ਤੁਹਾਨੂੰ ਸਮਝੋ ਦਾ ਮਤਲਬ ਥੋੜੀ ਸਮਝਾਇਆ। ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਸ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਜਦੋਂ ਅਸੀਂ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀ ਕਹਿੰਦੇ ਹਾਂ ਤੇ ਅਸੀਂ ਉਹਨਾਂ ਗੰਗਾ ਔਰ ਜਮਨਾ ਦੇ ਵਿਚਾਲੇ ਜਿਹੜੀ ਟੈਰੀਟਰੀ ਹੈ ਉਸ ਨੂੰ ਉਹਨਾਂ ਦਾ ਭਾਰਤ ਫਿਕਸ ਕਰ ਦਿੰਦੇ ਆ ਕਿ ਇਸ ਤੋਂ ਬਿਯੋਂਡ ਇਹੀ, ਜਿਹਨੂੰ ਬਜ਼ੁਰਗਾਂ ਦੀ ਸਾਡੀ ਜਨਰੇਸ਼ਨ ਵੀ ਉਹਨੂੰ ਹਿੰਦੁਸਤਾਨੀ ਕਹਿੰਦੇ ਸੀ ਇਹਨਾਂ ਲੋਕਾਂ ਨੂੰ, ਔਰ ਇਹੀ ਹੁੰਦਾ ਸੀ ਕਿ ਵੀ ਪੂਰਬੀ ਜਾਂ ਹਿੰਦੁਸਤਾਨੀ ਲਫ਼ਜ਼ ਇਹ ਆਮ ਸੀ ਇਹ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਦੇ ਲਈ। ਪੰਜਾਬ ਨੂੰ ਆਪਣਾ ਦੇਸ਼ ਕਹਿੰਦੇ ਸੀ, ਔਰ ਜਦੋਂ ਇਹ ਵੀ ਹੈ ਕਿ ਭਾਈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸੋ ਇਹੀ ਸੀ ਇਹਨਾਂ ਦਾ। ਤੇ ਹੁਣ ਜਦੋਂ ਕਿ ਇਹ ਆਪਣੇ ਅਖੰਡ ਭਾਰਤ ਦੇ ਨਾਂ ਥੱਲੇ ਅਫਗਾਨਿਸਤਾਨ ਤੋਂ ਲੈ ਕੇ ਬਰਮਾ ਤੱਕ ਔਰ ਸ੍ਰੀਲੰਕਾ ਤੋਂ ਲੈ ਕੇ ਦੂਸਰੇ ਖੂੰਜੇ ਤੱਕ ਜਿਹੜਾ ਉਹ ਆਪਣਾ ਸਾਰਾ ਹੀ ਅਖੰਡ ਭਾਰਤ, ਇਹ ਤਾਂ ਇੰਡੋਨੇਸ਼ੀਆ ਨੂੰ ਵੀ ਉਹਦਾ ਹਿੱਸਾ ਬਣਾਉਣਾ ਚਾਹੁੰਦੇ ਨੇ। ਪਿਛਲੇ ਦਿਨਾਂ 'ਚ ਹੀ RSS ਦਾ ਇੱਕ ਲੀਡਰ ਕਹਿ ਰਿਹਾ ਸੀ ਦੁਨੀਆ ਦਾ ਐਸਾ ਕਿਹੜਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਰਾਮਲੀਲਾ ਮਨਾਈ ਜਾਂਦੀ ਹੈ, ਮੁਸਲਮਾਨ ਪਾਤਰ ਰਾਮ ਜੀ ਦਾ ਔਰ ਬਾਕੀਆਂ ਦਾ ਰੋਲ। ਸੋ ਉਹ ਅਜੇ ਵੀ ਉਹਨੂੰ ਇੰਡੋਨੇਸ਼ੀਆ ਨੂੰ ਵੀ ਜਿਹੜਾ ਉਹ ਰਾਮ ਜੀ ਦੇ ਨਾਲ ਜੋੜ ਕੇ ਉਹ ਅਖੰਡ ਭਾਰਤ ਹਿੰਦੂਤਵਾ ਦੇ ਨਾਲ ਹੀ ਜਿਹੜਾ ਉਹ ਜੋੜਨਾ ਚਾਹੁੰਦੇ ਨੇ। ਸੋ ਅਸੀਂ ਤਾਂ ਭਾਈ ਇਹਨਾਂ ਨੂੰ ਜਿਹੜਾ ਹੈ ਉਹ ਯਾਦ ਦਹਾਨੀ ਕਰਵਾਉਂਦੇ ਆ ਕਿ ਤੁਹਾਡੀ ਜਿਹੜੀ ਤੁਸੀਂ ਨਮੋ ਨਮੇ ਵਾਲੇ ਹੋ, ਔਰ ਨਮੋ ਨਮੇ ਜ਼ਾਹਰ ਹੈ ਸੰਸਕ੍ਰਿਤ ਜ਼ਬਾਨ ਹੈ, ਔਰ ਇਹਨਾਂ ਦਾ ਗੰਗਾ ਜਮਨੀ ਤਹਿਜ਼ੀਬ ਜਾਂ ਬ੍ਰਾਹਮਣਵਾਦੀਆਂ ਦੀ ਲੈਂਗੁਏਜ ਤਾਂ ਸੰਸਕ੍ਰਿਤ ਹੀ। ਸਾਰੇ ਹਿੰਦੁਸਤਾਨ 'ਚ 16,000 ਲੋਕ ਸੰਸਕ੍ਰਿਤ ਬੋਲਣ ਵਾਲੇ ਨੇ, ਅਸੀਂ ਤਾਂ ਫਿਰ ਵੀ ਇਹਨਾਂ ਨੂੰ ਸੰਸਕ੍ਰਿਤ ਦੇ ਦਿੱਤੀ ਹੈ ਕਿ ਭਾਈ ਚਲੋ ਤੁਸੀਂ ਆਪਣਾ ਨਮੋ ਨਮਾ ਉੱਥੇ ਕਰਦੇ ਰਹੋ। ਸੋ ਰਾਦਰ ਇਹ ਦਰਾਵੜ ਸਿਵਲਾਈਜੇਸ਼ਨ ਹੋਏ, ਨਾਰਥ ਈਸਟ ਦੀ ਹੋਏ, ਬਾਕੀਆਂ ਦੀ ਕੌਮੀਅਤ ਹੋਏ, ਉਹਨਾਂ ਨੂੰ ਅਸੀਂ ਇਹਨਾਂ ਤੋਂ ਸੇਵ ਕਰਦੇ ਹਾਂ। ਸੋ ਜੇ ਇਹ ਗੱਲ ਕਿਸੇ ਨੂੰ ਬਹੁਤੀ ਸਮਝ ਨਹੀਂ ਆਉਂਦੀ ਤੇ ਫਿਰ ਇਹ ਹੁਣ ਅਸੀਂ ਇਹ ਜੋਕ ਨੂੰ ਟਰਾਂਸਲੇਟ ਤਾਂ ਨਹੀਂ ਕਰ ਸਕਦੇ ਜਾਂ ਜੋਕ ਦੀ ਵਿਆਖਿਆ ਨਹੀਂ ਕਰ ਸਕਦੇ। ਬਿਲਕੁਲ। ਦੂਸਰਾ ਪਾਰਟ, ਜਦੋਂ ਅਸੀਂ ਇੱਕ ਗੱਲ ਅਸੀਂ ਇਹ ਵੀ ਕਲੀਅਰ ਕਰ ਦਈਏ ਵੀ ਜਿੱਥੋਂ ਤੱਕ ਕਿਸੇ ਦਾ ਫੇਥ ਹੈ, ਆਸਥਾ ਜਿਹਦੇ ਲਈ ਲਫ਼ਜ਼ ਕਹਿ ਕੇ ਸੁਪਰੀਮ ਕੋਰਟ ਨੇ 5.5 ਸਦੀਆਂ ਪੁਰਾਣੀ ਮਸੀਤ ਨੂੰ ਜਿਹੜਾ ਉਹ ਢਾਹ ਢੇਰੀ ਕਰਨ ਵਾਲੇ ਵੀ ਸਾਰੇ ਬਰੀ ਕਰ ਦਿੱਤੇ, ਥਾਂ ਵੀ ਉਹਨਾਂ ਦੇ ਹਵਾਲੇ ਕਰ ਦਿੱਤੀ ਕਿ ਭਾਈ ਇਹ ਆਸਥਾ ਦਾ ਮਾਮਲਾ ਹੈ, ਭਾਵੇਂ ਨਾ ਕੋਈ ਜ਼ਮੀਨ ਦਾ ਟਾਈਟਲ ਹੈ ਨਾ ਕੋਈ ਸਬੂਤ ਹੈ। ਹੁਣ ਜੇ ਇਹਨਾਂ ਨੂੰ ਇਸ ਗੱਲ ਦਾ ਖਿਆਲ ਨਹੀਂ ਆਇਆ ਕਿ 5.5 ਸਦੀਆਂ ਵੀ ਤਾਂ ਕਿਸੇ ਦੀ ਆਸਥਾ ਸੀ ਉੱਥੇ, ਜੇ ਇਹਨਾਂ ਦੀ ਗੱਲ ਵੀ ਮੰਨ ਲਈ ਜਾਏ ਤੇ ਜਿਨ੍ਹਾਂ ਹਜ਼ਾਰਾਂ ਬੁੱਧਿਸਟ ਸਤੂਪਿਆਂ ਨੂੰ, ਬੁੱਧਿਸਟ ਮੱਠਾਂ ਨੂੰ ਢਾਹ ਕੇ ਜਾਂ ਕਈ ਥਾਵਾਂ ਤੇ ਤਾਂ ਢਾਏ ਵੀ ਨਹੀਂ ਨੇ, ਅੱਜ ਵੀ ਉਹਨਾਂ ਦੀ ਉਸ ਪਾਲੀ ਡਾਇਲੈਕਟ 'ਚ ਲਿਖਿਆ ਹੋਇਆ ਹੈ ਬੁੱਧ ਦੀਆਂ ਮੂਰਤੀਆਂ ਬਾਹਰ ਸੁੱਟ ਕੇ ਭਿਕਸ਼ੂਣੀਆਂ ਨੂੰ ਮਾਰ ਕੇ ਉੱਥੇ ਸ਼ਿਵਲਿੰਗ ਰੱਖ ਦਿੱਤੇ ਹੋਏ ਨੇ। ਤੇ ਉਦੋਂ ਵੀ ਤਾਂ ਕਿਸੇ ਦੀ ਆਸਥਾ ਦਾ ਮਾਮਲਾ ਸੀ। ਪਰ ਜੇ ਅਸੀਂ ਇਸ ਡਿਬੇਟ ਦੇ ਵਿੱਚ ਨਾ ਵੀ ਜਾਈਏ, ਔਰ ਅਸੀਂ ਆਲਰੇਡੀ ਗੱਲ ਕਰਕੇ ਹਟੇ ਹਾਂ ਕਿ ਵੀ ਇੱਕ ਪਾਸੇ ਹੁਣ ਜੇ ਇੰਡੀਆ ਦਾ ਐਂਬੈਸਡਰ ਪਾਕਿਸਤਾਨ 'ਚ ਜੇ ਬਿਸਾਰੀਆ ਆਪਣੀ ਕਿਤਾਬ 'ਚ ਕਹਿੰਦਾ ਹੈ ਕਿ ਵੀ ਇੰਨੀਆਂ ਪੁਲਵਾਮਾ, ਬਾਲਾਕੋਟ, ਆਰਟੀਕਲ 370 ਖਤਮ ਕਰਨਾ, ਇਹ ਸਾਰਾ ਜਿਹੜਾ ਇਹਦੇ ਬਾਵਜੂਦ ਜਿਹੜਾ ਕਰਤਾਰਪੁਰ ਕੋਰੀਡੋਰ ਖੁੱਲਿਆ ਤੇ ਇਹ ਮਿਰੈਕਲ ਹੀ ਸੀ, ਜੇ ਡਿਵਾਈਨ ਹੈਂਡ ਹੈ ਜਿਹਦੇ ਬਿਨਾ ਪੋਸੀਬਲ ਨਹੀਂ ਹੈ। ਪਰ ਤੁਸੀਂ ਇਹ ਵੀ ਦੇਖੋ ਕਿ ਵੀ ਉਹੀ 9 ਨਵੰਬਰ 2019 ਜਿਸ ਦਿਨ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਜਾਂਦਾ, ਵੀਕਐਂਡ ਹੈ, ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲੇ ਨੇ, ਸੁਪਰੀਮ ਕੋਰਟ ਡਿਸੀਜਨ ਦੇ ਰਿਹਾ ਹੈ 5.5 ਸਦੀਆਂ ਪੁਰਾਣੀ ਜਿਹੜੀ ਬਾਬਰੀ ਮਸਜਿਦ ਹੈ ਉਸ ਨੂੰ ਮੰਦਿਰ ਬਣਾਉਣ ਦਾ ਫੈਸਲਾ 9 ਨਵੰਬਰ ਨੂੰ ਦਿੱਤਾ ਗਿਆ, ਕਿਉਂਕਿ ਨਾ ਉਹ ਕਰਤਾਰਪੁਰ ਕੋਰੀਡੋਰ ਨੂੰ ਰੋਕ ਸਕੇ। ਡਿਵਾਈਨ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੁਣ ਤਾਂ ਮੰਨ ਹੀ ਲਿਆ ਕਿ ਭਾਈ ਜਿਹੜਾ ਅਕਾਲ ਪੁਰਖ ਸਿੱਖਾਂ ਦੇ ਨਾਲ ਖਲੋਤਾ ਹੈ ਔਰ ਬਾਬੇ ਨਾਨਕ ਨੇ ਆਪਣਾ ਉਹ ਥਾਂ ਜੱਗ ਪ੍ਰਗਟ ਕੀਤਾ ਦੁਨੀਆ ਦੇ ਸਾਹਮਣੇ। ਲੇਕਿਨ ਇਹਨਾਂ ਦੀ ਕਰਤੂਤ ਇਹ ਸੀ ਕਿ ਇਹਨਾਂ ਨੂੰ ਲੱਗਾ ਕਿ ਵੀ ਈਵਨ ਇਸ ਦਿਨ ਨੂੰ ਵੀ ਉਹਨਾਂ ਨੇ ਕਿਵੇਂ ਡਿਲੂਟ ਕੀਤਾ ਕਿ ਬਾਬਰੀ ਮਸਜਿਦ ਨੂੰ ਢਾਣ ਦੀ ਜਸਟੀਫਿਕੇਸ਼ਨ ਔਰ ਉਹਨੂੰ ਹਿੰਦੂਆਂ ਦੇ ਹਵਾਲੇ ਕਰਕੇ ਮੰਦਿਰ ਬਣਾਉਣ ਦਾ ਜਿਹੜਾ ਡਿਸੀਜਨ ਹੈ ਇਹ
ਕੋਰਟ ਖੋਲ ਕੇ ਉਸ ਦਿਨ, ਕਿਉਂਕਿ ਵੀਕਐਂਡ ਸੀ, ਸੁਪਰੀਮ ਕੋਰਟ ਦਾ ਰੂਟੀਨ ਨਹੀਂ ਹੈ, ਉਹ ਉਸ ਦਿਨ ਹੀ ਦਿੱਤਾ ਗਿਆ। ਹੁਣ ਇਹ ਵੀ ਤੁਸੀਂ ਮੰਨ ਲਓ ਕਿ ਵੀ ਉਹਨਾਂ ਨੇ ਕਿਹਾ ਜੀ ਮੁਸਲਮਾਨਾਂ ਨੂੰ ਵੀ ਕੁਝ ਦੇ ਦਿਓ, 5 ਏਕੜ ਜ਼ਮੀਨ ਇਹਨਾਂ ਨੂੰ ਕਿਤੇ ਦੇ ਦਿਓ, ਪਤਾ ਨਹੀਂ ਕਿੰਨੇ ਮੀਲ ਦੂਰ ਜਾ ਕੇ ਕਿੱਥੇ ਦਿੱਤੀ ਹੈ, ਉਹ ਉਹਨਾਂ ਦਾ ਆਪਣਾ ਇੱਕ ਪਾਰਟ ਹੈ। ਹੁਣ ਬਹੁਤਿਆਂ ਨੂੰ ਸੀ ਵੀ ਚਲੋ ਗੱਲ ਮੁੱਕ ਗਈ, ਇਹਨਾਂ ਨੂੰ ਇੰਨਾ ਘੱਟੋ ਘੱਟ ਸਿਆਸੀ ਲਾਹਾ ਉਹਨਾਂ ਨੇ ਲੈ ਲਿਆ, ਬਾਬਰੀ ਮਸਜਿਦ, ਰਥ ਯਾਤਰਾ, ਅਡਵਾਨੀ ਸਰਕਾਰ ਬਣ ਗਈ। ਇੱਕ ਪਾਸੇ ਤਾਂ ਇਹਨਾਂ ਨੇ, ਉਹ ਦੂਜੇ ਪਾਸੇ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ, ਉਹ ਤਾਂ ਲੱਗ ਹੀ ਰਹੇ ਨੇ। ਪਰ ਇਹ 2019 ਤੋਂ ਹੁਣ ਅਸੀਂ 2024 22 ਜਨਵਰੀ ਦੀ ਗੱਲ ਕਰ ਰਹੇ ਹਾਂ, ਜਿਸ ਦਿਨ ਪ੍ਰਾਣ ਪ੍ਰਤਿਸ਼ਠਾ ਲਫ਼ਜ਼ ਜਿਹੜਾ ਉਹ ਕਹਿ ਕੇ ਕਿ ਆਈਡਲਸ ਰਾਮ ਜੀ ਦੇ, ਔਰ ਪਤਾ ਨਹੀਂ ਸੀਤਾ ਵੀ ਵਿੱਚ ਹੈ ਵਿਚਾਰੀ ਕਿ ਨਹੀਂ, ਜਾਂ ਲక్ష్మణ ਹੈ, ਕਿਹਦੀਆਂ ਮੂਰਤੀਆਂ ਨੇ, ਕੀ ਹੈ, ਕਿੰਨੇ 100 ਕਰੋੜ ਸਰਕਾਰੀ ਲੈਵਲ ਦੇ ਉੱਤੇ, ਕਿਉਂਕਿ ਲੋਕਾਂ ਨੇ ਤਾਂ ਠੀਕ ਕਿਹਾ, ਮਹਿਬੂਬਾ ਮੁਫਤੀ ਨੇ ਉਹਨੇ ਕਿਹਾ ਜੀ ਤੁਹਾਡੇ ਸਾਈਡ ਤੋਂ ਕੋ ਮੰਗੇ ਗਏ। ਲੇਕਿਨ ਇਸ ਪੀਰੀਅਡ 'ਚ ਜੇ ਅਸੀਂ 5 ਸਾਲ 'ਚ ਦੇਖੀਏ, ਕਿੰਨੇ ਸਮਾਗਮ ਜਿਹੜੇ ਨੇ ਉਹਦੇ ਨਾਂ ਥੱਲੇ ਕਰ ਚੁੱਕੇ ਨੇ ਸਰਕਾਰੀ ਲੈਵਲ ਦੇ ਉੱਤੇ, ਔਰ ਉਹਦੇ 'ਚ ਮੋਦੀ ਨੂੰ ਹੀ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ, ਔਰ ਬਹੁਤ ਸਾਰੇ ਈਵਨ ਜਿਹੜੇ ਇਹਨਾਂ ਦੇ ਥੋੜੇ ਬਹੁਤ ਇਮਾਨਦਾਰ ਹਿੰਦੂ ਇੰਡੀਅਨ ਨੈਸ਼ਨਲਿਸਟ ਹੀ ਨੇ ਭਾਵੇਂ, ਉਹ ਇਹ ਕਹਿੰਦੇ ਨੇ ਜੀ ਰਾਮ ਜੀ ਤਾਂ ਵਿਚਾਰੇ ਉਹ ਤਾਂ ਅਯੁੱਧਿਆ ਤੇ ਕਦੋਂ ਤੋਂ ਗਾਇਬ ਹੋ ਗਏ, ਜਦੋਂ ਤੋਂ ਮੋਦੀ ਆਇਆ। ਹੁਣ ਤਾਂ ਰਾਮ ਜੀ ਤਾਂ ਉੱਥੇ ਹੀ ਸੀ, 5 ਸਦੀਆਂ ਤੋਂ ਉੱਥੇ ਹੀ ਬੈਠੇ ਸੀ, ਉਹ ਕਿਤੇ ਗਏ ਤਾਂ ਨਹੀਂ। ਪਰ ਇਹ ਜਦੋਂ ਦਾ ਮੋਦੀ ਆਇਆ, ਇਹ ਕਹਿੰਦਾ ਵੀ ਇਹ ਆਪ ਬਹਿ ਗਿਆ ਉੱਥੇ, ਤੇ ਰਾਮ ਜੀ ਜਿਹੜੇ ਨੇ ਉਹ ਗਾਇਬ ਕਰਤੇ ਨੇ ਉਹਨਾਂ ਨੇ। ਹੁਣ ਈਵਨ ਜਿਹੜਾ 22 ਜਨਵਰੀ ਦਾ ਇਹ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਇਨੋਗਰਲ ਫੰਕਸ਼ਨ, ਇਹਨੂੰ ਇੰਨਾ ਜ਼ਿਆਦਾ ਪੋਲਿਟਿਸਾਈਜ਼ ਕਰ ਦਿੱਤਾ ਗਿਆ ਹੈ, ਇਨਵੀਟੇਸ਼ਨ ਦੇਣ ਦੇ ਨਾਂ ਥੱਲੇ, ਦੂਸਰੇ ਦੇ ਨਾਂ ਥੱਲੇ, ਔਰ ਗਲੋਬਲੀ। ਹੁਣ ਕੱਲ ਹੀ ਮੈਂ ਦੇਖ ਰਿਹਾ ਸੀ ਜੀ, ਹਿਊਸਟਨ 'ਚ ਹਿੰਦੂਆਂ ਨੇ ਕਾਰ ਰੈਲੀ ਕੀਤੀ ਇਨ ਮੈਮਰੀ ਆਫ, ਕਿ ਜਿਹੜਾ 22 ਜਨਵਰੀ ਨੂੰ ਉੱਥੇ ਉਹਨਾਂ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਕਿੰਨੀਆਂ ਸਪੈਸ਼ਲ ਹਵਾਈ ਅੱਡਾ ਬਣਾਤਾ ਇਹ ਜੀ, ਵਾਲਮੀਕੀ ਜੀ ਦੇ ਨਾਂ ਥੱਲੇ ਹੈ ਹਵਾਈ ਅੱਡਾ, 1000 ਗੱਡੀਆਂ ਚੱਲ ਰਹੀਆਂ ਨੇ। ਅਯੁੱਧਿਆ ਦਾ ਬਜਟ ਹੁਣ ਇੰਨੇ ਦਾ ਇੰਨਾ ਹੋ ਗਿਆ, ਇਹਦੇ 'ਚ ਅਗਲੇ 6 ਮਹੀਨੇ 'ਚ ਇੰਨੇ ਟੂਰਿਸਟ ਆਣਗੇ, ਫਿਰ 22 ਕਰੋੜ ਟੂਰਿਸਟ ਯੂਪੀ ਦੇ ਵਿੱਚ, ਜਿੰਨੇ ਯੂਪੀ ਦੀ ਆਬਾਦੀ ਹੈ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੇ ਨੇ ਉਹ ਗਿਣਤੀ ਸ਼ੁਰੂ। ਇੱਕ ਤਾਂ ਉਹ ਚੱਲ ਰਿਹਾ ਕਿ ਜੀ ਜਿਵੇਂ ਇਹ ਇੱਕ ਨਵਾਂ ਦੌਰ ਪ੍ਰਗਟ ਹੋਇਆ। ਹਾਲਾਂਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਜੋ ਉਹਨਾਂ ਦਾ ਨਿਸ਼ਾਨਾ ਸੀ ਹਿੰਦੂ ਰਾਸ਼ਟਰ ਦਾ, ਉਹਦੇ ਬਿਲਕੁਲ ਕਰੀਬ ਆ ਗਏ ਨੇ। ਔਰ ਜੇ ਤੁਸੀਂ ਇਸ ਮੰਦਰ ਦੀ ਸੋ ਕਾਲਡ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਇਹ ਸਾਰੀ ਪੋਪ ਲੀਲਾ ਨੂੰ ਦੇਖੋ, ਤੇ ਇਹ ਡੈਕਲੇਰੇਸ਼ਨ ਆਫ ਹਿੰਦੂ ਰਾਸ਼ਟਰ ਹੀ ਹੈ। ਕੋਈ ਵਿਰੋਧ ਕਰਨ ਦੀ ਹਿੰਮਤ ਹੀ ਨਹੀਂ ਕਰਦਾ ਕਿ ਵੀ ਤੁਸੀਂ ਟੈਕਸ ਪੇਅਰਸ ਮਨੀ, ਪ੍ਰਾਈਮ ਮਿਨਿਸਟਰ ਇਹ ਹਿੰਦੂਆਂ ਦਾ ਹੈ ਜਾਂ ਮੁਲਕ ਦਾ ਹੈ, ਬਾਕੀ ਮਿਨਿਸਟਰ ਸਾਰੀ ਮਸ਼ੀਨਰੀ ਉਹਨੂੰ ਪ੍ਰਮੋਟ ਕਰਨ ਤੇ ਲੱਗੀ ਹੋਈ ਹੈ ਸਾਰਿਆਂ ਨੂੰ। ਹਾਲਾਂਕਿ ਈਵਨ ਉਹਨਾਂ ਦਾ ਹੀ ਆਪਣਾ ਜਗਤ ਗੁਰੂ ਸ਼ੰਕਰਾਚਾਰੀਆ, ਉਹਨੇ ਇਸ ਦੇ ਉੱਤੇ ਕਾਫੀ ਸਖਤ ਲਾਈਨ ਲਈ ਹੈ। ਔਰ ਇਹਨਾਂ ਦੀ ਅੱਜ, ਹਾਲਾਂਕਿ ਖਬਰ ਤਾਂ ਕਈ ਦਿਨਾਂ ਦੀ ਚੱਲ ਰਹੀ ਸੀ, ਪਰ ਅੱਜ ਉਹਨੂੰ ਹਿੰਦੂ ਨੇ ਵੀ ਕਵਰ ਕੀਤਾ ਹੈ। ਔਰ ਇਹ ਨੇ ਨਿਸ਼ਚਲਾਨੰਦ ਸਰਸਵਤੀ ਸ਼ੰਕਰਾਚਾਰੀਆ, ਉਹਨੇ ਕਿਹਾ ਕਿ ਵੀ ਮੋਦੀ ਦਾ ਹੈ, ਉਹਨਾਂ ਨੇ ਕਿਹਾ ਵੀ ਮੋਦੀ ਡੂਇੰਗ ਦਾ ਕੰਸੀਗ੍ਰੇਸ਼ਨ ਪੂਜਾ ਐਟ ਦਾ ਟੈਂਪਲ ਐਂਡ ਹੀ ਸੈਡ he would not go to Ayodhya in that। ਉਹਨੇ ਕਿਹਾ ਇਹ ਮੋਦੀ ਕਰ ਰਿਹਾ ਉੱਥੇ ਸਾਰਾ ਕੁਝ, ਉਹ ਰਾਮ ਤਾਂ ਵਿੱਚੋਂ ਹੀ ਗਾਇਬ। ਉਹਨੇ ਕਿਹਾ ਮੈਂ ਨਹੀਂ ਉੱਥੇ ਜਾਣਾ ਹੈ। ਔਰ ਉਹਦਾ ਬਿਲਕੁਲ ਨਿਸ਼ਚਲਾਨੰਦ ਸਰਸਵਤੀ ਇਹ 145ਵੇਂ ਜਗਤ ਗੁਰੂ ਸ਼ੰਕਰਾਚਾਰੀਆ ਨੇ ਪੁਰਵਾਮਨੀਆ ਗੋਵਰਧਨਾ ਪੀਠਮ ਆਫ ਪੁਰੀ, ਉੜੀਸਾ, ਜਗਨਨਾਥਪੁਰੀ ਮੇਨ ਇਹਨਾਂ ਦਾ ਹੈ, ਉਹਦੇ ਉਹ ਸ਼ੰਕਰਾਚਾਰੀਆ ਨੇ ਉਹਨੇ ਰਿਜ਼ੈਂਟਮੈਂਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੋਦੀ ਡੂਇੰਗ ਦਾ ਕੰਸੀਗ੍ਰੇਸ਼ਨ ਪੂਜਾ ਐਟ ਦਾ ਰਾਮ ਟੈਂਪਲ ਐਂਡ ਹੀ ਸੈਡ ਹੀ ਵੁਡ ਨਾਟ ਗੋ ਟੂ ਅਯੁੱਧਿਆ ਇਨ ਦੈਟ ਕੇਸ। ਔਰ ਐਗਜ਼ੈਕਟਲੀ ਉਹਦੇ ਲਫ਼ਜ਼ ਨੇ ਸ਼ੰਕਰਾਚਾਰੀਆ ਦੇ, ਮੋਦੀ ਜੀ मोदी जी लोक अर्पण करेंगे, मूर्ति को स्पर्श करेंगे, फिर मैं वहां क्या ताली बजाने जाऊंगा। उन्होंने कहा मैं ताड़ियां मारांगा उत्थे भी मैं शंकराचार्य है भी ਉਹਦਾ मूर्ति भी उन्हें खोलनी है, स्पर्श भी उन्हें करना है। तो मैं कहता हूं उत्थे I will not go there to clap। और फिर he said people need to think that what remained for the dharmacharya
ਟੂ ਡੂ ਇਨ ਅਯੁੱਧਿਆ ਇਫ ਦਾ ਪ੍ਰਾਈਮ ਮਿਨਿਸਟਰ ਵਾਸ ਡੂਇੰਗ ਐਵਰੀਥਿੰਗ। ਉਹਨੇ ਕਿਹਾ ਜੇ ਸਭ ਕੁਝ ਮੋਦੀ ਨੇ ਹੀ ਕਰਨਾ ਹੈ ਤੇ ਜਿਹੜੇ ਧਰਮਾਚਾਰੀਆ ਨੇ ਮੇਰੇ ਵਰਗੇ ਸ਼ੰਕਰਾਚਾਰੀਆ ਉਹਨਾਂ ਦਾ ਕੀ ਕੰਮ ਰਹਿ ਗਿਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਯੋਗਾ ਵੀ ਕਰ ਰਿਹਾ, ਦੂਜਾ ਵੀ ਕਰ ਰਿਹਾ, ਪਰ ਪ੍ਰਾਣ ਪ੍ਰਤਿਸ਼ਠਾ ਉਹਦਾ ਕੰਮ ਨਹੀਂ ਹੈ, ਇਹ ਸਾਧੂ ਸੰਤਾਂ ਦਾ ਕੰਮ ਹੈ। ਔਰ ਉਹਨੇ ਕਿਹਾ ਜੀ ਇਹ ਟ੍ਰੈਡੀਸ਼ਨਸ ਆਰ ਨਾਟ ਬੀਇੰਗ ਫੋਲੋਡ in the consecration ceremony of Ram temple in Ayodhya. In India, the king, political leaders and the religious leaders have always been separate, but now the political leader is being made the religious leader. ਉਹਨੇ ਕਿਹਾ ਸਭ ਧਰਮ ਗੁਰੂ ਹੋਰ ਹੁੰਦੇ ਨੇ, ਰਾਸ਼ੀ ਉਹੀ ਬਣ ਗਿਆ, ਸ਼ੰਕਰਾਚਾਰਿਆ ਹੀ ਬਣ ਗਿਆ ਹੈ। This is against tradition and it is being done for political gains, ਕਿ ਸਿਆਸੀ ਲਾਭ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ। ਔਰ ਇਹ ਜਿਹੜਾ ਉਹਨਾਂ ਨੂੰ ਇਹ ਸਾਰਾ ਇਸ ਦੇ ਉੱਤੇ ਇਹ ਸਾਰੀ ਖਬਰ ਹੈ। ਫਿਰ ਇਕੱਲਾ ਇਹੀ ਨਹੀਂ, ਪਹਿਲਾਂ ਤਾਂ ਇਹ ਸੀ ਕਿ ਜੀ ਜਿਹੜਾ ਅਡਵਾਨੀ ਔਰ ਮੁਰਲੀ ਮਨੋਹਰ ਜੋਸ਼ੀ ਉਹ ਵੀ ਨਹੀਂ ਜਾਣਗੇ ਕਿਉਂਕਿ ਬਹੁਤ ਬਜ਼ੁਰਗ ਹੋ ਗਏ। ਵਿਸ਼ਵ ਹਿੰਦੂ ਕੌਂਗਰਸ 'ਚ ਅਸੀਂ ਤੁਹਾਡੇ ਨਾਂ ਇਸ ਲਈ ਰਹਿ ਰਹੇ ਹਾਂ ਕਿ ਤੁਸੀਂ ਨਾ ਆਓ। ਹੁਣ ਕਿਸੇ ਨੂੰ ਲੱਗਾ ਵੀ ਨਹੀਂ ਇਹ ਤਾਂ ਉਹ ਨਾ ਕੋਈ ਪਾ ਦੇਣ ਪੰਗਾ। LK ਅਡਵਾਨੀ will attend consecration ceremony of Ram temple, ਕਿ ਉਹ ਜਿਹੜਾ ਇਹਨਾਂ ਦਾ ਨੁਮਾਇੰਦਾ ਸੀ ਕਹਿੰਦਾ ਮੈਂ ਗਿਆ ਤੇ ਉਹਨੇ ਮੈਨੂੰ ਤਾਂ ਇਹੀ ਪੁੱਛਿਆ ਕਿ ਜੀ ਦੱਸੋ ਮੈਂ 92 ਸਾਲਾਂ ਦਾ ਜਾਂ ਜਿੰਨੀ ਵੀ ਉਹਦੀ ਉਮਰ ਹੈ ਵੀ ਮੇਰੇ ਜਿਹੜੀ ਇਹ ਜਾਣ ਦਾ ਰਸਤਾ ਕੀ ਹੈ ਤੇ ਆਉਣ ਦਾ ਰਸਤਾ ਕੀ ਹੈ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਇਹ ਪੂਰਾ ਤਾਮ ਝਾਮ ਦੇ ਨਾਲ ਮੋਦੀ ਨੂੰ ਹੀ ਰਾਮ ਜੀ ਦਾ ਅਵਤਾਰ ਬਣਾ ਦਿੱਤਾ। ਹੁਣ ਜੋ ਇਸ ਵੇਲੇ ਜੇ ਤੁਸੀਂ ਉਹ ਸਾਰੇ ਨੈਰੇਟਿਵ ਨੂੰ ਦੇਖੋ ਜਿਵੇਂ ਬਿਲਡ ਕੀਤਾ ਜਾ ਰਿਹਾ, ਇਹ ਜਿਹੜਾ ਉਹ ਮੋਦੀ ਨੂੰ ਹੀ ਰਾਮ ਦੀ ਰੀਇਨਕਾਰਨੇਸ਼ਨ ਦੇ ਤੌਰ ਤੇ ਸਥਾਪਿਤ ਕਰ ਰਹੇ ਨੇ। ਔਰ ਦੂਸਰੇ ਪਾਸੇ ਦੇਖਣ ਲਈ ਕਿ ਮੁਸਲਮਾਨ ਮੁਲਕਾਂ ਦੇ ਵਿੱਚ ਰਿਜ਼ੈਂਟਮੈਂਟ ਜਾਂ ਮੁਸਲਮਾਨਾਂ 'ਚ ਦੇਖੋ 20 ਕਰੋੜ ਮੁਸਲਮਾਨ ਨੇ, ਐਨ ਕੋਈ ਕੰਨ 'ਚ ਪਾਇਆ ਨਹੀਂ ਰੜਕਦਾ। ਸਿੱਖਾਂ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਨਕਲੀ ਨਿਹੰਗ ਵੀ ਉਹਨਾਂ ਕੱਢ ਲਿਆ, ਜਿਵੇਂ ਲੰਗਰ ਲਾਣਾ ਜਾਣਗੇ ਵੀ ਉਦਾਂ ਦੇ ਨਾਮਧਾਰੀ। ਔਰ ਦਿੱਲੀ ਦੇ ਇਹ ਵੀ ਮਨਜਿੰਦਰ ਸਿਰਸਾ ਕਾਲਕਾ ਕੂਲਕਾ ਜਾਣਗੇ। ਔਰ ਉਹਨਾਂ ਨੇ ਇੱਕ ਹੋਰ ਜਿਹੜੀ ਹੈ ਉਹ ਗੂਗਲੀ ਛੱਡੀ ਹੈ ਉਹਨਾਂ ਦੇ ਅਯੁੱਧਿਆ ਮੰਦਿਰ ਵਾਲਿਆਂ ਨੇ। ਉਹਨਾਂ ਨੇ ਜਥੇਦਾਰ ਅਕਾਲ ਤਖਤ ਨੂੰ ਵੀ ਸੱਦਾ ਭੇਜਿਆ ਕਿ ਤੁਸੀਂ ਸ਼ਮੂਲੀਅਤ ਕਰੋ। ਹੁਣ ਦੇਖੋ ਇਹ ਬਾਦਲ ਐਂਡ ਕੰਪਨੀ ਕੀ ਉਹ ਜਥੇਦਾਰ ਦੇ ਨਾਂ ਥੱਲੇ ਕਿਹਨੂੰ ਅੱਗੋਂ ਭਜਵਾਉਂਦੇ ਨੇ। ਪਰ ਉਹ ਇਧਰ ਇਹ ਪੋਲੀਟੀਕਲ ਗੇਮ ਖੇਡ ਦੇਖੋ ਜੀ, ਰਾਮ ਜੀ ਤਾਂ ਸਾਂਝੇ ਨੇ ਸਭ ਦੇ ਜੀ। ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਸੱਦਿਆ। ਦੂਸਰੇ ਪਾਸੇ ਉਹ ਮੋਮੋ ਠੱਗਣੀ ਫੱਫਾ ਕੁੱਟਣ ਸਮ੍ਰਿਤੀ ਇਰਾਨੀ ਉਹ ਲੈ ਕੇ ਆਪਣਾ ਇੱਕ ਡੈਲੀਗੇਸ਼ਨ ਉੱਥੇ ਮਦੀਨੇ ਪਹੁੰਚੀ ਹੋਈ ਹੈ। ਔਰ ਉਹਦੀਆਂ ਖਬਰਾਂ ਅਸੀਂ ਦੇਖਦੇ ਹਾਂ ਕਿ ਹਿਸਟੋਰੀਕਲ ਜਰਨੀ ਟੂ ਮਦੀਨਾ ਟੂਡੇ, ਵਨ ਆਫ ਦਾ ਇਸਲਾਮਸ ਹੋਲੀਐਸਟ cities included a visit to periphery of revered prophet's mosque al masjid al nabwi ਦਾ। ਔਰ ਇਹ ਪਹਿਲੀ ਵਾਰ ਹੈ ਵੀ ਇਹ ਸਿਰ ਕਟੀਆਂ ਜਨਾਨੀਆਂ ਹਿੰਦੁਆਣੀਆਂ ਉੱਥੇ ਜਿਹੜੀਆਂ ਨੇ ਮਦੀਨੇ ਦੀ ਮਸਜਿਦ ਔਰ ਦੂਜੇ 'ਚ ਉਹ ਜਿਹੜੇ ਸ਼ੇਖ ਨੇ ਉਹ ਲੈ ਕੇ ਇਹਨਾਂ ਨੂੰ ਫਿਰ ਰਹੇ ਨੇ ਉੱਥੇ। ਔਰ ਇਹ ਦੱਸ ਰਹੇ ਨੇ ਔਰ ਇਹ ਬਿਲਕੁਲ ਧਿਆਨ ਭਟਕਾਉਣ ਦਾ। ਔਰ ਇੱਧਰ ਇਹ ਗੱਲ ਚੱਲ ਰਹੀ ਹੈ। ਦੂਸਰੇ ਤੁਸੀਂ ਅੱਜ ਖਬਰ ਦੇਖੋਗੇ ਕਿਉਂਕਿ ਟਾਈਮਿੰਗ ਇਹਨਾਂ ਤੋਂ ਵੱਧ ਕੋਈ ਨਹੀਂ ਜਾਣਦਾ। Constitution bench likely to begin hearing over Aligarh Muslim University status. ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਆਈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਇਹ ਕੋਈ ਮਾਈਨੋਰਟੀ ਇੰਸਟੀਟਿਊਸ਼ਨ ਨਹੀਂ ਹੈ, ਇਹਦਾ ਸਟੇਟਸ ਖਤਮ ਕਰੋ। ਔਰ ਹਾਈ ਕੋਰਟ ਨੇ ਫੈਸਲਾ, ਇਲਾਹਾਬਾਦ ਹਾਈ ਕੋਰਟ ਨੇ ਇਹੀ ਲਾਈਨ ਦੇ ਉੱਤੇ ਦਿੱਤਾ। ਹੁਣ ਕਨਸਟੀਟਿਊਸ਼ਨ ਬੈਂਚ ਸੁਪਰੀਮ ਕੋਰਟ ਦਾ ਸੁਣਵਾਈ ਕਰੇਗਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਮਾਈਨੋਰਟੀ ਕਮਿਊਨਿਟੀ ਦੀ ਯੂਨੀਵਰਸਿਟੀ ਮਾਈਨੋਰਟੀ ਸਟੇਟਸ ਦੀ ਹੱਕਦਾਰ ਹੈ ਕਿ ਨਹੀਂ। ਔਰ ਸ਼ਾਇਦ ਬਹੁਤਿਆਂ ਨੂੰ ਲੱਗੇਗਾ ਜੀ ਚਲੋ ਅਸੀਂ ਅਲੀਗੜ੍ਹ ਤੋਂ ਕੀ ਲੈਣਾ ਹੈ ਨਹੀਂ ਹੈ। ਇਹ ਅਲਟੀਮੇਟਲੀ ਉਹੀ RSS ਦੀ ਲਾਈਨ ਜਿਹਦੇ ਚੋਂ ਕਹਿੰਦੇ ਨੇ ਇੱਥੇ ਕੋਈ ਮਾਈਨੋਰਿਟੀ ਨਹੀਂ ਰਹਿੰਦੀ ਇੰਡੀਆ 'ਚ, ਕੋਈ ਸਿੱਖ ਮੁਸਲਮਾਨ ਬੋਧੀ ਜੈਨੀ ਕੋਈ ਸਭ ਹਿੰਦੂ ਤੋਂ ਵੀ ਨੇ। ਔਰ ਵਾਂਸ ਇਹ ਅਲੀਗੜ੍ਹ ਦਾ ਸਟੇਟਸ ਖਤਮ ਹੋਇਆ ਜਿਹੜਾ ਹੋ ਸਕਦਾ ਜਿਸ ਕਿਸਮ ਦਾ ਚੰਦਰਚੂੜ ਔਰ ਕਨਸਟੀਟਿਊਸ਼ਨ ਬੈਂਚ ਫੈਸਲਾ ਦੇ ਰਹੇ ਨੇ, ਨੈਕਸਟ ਵਾਰੀ ਈਸਾਈ ਸੰਸਥਾਵਾਂ ਦੀ ਹੋਏਗੀ, ਸਿੱਖਾਂ ਦੀ ਹੋਏਗੀ ਜਿਹੜੀਆਂ ਅੱਜ ਅਸੀਂ ਸ਼੍ਰੋਮਣੀ ਕਮੇਟੀ ਦੇ ਥੱਲੇ ਆਪਣੇ ਕਾਲਜ ਜਾਂ ਦੂਜੇ ਬਣਾ ਕੇ ਔਰ ਅਸੀਂ ਇਹ ਕਹਿੰਦੇ ਹਾਂ ਜੀ ਇਹ ਮਾਈਨੋਰਟੀ ਯੂਨੀਵਰਸਿਟੀ ਹੈ, ਇਹ ਮਾਈਨੋਰਟੀ ਦੇ ਇਹ ਸਭ ਜਾਏਗਾ। ਔਰ ਤੁਸੀਂ ਟਾਈਮਿੰਗ ਦੇਖੋ, ਸਮ੍ਰਿਤੀ ਇਰਾਨੀ ਔਰ ਉਹ ਫੱਫੇ ਕੁੱਟਣਾ ਉੱਥੇ ਭੇਜੀਆਂ ਹੋਈਆਂ ਨੇ ਮਦੀਨਾ ਮਸਜਿਦ।
ਦਿੱਲੀ ਦੇ ਵਿੱਚ ਸੁਪਰੀਮ ਕੋਰਟ ਹੀਅਰਿੰਗ ਕਰ ਰਿਹਾ ਜੀ। ਕਿ ਜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਸਟੇਟਸ ਖਤਮ ਕਰੋ, ਤੇ ਉਧਰ ਮੋਦੀ ਜੀ ਅਵਤਾਰ ਬਣ ਕੇ ਚੰਗੀ ਗੱਲ ਹੋਏ ਕਿ ਵੀ ਜਿਵੇਂ ਰਾਮਚੰਦਰ ਜੀ ਉਤਰੇ ਸੀ ਜਦੋਂ ਉੱਥੋਂ ਲੰਕਾ ਤੋਂ ਆਏ, ਉਹਦੇ ਰਾਵਣ ਦਾ ਜਹਾਜ਼ ਚੋਰੀ ਕਰਕੇ ਪੁਸ਼ ਕਰਕੇ ਕੀ ਉਹਨੂੰ ਕਹਿੰਦੇ ਸੀ ਉੜਨ ਖਟੋਲਾ, ਨਹੀਂ ਤੇ ਮੋਦੀ ਵੀ ਐਵੇਂ ਉੜਨ ਖਟੋਲੇ 'ਚ ਹੀ ਉਤਰੇਗਾ। ਔਰ ਜੈ ਸ਼੍ਰੀ ਰਾਮ ਜਿਹੜੀ ਹੈ, ਜੈ ਭਗਵਾਨ ਮੋਦੀ। ਔਰ ਵੈਸੇ ਵੀ ਜਦੋਂ ਇਹਦੀ ਚੋਣ ਵੀ ਸੀ ਉਦੋਂ ਤੋਂ ਬਾਅਦ 'ਚ ਇਹਨਾਂ ਨੂੰ ਸਮਝ ਆਈ ਵੀ ਇਹ ਠੀਕ ਨਹੀਂ ਹੈ, ਨਾਰੇ ਹੀ ਇਹ ਲਵਾਉਂਦੇ ਸੀ, ਕਿਉਂਕਿ ਇੱਕ ਪਾਸੇ ਤਾਂ ਜੈ ਸ਼੍ਰੀ ਰਾਮ ਤਾਂ ਇਹਨਾਂ ਨੇ ਗ੍ਰੀਟਿੰਗ ਬਣਾਈ, ਪਰ ਸ਼ਿਵ ਜੀ ਦਾ ਜਦੋਂ ਇਹਨੂੰ ਇਨਵੋਕ ਕਰਦੇ ਨੇ ਤੇ ਹਰ ਹਰ ਮਹਾਦੇਵ ਇਹ ਕਹਿੰਦੇ ਨੇ, ਤਾਂ ਸੋ ਇਹ ਜਿਹੜਾ ਨੇ ਹਰ ਹਰ ਮੋਦੀ ਕਹਿਣ ਲੱਗ ਗਏ ਸੀ ਕਿ ਵੀ ਉਹਨਾਂ ਨੂੰ ਕੀ ਫਰਕ ਪੈਂਦਾ, ਉਹਨੂੰ ਨਾ ਬਿਠਾਇਆ ਇਹਨੂੰ ਬਿਠਾ ਦਿੱਤਾ। ਪਰ ਇਹ ਆਲਰੇਡੀ ਹਿੰਦੂ ਰਾਸ਼ਟਰ ਦਾ ਪੂਰੀ ਤਾਮ ਝਾਮ ਨਾਲ ਟੈਕਸ ਪੇਅਰ ਮਨੀ ਦੇ ਨਾਲ ਆਗਾਜ਼ ਹੋਣ ਜਾ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ ਟੀਵੀ 84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। VOTING ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨਾਲ ਲੱਗਦੇ ਸਮੁੰਦਰੀ ਟਾਪੂਆਂ ਦੀ ਮਾਲਾ ਮੁਲਕ ਮਾਲਦੀਵਜ਼ ਅੱਜਕੱਲ ਖੂਬ ਚਰਚਾ ਵਿੱਚ ਹੈ। ਔਰ ਸਾਡੀ ਭੈਣ ਅਮਨਜੋਤ ਕੌਰ ਨੇ ਆਪਣੀ ਸੰਖੇਪ ਲਿਖਤ ਵਿੱਚ ਲਿਖਿਆ ਹੈ ਕਿ ਭਾਰਤ ਨੂੰ ਪੱਛਮੀ ਦੇਸ਼ਾਂ ਨੇ ਤਾਂ ਟਕੇ ਵਾਲੀ ਥਾਂ ਤੇ ਰੱਖਿਆ ਹੀ ਹੈ, ਪਰ ਮਾਲਦੀਵਜ਼ ਨੇ ਭਾਰਤ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਮਾਲਦੀਵਜ਼ ਔਰ ਭਾਰਤ ਦੇ ਵਿੱਚ ਜਿਹੜਾ ਇਸ ਵੇਲੇ ਤਨਾਤਨੀ ਹੈ ਉਸ ਦਾ ਜ਼ਿਕਰ ਕਰਦੇ ਹਾਂ ਸ਼ੇਕਸਪੀਅਰ ਨੂੰ ਕੋਟ ਕੀਤਾ ਸੀ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਤੇ ਉਸ ਦੀ ਤਾਮ ਝਾਮ ਜਾਂ ਉਸ ਦਾ ਰੋਬ ਦਾਬ ਤਾਂ ਜਾ ਹੀ ਰਿਹਾ ਹੁੰਦਾ, ਜਿਹੜੇ ਇਮੀਡੀਏਟਲੀ ਉਹਦੇ ਆਲੇ ਦੁਆਲੇ ਹੁੰਦੇ ਨੇ ਉਹ ਵੀ ਉਸ ਦੀ ਗੱਲ ਮੰਨਣ ਤੋਂ ਇਨਕਾਰੀ ਹੁੰਦੇ ਨੇ। ਬਿਲਕੁਲ। ਸੋ ਭਾਰਤ ਤਾਂ ਕਦੇ ਇਹ ਅਸਲ 'ਚ ਕਿੰਗ ਬਣਿਆ ਵੀ ਨਹੀਂ ਹੈ, ਇੱਕ ਫੇਕ ਸੈਲਫ ਬਿਲੀਵਿੰਗ, ਜਿਸ ਨੂੰ ਦੁਨੀਆ ਦੇ ਵਿੱਚ ਅੱਜ ਕਾਫੀ ਇਸ ਦੀ ਚਰਚਾ ਹੁੰਦੀ ਹੈ, ਪਲੇਸੀਬੋ ਇਫੈਕਟ। ਬਹੁਤ ਵਾਰ ਹੁੰਦਾ ਕਿ ਜੀ ਇੰਨੇ ਫਰਾਡ ਹੁੰਦੇ ਨੇ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਜੀ ਹੀਲਰ ਆ ਗਏ, ਉਹ ਹੱਥ ਲਾਤਾ ਠੀਕ ਹੋ ਗਏ, ਕੋਈ ਸਵਾਹ ਦੀ ਪੁੜੀ ਖਾ ਰਿਹਾ, ਕੋਈ ਸਿਰ 'ਚ ਸਵਾਹ ਪਵਾ ਰਿਹਾ, ਕੋਈ ਕੁਝ ਹੋਰ ਕਰ ਰਿਹਾ। ਸੋ ਇਹ ਕੀ ਹੁੰਦਾ ਵੀ ਇਹਦੇ ਬਾਵਜੂਦ ਕਿ ਵੀ ਉਹ ਸਾਰਾ ਕੁਝ ਨਜ਼ਰ ਆ ਰਿਹਾ ਹੁੰਦਾ, ਸਟਿਲ
ਲੋਕ ਜਿਹੜੇ ਨੇ ਉਹ ਮਗਰ ਤੁਰ ਪੈਂਦੇ ਨੇ। ਇੱਕ ਤਾਂ ਪ੍ਰਚਾਰ ਬਹੁਤ ਹੁੰਦਾ ਹੈ ਉਹਨਾਂ ਦਾ, ਇੱਕ ਉਹ ਹਿਊਮਨ ਸਾਈਕੋਲੋਜੀ ਨੂੰ ਸਮਝਦੇ ਨੇ ਔਰ ਉਹ ਇਸ ਢੰਗ ਦੇ ਨਾਲ ਤੁਹਾਨੂੰ ਨੈਰੇਟਿਵ ਪੇਸ਼ ਕੀਤਾ ਜਾਂਦਾ ਹੈ, ਪ੍ਰੈਜੈਂਟੇਸ਼ਨਸ ਦਿੱਤੀਆਂ ਜਾਂਦੀਆਂ ਜਾਂ ਤੁਹਾਡੇ ਆਲੇ ਦੁਆਲੇ ਬਣਾਇਆ ਜਾਂਦਾ ਕਿ ਯੂ ਸਟਾਰਟ ਬਿਲੀਵਿੰਗ ਇਟ। ਔਰ ਜਦੋਂ ਤੁਸੀਂ ਬਿਲੀਵ ਕਰਨ ਲੱਗ ਜਾਂਦੇ ਹੋ, ਔਰ ਇਵੇਂ ਹੀ ਇੱਕ ਪਾਕਿਸਤਾਨ ਦੇ ਸ਼ੋਅ 'ਚ ਇੱਕ ਜਾਲੀ ਪੀਰ ਦਾ ਰੋਲ ਕਰ ਰਿਹਾ ਇੱਕ ਉਹਨਾਂ ਦਾ ਕਾਮੇਡੀਅਨ, ਤੇ ਉਹ ਟੁਵਰਡਸ ਦਾ ਐਂਡ ਉਹਨੂੰ ਪੁੱਛਦਾ ਹੈ ਕਿ ਜੀ ਤਾਰਾ ਸਾਰਾ ਕੁਛ ਹੀ ਜਾਲੀ ਹੈ, ਫਰਾਡ ਹੈ, ਤੂੰ ਨਜ਼ਰ ਵੀ ਆਉਂਦਾ, ਤੇ ਲੋਕ ਕਿਉਂ ਯਕੀਨ ਕਰਦੇ ਨੇ? ਕਹਿੰਦੇ ਜੀ ਵੀ ਜਦੋਂ ਇੱਕ ਵਾਰ ਲੋਕ ਯਕੀਨ ਕਰਦੇ ਨੇ, ਉਹ ਕਹਿੰਦੇ ਫਿਰ ਉਹ ਰੱਬ ਤੇ ਯਕੀਨ ਕਰਨ ਨਾ ਕਰਨ, ਪੀਰ ਤੇ ਜ਼ਰੂਰ ਯਕੀਨ ਕਰਦੇ ਨੇ। ਉਹ ਕਹਿੰਦੇ ਵੀ ਰੱਬ ਗਲਤ ਹੋ ਸਕਦਾ, ਸਾਡੇ ਪੀਰ ਜੀ ਗਲਤ ਨਹੀਂ ਹੈ। ਹੁਣ ਇਹ ਪਲੇਸੀਬੋ ਇਫੈਕਟ ਹੈ ਕਿ ਜਿਹਦੇ 'ਚ ਤੁਸੀਂ ਜਦੋਂ ਕੋਈ ਚੀਜ਼ ਦੇ ਉੱਤੇ ਯਕੀਨ ਕਰਨ ਹੀ ਲੱਗ ਜਾਂਦੇ ਹੋ, ਫਿਰ ਹੌਲੀ 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 ਤੁਹਾਨੂੰ ਲੱਗਦਾ ਹੈ ਵੀ ਇਹੀ ਜਿਹੜੀ ਹੈ ਉਹ ਅਲਟੀਮੇਟ ਟਰੂਥ ਹੈ। ਸੋ ਇਹ ਔਰ ਇਹੀ ਇੱਕ ਜਿਹੜਾ ਵਰਤਾਰਾ ਹੈ ਉਹ ਜਦੋਂ ਅਸੀਂ ਨਾਰਸਿਸਿਸਟ ਕਹਿੰਦੇ ਹਾਂ, ਜਿਹੜੀ ਇੱਕ ਮਨੋਵਿਗਿਆਨਿਕ ਬਿਮਾਰੀ ਹੈ ਜਿਹਦਾ ਸ਼ਿਕਾਰ ਮੋਦੀ ਹੈ, ਜਿਹਦਾ ਸ਼ਿਕਾਰ ਹਿਟਲਰ ਸੀ, ਇੰਦਰਾ ਗਾਂਧੀ ਸੀ, ਬਹੁਤ ਸਾਰੇ ਡਿਕਟੇਟਰ, ਔਰ ਤੁਹਾਨੂੰ ਡੇ ਟੂ ਡੇ ਲਾਈਫ 'ਚ ਵੀ ਲੋਕ ਮਿਲ ਜਾਣਗੇ ਜਿਹੜੇ ਸਿਰਫ ਤੇ ਸਿਰਫ ਤਾਰੀਫ ਔਰ ਸਿਫਤ ਸੁਣਨਾ ਚਾਹੁੰਦੇ ਨੇ ਔਰ ਉਸ ਦੇ ਉੱਤੇ ਫਿਰ ਯਕੀਨ ਵੀ ਕਰਦੇ ਨੇ। ਔਰ ਇਹ ਨਾਰਸਿਸਿਸਟ ਤਾਂ ਮੋਦੀ ਹੈ ਹੀ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਉਸ ਸਾਰੇ ਚੋਂ ਜਦੋਂ ਇਹਨਾਂ ਨੇ ਆਪਣੇ ਆਪ ਦੇ ਲਈ ਵਿਸ਼ਵ ਗੁਰੂ ਦਾ ਲਕਬ ਔਰ ਇੰਡੀਆ ਨੂੰ ਮਦਰ ਆਫ ਆਲ ਡੈਮੋਕ੍ਰੇਸੀਜ਼ ਔਰ ਇੰਡੀਆ ਸੱਚਮੁੱਚ ਇੰਨਾ ਇੰਪੋਰਟੈਂਟ ਹੋ ਗਿਆ ਵੀ ਉਹਨੂੰ ਸਾਰੀ ਦੁਨੀਆ ਦੀ ਲੋੜ ਹੈ ਔਰ ਭਾਰਤ ਦੁਨੀਆ ਨੂੰ ਰਸਤਾ ਦਿਖਾ ਰਿਹਾ, ਅਸੀਂ ਪਹਿਲਾਂ ਵੀ ਦਿਖਾਇਆ ਸੀ, ਅਸੀਂ ਫਲਾਣਾ ਤੇ ਅਸੀਂ ਦੂਸਰਾ, ਫਿਰ ਉਹਦੇ ਤੇ ਯਕੀਨ ਵੀ ਕਰਨ ਲੱਗ ਗਏ। ਹੁਣ ਹੋਇਆ ਇਹ ਕਿ ਵੀ ਇਹ ਜਿਹੜਾ ਵਰਤਾਰਾ ਨਿਖਲ ਗੁਪਤੇ ਰਾਹੀਂ ਔਰ ਜਿਹੜੀ ਇਹਨਾਂ ਦੀ ਕਿਲਿੰਗ ਸਪਰੀ ਦੀ ਲਾਈਨ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਉਹ ਜਦੋਂ ਕੈਨੇਡਾ ਨੇ ਸ਼ੀਸ਼ਾ ਦਿਖਾਇਆ, ਅਮਰੀਕਾ ਨੇ ਚਾਰ ਚਫੇਰੇ ਸ਼ੀਸ਼ੇ ਦਿਖਾਤੇ ਸਿਰ ਤੇ ਵੀ, ਦੂਜਾ ਜਿਵੇਂ ਸ਼ੀਸ਼ਿਆਂ 'ਚ ਘੁੰਮ ਰਿਹਾ ਹੁੰਦਾ ਸਾਰਾ ਕੁਛ। ਫਾਈਵ ਆਈਜ਼ ਕੰਟਰੀਜ਼ ਦੀ ਐਕਸਪੋਜ਼ਰ ਤੋਂ ਬਾਅਦ ਇਹਨਾਂ ਦੀ ਹੋਂਦ ਹੌਲੀ 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 ਇਹਨਾਂ ਨੂੰ ਮਿਲਟਰੀ ਪ੍ਰੋਸੈਸ ਚਾਈਨਾ ਨੇ ਦਿਖਾਤਾ। ਬਿਲਕੁਲ ਡੌਗ ਫਾਈਟ ਹਵਾ ਦੇ ਵਿੱਚ ਬਾਲਾਕੋਟ ਦੇ ਮੌਕੇ ਪਾਕਿਸਤਾਨ ਦੇ ਨਾਲ ਇਹਨਾਂ ਨੂੰ ਨਜ਼ਰ ਆ ਗਿਆ। ਸੋ ਉਸ ਸਾਰੇ ਦੇ ਚੱਲਦੇ ਆ ਰਹਿੰਦ ਖੂੰਦ ਜਿਹੜੀ ਆ ਉਹ ਭੂਟਾਨ ਜਾ ਕੇ ਚੀਨ ਦੇ ਨਾਲ ਉਹਨੇ ਨੈਗੋਸ਼ੀਏਸ਼ਨ ਸ਼ੁਰੂ ਕਰ ਲਈ। ਔਰ ਮਾਲਦੀਵਸ ਲਾਸਟ ਮੁਲਕ ਕੋਈ ਸੋਚ ਸਕਦਾ ਹੈ ਕਿ ਵੀ ਬਿਲਕੁਲ 5-6 ਲੱਖ ਦਾ ਮੁਲਕ, ਛੋਟੇ ਜਿਹੇ ਉਹ ਮਾਲਾ ਉਹਨਾਂ ਦੀ, ਉਹ ਵੀ ਅਨਇਨਹੈਬਿਟਡ ਬਹੁਤੇ, ਜਿਨ੍ਹਾਂ ਦਾ ਵੱਡਾ ਜਿਹੜਾ ਉਹਨਾਂ ਦੀ ਇਕੋਨਮੀ ਹੈ 2-3 ਬਿਲੀਅਨ ਡਾਲਰ ਦੀ, ਉਹ ਖੜੀ ਉਹਦੇ ਦੇ ਉੱਤੇ ਹੈ, ਟੂਰਿਜ਼ਮ ਦੇ ਉੱਤੇ। ਔਰ ਵੱਡਾ ਹਿੱਸਾ ਪਿਛਲੇ 2-3 ਸਾਲ 'ਚ ਜ਼ਿਆਦਾ ਇੰਡੀਆ ਤੋਂ ਗਏ, ਹਾਲਾਂ ਚਾਈਨਾ, ਰਸ਼ੀਆ, UK, ਅਮਰੀਕਾ ਉਸ ਤੋਂ ਪਹਿਲਾਂ ਉਹਨਾਂ ਦੀ बढ़त ਰਹੀ ਹੈ। ਪਰ ਜਦੋਂ ਇਹ ਆਪਣੇ ਇਸ ਹੰਕਾਰ ਦੇ ਵਿੱਚ ਬਿਲਕੁਲ ਉਹਨਾਂ ਨੇ ਇਗਨੋਰ ਕਰਨਾ ਸ਼ੁਰੂ ਕੀਤਾ ਤੇ ਜ਼ਾਹਰ ਹੈ ਆਪਣੀ ਫੌਜੀ ਪ੍ਰੈਜ਼ੈਂਸ ਵੀ ਰੱਖਣ ਦੀ ਕੋਸ਼ਿਸ਼ ਕੀਤੀ। ਤੇ ਜਿਹੜੇ ਨਵੇਂ ਜਨਾਬ ਆਏ ਨੇ ਚੁਣ ਕੇ, ਮੁਹੰਮਦ ਸਾਹਿਬ, ਜਿਹੜੇ ਉਹਨਾਂ ਦਾ ਫੁੱਲ ਨੇਮ ਜਿਹੜਾ ਹੈ ਉਹ ਮੇਰੇ ਸਾਹਮਣੇ ਹੈ ਕਿਤੇ, ਚਲੋ ਉਹਨਾਂ ਨੇ ਇਹ ਨਾਰਾ ਇਹ ਦਿੱਤਾ ਕਿ ਆਊਟ ਇੰਡੀਆ, ਔਰ ਇੰਡੀਆ ਉਹ ਵਾਕਈ ਜਿੱਤ ਗਏ। ਉਹਨਾਂ ਨੇ ਕਿਹਾ ਵੀ ਚੱਕੋ ਆਪਣਾ ਫੌਜੀ, ਇੱਕ ਜਿਹੜਾ ਹੋਰ ਐਗਰੀਮੈਂਟ ਸੀ ਉਸ ਖਿੱਤੇ 'ਚ ਕੀਤਾ ਉਹ ਵੀ ਉਹਨਾਂ ਨੇ ਕੈਂਸਲ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਜਿਉਂ ਹੀ ਉਹਨਾਂ ਨੇ ਹੁਣ ਡਿਪਲੋਮੇਸੀ ਜਾਂ ਦੂਜੀ ਤਾਂ ਸੀ ਕਿ ਵੀ ਤੁਸੀਂ ਉਹਨਾਂ ਤੱਕ ਆਊਟਰੀਚ ਕਰਦੇ, ਉਹਨਾਂ ਨੂੰ ਜਿਹੜਾ ਰਾਦਰ ਐਕਸਟਰਾ ਮਦਦ, ਇਹਨਾਂ ਨੇ ਮੋਦੀ ਨੇ ਉਹ ਲਕਸ਼ਦੀਪ ਪਹੁੰਚ ਗਿਆ, ਉਹਨਾਂ ਦੀਆਂ ਬੀਚਾਂ ਤੇ ਔਰ ਫੋਟੋਆਂ ਪਾਤੀਆਂ ਇਹ ਦੱਸਣ ਲਈ ਬਹੁਤ ਖੂਬਸੂਰਤ ਹੈ। ਇਹ ਉਹਨੂੰ ਮਾਲਦੀਵਜ਼ ਨੂੰ ਕਹਿਣਾ ਸੀ ਕਿ ਜੀ ਦੇਖੋ ਇਹ ਤੁਸੀਂ ਸਾਨੂੰ ਜਿਹੜਾ ਉਹ ਛਿਟਕ ਰਹੇ ਹੋ ਚਾਈਨਾ ਦੇ ਹੱਕ 'ਚ, ਤੇ ਅਸੀਂ ਤੁਹਾਨੂੰ ਟੂਰਿਸਟ ਹੀ ਨਹੀਂ ਦਿਆਂਗੇ, ਅਸੀਂ ਆਪਣੇ ਲਕਸ਼ਦੀਪ ਜਾ। ਹਾਲਾਂ ਜ਼ਮੀਨ ਅਸਮਾਨ ਦਾ ਫਰਕ ਹੈ, ਕੱਲ ਅਸੀਂ ਪਾਸਿੰਗ ਰੈਫਰੈਂਸ ਜ਼ਿਕਰ ਕੀਤਾ ਸੀ। ਹੁਣ ਜਦੋਂ ਦਾ ਇੰਡੀਆ ਨੇ ਇੱਕ ਪੂਰਾ ਬਾਈਕਾਟ ਜਿਹੜੀ ਹੈ ਮਾਲਦੀਵਸ ਕੈਂਪੇਨ, ਬੜੇ ਵੱਡੇ ਹਾਲੀਵੁੱਡ ਜਿਹੜੇ ਇਹਨਾਂ ਦੇ ਬਾਲੀਵੁੱਡ ਐਕਟਰਾਂ ਨੇ, ਦੂਜਿਆਂ ਨੇ ਆਪਣੀਆਂ ਟਿਕਟਾਂ ਰਿਜ਼ਰਵੇਸ਼ਨਸ ਕੈਂਸਲ ਕਰਾਤੀਆਂ। ਹੁਣ 5 ਦਿਨਾਂ ਦੌਰੇ ਦੇ ਉੱਤੇ ਮਾਲਦੀਵਸ ਦੇ ਪ੍ਰੈਜ਼ੀਡੈਂਟ ਚਾਈਨਾ ਗਏ ਹੋਏ ਨੇ ਔਰ ਉੱਥੇ ਉਹਨਾਂ ਨੇ ਚਾਈਨਾ ਨੂੰ ਕਿਹਾ ਕਿ ਜੀ ਆ ਜਿਹੜੇ ਇਹਨਾਂ ਦੇ 1.5-2 ਲੱਖ ਬੰਦਾ ਆਉਂਦਾ, ਤੁਸੀਂ ਇਹਦਾ ਵੀ ਪੂਰਤੀ ਕਰੋ, ਯਾਨੀ ਹੋਰ ਟੂਰਿਸਟ ਚਾਈਨਾ ਫੋਕਸਡ ਹੋਣ। ਸੋ ਇਸ ਤੋਂ ਇਹ ਲੱਗਦਾ ਹੈ ਕਿ ਮਾਲਦੀਵਸ ਨੇ ਵੀ ਦੇਖ ਲਿਆ ਕਿ ਭਾਈ ਖਸਮਾਂ ਨੂੰ ਖਾਓ ਤੁਸੀਂ ਜਿਹੜਾ ਬਣੇ ਹੋਏ ਹੋ। ਔਰ ਇਹ ਹੈ ਕਿ ਮਾਲਦੀਵਸ ਪ੍ਰੈਜ਼ੀਡੈਂਟ ਮੁਇਜ਼ੂ
urges China to reclaim top spot in tourist arrivals amid boycott campaign in India. और उन्होंने कहा कि भाई his government's plans to diversify the country's popular tourism sector and offer new experiences. उन्हें चाइना ਨੂੰ ਕਿਹਾ, ਉਹਨੇ ਕਿਹਾ ਜੀ ਤੁਸੀਂ ਔਰ ਅਸੀਂ ਵੀ ਡਾਈਵਰਸੀਫਾਈ ਕਰਾਂਗੇ ਇਹ ਸਾਰੇ ਚ। ਔਰ ਹੁਣ ਕੱਲ ਤਾਂ ਸੀ ਕਿ ਜੀ ਇੰਡੀਆ ਨੇ ਮਾਲਦੀਵ ਦੇ ਐਮਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਉਹਦੇ ਜਿਹੜੇ 3 ਡਿਪਟੀ ਮਿਨਿਸਟਰ ਸੀ ਉਹਨਾਂ ਨੇ ਕਿਹਾ ਇੰਡੀਅਨ ਦੇ ਨਹੀਂ ਆਉਂਦੇ ਟੂਰਿਸਟ ਨਾਨ ਗਾਂਧੀ ਪਾਉਣ ਆਉਂਦੇ ਨੇ ਇੱਥੇ, ਇਹਨਾਂ ਦੇ ਕਮਰਿਆਂ 'ਚੋਂ ਵੀ ਬਦਬੂ ਆਉਂਦੀ ਹੈ ਜਦੋਂ ਇਹ ਚਲੇ ਜਾਂਦੇ ਨੇ। ਤੇ ਇਹ ਸੀ ਜੀ ਇੰਡੀਆ ਨੇ ਇਸ ਦੇ ਉੱਤੇ ਤਲਬ ਕੀਤਾ। ਪਰ ਹੁਣ ਇਹ ਹੈ ਇੰਡੀਆ ਮਾਲਦੀਵ ਸਮਨ ਐਂਡ ਵੌਇਸ, ਈਵਨ ਮਾਲਦੀਵ ਨੇ ਵੀ ਇੰਡੀਆ ਦੇ ਐਮਬੈਸਡਰ ਨੂੰ ਜਵਾਬੀ ਜਿਹੜਾ ਉਹ ਤਲਬ ਕੀਤਾ ਕਿ ਵੀ ਇਹ ਤੁਹਾਡੀ ਐਸੀ ਕਿ ਤੈਸੀ, ਤੁਸੀਂ ਇਵੇਂ ਕਰ ਕਿਵੇਂ ਰਹੇ ਹੋ ਸਾਡੇ ਨਾਲ ਇਹ ਬਿਹੇਵ। ਔਰ ਇਹ ਜਿਹੜਾ ਇਸ ਦੇ ਉੱਤੇ ਹੀ ਭੈਣ ਅਮਨਜੋਤ ਕੌਰਾਂ ਦੀ ਬਰੀਫ ਲਿਖਤ ਹੈ ਔਰ ਹੈ ਕ੍ਰਿਸਪ ਹੈ। ਮੈਨੂੰ ਇਹ ਲੱਗਾ ਕਿ ਭਾਈ ਹਾਂ ਅਸੀਂ ਇਹ ਕੱਲ ਡਿਸਕਸ ਕੀਤਾ, ਬਟ ਅਗੇਨ ਅੱਜ ਜਿਹੜਾ ਕਿ ਵੀ ਮਾਲਦੀਵਜ਼ ਨੇ ਇੰਡੀਅਨ ਐਮਬੈਸਡਰ ਨੂੰ ਵੀ ਤਲਬ ਕੀਤਾ। ਸੋ ਔਰ ਨਾਲ ਹੀ ਨਾਲ ਉਹਨੇ ਚੀਨ ਨੂੰ ਕਿਹਾ ਕਿ ਜੀ ਤੁਸੀਂ ਕੰਪਨਸੇਟ ਕਰੋ ਜਿਹੜੇ ਕੋਈ ਮਾੜੇ ਮੋਟੇ ਘਟਦੇ ਨੇ। ਔਰ ਭੈਣ ਜੀ ਨੇ ਫਤਿਹ ਬੁਲਾ ਕੇ ਕਿਹਾ I hope you observed Maldives and India spat and words like India out trending on Twitter/X. It is hilarious to see not just West but also Maldives kick Modi and Indians where it hurts the most. ਉਹਨਾਂ ਨੇ ਵੀ ਉੱਥੇ ਹੀ ਮਾਰਿਆ ਠੁੱਟ ਜਿੱਥੇ ਗਿਆ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਭੀੜ ਹੁੰਦੀ ਹੈ। Indian media, BJP IT cell have gone ballistic abusing Maldives and its people online and used even Bollywood stars to abuse Maldives. क्योंकि 98% ਮੁਸਲਮਾਨ ਨੇ ਦੋਨੋਂ ਪਾਸੇ ਸੂਟ ਕਰਦਾ ਹੈ। ਚਾਹੀਦੀ ਇਹ ਔਕਾਤ ਪਰ ਮਾਲਦੀਵ ਨੇ ਉਹਦੀਆਂ ਅੱਖਾਂ 'ਚ ਪਾ ਕੇ ਸ਼ਟ ਅਪ, ਤੁਹਾਡਾ ਵੀ ਐਮਬੈਸਡਰ ਇੱਥੇ ਅਸੀਂ ਤਲਬ ਕਰ ਰਹੇ। It is glorious to see foreign countries finally fed up of 2 terms of Modi rule and impending probable 3rd term this year. ਉਹਨਾਂ ਨੇ ਕਿਹਾ ਕਿ ਬਈ ਇਹ ਨਜ਼ਰ ਆ ਰਿਹਾ ਕਿ ਬਾਹਰਲੇ ਮੁਲਕ ਮੋਦੀ ਦੀਆਂ 2 ਕਾਰਜਕਾਲ 2 ਟਰਮਸ ਦੇ ਬਿਹੇਵੀਅਰ ਤੋਂ ਤਾਂ ਪਹਿਲਾਂ ਹੀ ਖਫਾ ਸੀ, ਉਹਨਾਂ ਨੂੰ ਤੀਸਰੀ ਵੀ ਸਿਰ ਦੇ ਉੱਤੇ ਲਟਕਦੀ ਨਜ਼ਰ ਆ ਰਹੀ ਹੈ। ਫਿਰ ਉਹਨਾਂ ਨੇ ਕਿਹਾ ਚੈੱਕ ਆਊਟ ਇੰਡੀਅਨ ਮੀਡੀਆ ਐਂਡ ਸੋਸ਼ਲ ਮੀਡੀਆ, ਇਟ ਇਜ਼ ਗ੍ਰੇਟ ਟੂ ਸੀ ਇੰਡੀਅਨਸ ਗੈਟਿੰਗ ਵੈਲ ਡਿਜ਼ਰਵਡ ਟ੍ਰੀਟਮੈਂਟ ਫਾਈਨਲੀ, ਕਿ ਵੀ ਇੰਡੀਆ ਨੂੰ ਜੋ ਇਹ ਡਿਜ਼ਰਵ ਕਰਦੇ ਨੇ ਉਹੀ ਇਹਨਾਂ ਦੇ ਨਾਲ ਸਲੂਕ ਹੋ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਹ ਦੇਖ ਕੇ ਸਵਾਦ ਆ ਰਿਹਾ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਡਾਇਸਪੋਰਾ ਵਿੱਚ ਜਿੱਥੇ ਖਾਲਿਸਤਾਨ ਨਾਲ ਸੰਬੰਧਿਤ ਕਾਫੀ ਸਰਗਰਮੀਆਂ ਹਨ, ਉੱਥੇ ਕੁਝ ਸੰਸਥਾਵਾਂ ਨੌਜਵਾਨ ਪੀੜ੍ਹੀ ਦੇ ਸਿੱਖ ਬੱਚਿਆਂ ਨੂੰ ਸਿੱਖੀ ਪੰਜਾਬੀ ਜ਼ੁਬਾਨ ਅਤੇ ਕੌਮੀ ਕਾਜ਼ ਨਾਲ ਜੋੜਨ ਲਈ ਸਿਰ ਤੋੜ ਜਿਹੜੇ ਯਤਨ ਉਹ ਕਰ ਰਹੀਆਂ ਨੇ। ਔਰ ਭਾਰਤ ਵਿੱਚ ਸਥਿਤ ਸਿੱਖ ਕਾਉਂਸਲ ਆਫ ਵੈਸਟ ਆਸਟ੍ਰੇਲੀਆ ਉਹਨਾਂ ਵਿੱਚੋਂ ਇੱਕ ਹੈ। ਸੋ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਸੰਸਥਾ ਵੱਲੋਂ 6 ਜਨਵਰੀ ਨੂੰ ਦਸ਼ਮੇਸ਼ ਪਿਤਾ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇ ਸਿੰਘ ਦਾ ਸ਼ਹੀਦੀ ਦਿਨ ਜਿਹੜੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਜਿਹੜਾ ਮਨਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿੱਥੇ ਅਸੀਂ ਇੰਟਰਨੈਸ਼ਨਲ ਹੈਪਨਿੰਗਸ ਜਿਹੜੀਆਂ ਸਿੱਖ ਕੌਮ ਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਕੁੱਲ ਇਨਸਾਨੀਅਤ ਨੂੰ ਪ੍ਰਭਾਵਿਤ ਕਰਦੀਆਂ, ਉਹਨਾਂ ਨੂੰ ਆਪਣੇ ਇਸ ਫਾਰਮੈਟ ਦਾ ਜਾਂ ਆਪਣੀ ਡਿਸਕਸ਼ਨ ਦਾ ਅਸੀਂ ਹਿੱਸਾ ਬਣਾਉਂਦੇ, ਉੱਥੇ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੇ ਨਿਸ਼ਕਾਮ ਵੀਰ ਭੈਣਾਂ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ, ਖਾਸ ਤੌਰ 'ਤੇ ਅਗਲੀ ਜਨਰੇਸ਼ਨ ਨੂੰ ਉਹਨਾਂ ਦੇ ਵਿੱਚ ਗੁਰਮਤ, ਗੁਰਸਿੱਖੀ, ਸਿੱਖੀ ਵੈਲਿਊਜ਼ ਔਰ ਉਸ ਦੇ ਨਾਲ ਨਾਲ ਜੋ ਮੌਜੂਦਾ ਦੌਰ ਦੇ ਵਿੱਚ ਚੈਲੰਜਸ ਨੇ ਕੌਮ ਦੇ ਸਾਹਮਣੇ, ਕੌਮੀ ਨਿਸ਼ਾਨਾ ਹੈ ਜਿਹੜਾ ਭਾਰਤੀ ਸਟੇਟ ਦਾ ਸਿੱਖਾਂ ਦੇ ਖਿਲਾਫ ਟੋਟਲ ਵਾਰ ਦਾ ਅਨਐਲਾਨੀਆ ਜਿਹੜਾ ਏਜੰਡਾ ਉਹਨਾਂ ਵੱਲੋਂ ਲਾਗੂ ਕੀਤਾ ਜਾ ਰਿਹਾ, ਉਸ ਬਾਰੇ ਜਾਗਰੂਕ ਕਰਦੇ ਨੇ। ਔਰ ਉਹਨਾਂ ਚੋਂ ਅੱਗੋਂ ਕੋਈ ਬੱਚਾ ਬੱਚੀ ਜਿਹੜਾ ਕੌਣ ਡਾਕਟਰ ਗੰਡਾ ਸਿੰਘ ਬਣੇਗਾ, ਕੌਣ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਪਦ ਚਿੰਨ੍ਹਾਂ ਤੇ ਚੱਲੇਗਾ, ਕੌਣ ਜਿਹੜਾ ਉਹ ਬਾਹਰ ਝੰਡਾ ਬਰਦਾਰ ਬਣ ਕੇ ਕੌਮ ਦੀ ਆਜ਼ਾਦੀ ਦਾ ਅਸਲੀ ਨਾਇਕ ਬਣੇਗਾ। ਇਹ ਸਾਡੇ ਸਾਰਿਆਂ ਦੇ ਵਿੱਚ ਹੀ, ਜੇ ਅਸੀਂ ਆਪਣੇ ਬੱਚੇ ਬੱਚੀਆਂ ਦੇ ਚਿਹਰੇ ਧਿਆਨ ਨਾਲ ਦੇਖੀਏ ਤੇ ਜਿਹੜੇ ਕਿਰਦਾਰ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਜਾਂ ਹੋਰ ਬਹੁਤ ਸਾਰੇ, ਉਹ ਉਹਨਾਂ ਘਰਾਂ ਚੋਂ ਹੀ ਨਿਕਲੇ ਨੇ। ਉਹ ਵੀ ਔਰ ਉਹਦੇ 'ਚ ਬਹੁਤ ਵੱਡਾ ਰੋਲ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਹਿਲਾ ਰੋਲ ਤਾਂ ਪੇਰੈਂਟਸ ਦਾ ਹੀ ਹੁੰਦਾ, ਮਾਤਾ ਪਿਤਾ ਦਾ। ਜੇ ਆਪਣੇ ਜੀਵਨ ਦੇ ਵਿੱਚ ਗੁਰਸਿੱਖੀ ਜੀਵਨ ਖੁਸ਼ਬੂ ਹੈ ਤੇ ਤੁਸੀਂ ਉਹ ਬੱਚਿਆਂ ਨੂੰ ਦਿੰਦੇ ਹੋ, ਤੇ ਜੇ ਉਹਨਾਂ 'ਚ ਆਪਣੇ ਆਪ 'ਚ ਸ਼ਾਇਦ ਉਹਨਾਂ ਨੂੰ ਇਹ ਲੱਗੇ ਕਿ ਭਾਈ ਕਮੀ ਵੀ ਹੈ, ਫਿਰ ਜਿਨ੍ਹਾਂ 'ਚ ਹੁੰਦਾ ਵੀ ਸਾਡੇ ਬੱਚੇ ਬੱਚੀਆਂ ਇਸ ਰਸਤੇ ਤੇ ਤੁਰਨ, ਉਹ ਐਕਸਟਰਾ ਯਤਨ ਕਰਦੇ ਨੇ ਕਿ ਵੀ ਉਹਨਾਂ ਨੂੰ ਉਹ ਐਤਵਾਰ ਸੰਡੇ ਸਕੂਲ ਲੈ ਕੇ ਜਾਣ, ਘਰ ਆ ਕੇ ਯਕੀਨੀ ਬਣਾਉਣ ਕਿ ਜੋ ਹੋਮਵਰਕ ਉਹਨਾਂ ਨੂੰ ਗੁਰਮਤ ਸਕੂਲ ਰਾਹੀਂ ਮਿਲਿਆ ਉਸ ਨੂੰ ਉਹ ਕਰ ਰਹੇ ਨੇ। ਬੱਚਿਆਂ ਨੂੰ ਕੀਰਤਨ ਦੀ ਕਲਾ ਔਰ ਲੈਕਚਰ ਔਰ ਦੂਸਰਿਆਂ ਦੇ ਨਾਲ ਜੋੜਨਾ, ਕਿਤਾਬਾਂ ਪੜ੍ਹਨ ਵੱਲ ਜੋੜਨਾ। ਸੋ ਮੈਂ ਜਦੋਂ ਈਵਨ ਆਪਣੇ ਬਚਪਨ ਤੋਂ ਲੈ ਕੇ ਆਪਣੇ ਉਹ ਸਾਰੀ ਜਨਰੇਸ਼ਨ ਦੇ ਬਚਪਨ ਵੱਲ ਵੀ ਦੇਖਦਾ ਕਿ ਸਾਡੇ ਜ਼ਮਾਨਿਆਂ 'ਚ, ਭਾਵੇਂ ਉਸ ਜ਼ਮਾਨੇ 'ਚ ਕੋਈ ਬਹੁਤ ਵੱਡੇ ਵੱਡੇ ਜਿਹੜੇ ਉਸ ਲੈਵਲ ਦੇ ਉੱਤੇ ਸਾਧਨ ਨਹੀਂ ਸੀ ਜਿੰਨੇ ਅੱਜ ਸਿੱਖ ਕੌਮ ਦੇ ਕੋਲ ਨੇ। ਗੁਰਪੁਰਬ ਵੀ ਕੋਈ ਇਹ ਨਹੀਂ ਹੈ, ਹੁਣ ਤਾਂ ਸਾਲ ਦੇ ਆਲਮੋਸਟ ਸਾਰੇ ਮੇਜਰ ਗੁਰੂ ਸਾਹਿਬਾਨ ਦੇ ਦਿਨ ਮਨਾਏ ਜਾਂਦੇ ਨੇ, ਉਹਨਾਂ ਦੇ ਪ੍ਰਕਾਸ਼ ਪੁਰਬ ਜਾਂ ਜੋਤੀ ਜੋਤ ਸਮਾਣਾ। ਮੋਸਟਲੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬਹੁਤੀਆਂ ਥਾਵਾਂ ਤੇ ਜਿਹੜਾ, ਮੈਂ ਈਵਨ ਛੋਟੇ ਕਸਬਿਆਂ ਜਾਂ ਪਿੰਡਾਂ ਦੀ ਗੱਲ ਕਰਦਾ ਤੇ ਜਾਂ ਵੱਧ ਤੋਂ ਵੱਧ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, ਇਹ 2 ਦਿਨ ਵਿਸਾਖੀ ਉਹ ਇੱਕ ਵੱਖਰੇ ਅੰਦਾਜ਼ ਦੇ ਵਿੱਚ ਰਹੀ। ਇਸ ਕਿਸਮ ਨਹੀਂ ਜਿਵੇਂ ਅੱਜ ਅਸੀਂ ਇਸ ਨੂੰ ਖਾਲਸਾ ਸਾਜਨਾ ਦਿਵਸ ਦੇ ਤੌਰ ਤੇ ਮਨਾਉਂਦੇ। ਬਿਲਕੁਲ। ਲੇਕਿਨ ਹਰ ਗੁਰਦੁਆਰੇ ਦੇ, ਈਵਨ ਪਿੰਡ ਦੇ ਛੋਟੇ ਜਿਹੇ ਗੁਰਦੁਆਰੇ ਜਾਂ ਕਸਬੇ ਦੇ ਫਾਰਮੈਟ ਹੁੰਦਾ ਸੀ ਕਿ ਇੱਕ ਦਿਨ ਬੱਚਿਆਂ ਦਾ ਪ੍ਰੋਗਰਾਮ, ਉਹ ਇੱਕ ਦਿਨ ਪਹਿਲਾਂ ਹੋ ਜਾਏ, ਮੇਨ ਦੀਵਾਨ ਜਿੱਦਣ ਹੈ ਜਾਂ ਅਖੰਡ ਪਾਠ ਸਾਹਿਬ ਰੱਖਣ ਵਾਲੇ ਦਿਨ ਹੋ ਜਾਏ, ਔਰ ਉਹਦੇ 'ਚ ਪ੍ਰਬੰਧਕਾਂ ਵੱਲੋਂ ਜਾਂ ਕੋਈ ਇੱਕ ਅੱਧਾ ਜਿਹੜਾ ਸਿੱਖ ਥੋੜਾ ਸੌਖਾ ਸੀ ਉਹ ਇਹ ਅਫੋਰਡ ਕਰ ਸਕਦਾ ਸੀ, ਕਹਿੰਦਾ ਸੀ ਜੀ ਮੇਰੇ ਵੱਲੋਂ ਜਿਹੜੀ ਹੈ ਉਹ ਕਾਪੀ ਤੇ ਪੈਨਸਲ ਜਿਹੜਾ ਹੈ ਉਹ ਗਿਫਟ ਦਿੱਤਾ ਜਾਂਦਾ ਸੀ ਕਿ ਬਈ ਜਿਹੜਾ ਥੋੜਾ ਫਸਟ ਸੈਕੰਡ ਵਾਲੇ ਨੇ, ਕਈ ਵਾਰੀ ਤਾਂ ਹੁੰਦਾ ਹੀ ਸੀ ਕਿ ਬਈ ਜਿਹੜਾ ਉਹ ਕੰਪੀਟੀਸ਼ਨ ਨਹੀਂ ਸੀ ਹੁੰਦਾ ਵੀ ਗੁਰਦੁਆਰੇ 'ਚ ਬੱਚਿਆਂ ਨੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ, ਹਰ ਇੱਕ ਨੂੰ ਇੱਕੋ ਜਿਹਾ ਦਿੱਤਾ ਜਾਂਦਾ ਸੀ। ਔਰ ਉਹ ਤੁਹਾਨੂੰ ਪੈਨਸਲ ਔਰ ਉਹ ਕਾਪੀ ਇੰਨੀ ਚੰਗੀ ਲੱਗਦੀ ਸੀ ਜਿਹੜੀ ਤੁਹਾਨੂੰ ਹਰ ਇੱਕ ਨੂੰ ਹੀ, ਜਿਹੜਾ ਪਾਰਟਿਸਪੈਂਟ ਹੈ ਉਹਨੂੰ ਮਿਲਦੇ ਸੀ। ਔਰ ਉਹ ਤੁਹਾਡੀ ਕਲਾ ਨੂੰ ਵੀ ਕਿਵੇਂ ਨਿਖਾਰਦਾ ਸੀ, ਤੁਹਾਡੇ ਅੰਦਰੋਂ ਸਟੇਜ ਦਾ ਫੀਅਰ ਦੂਰ ਹੋਣਾ। ਔਰ ਜਿਹੜਾ ਬੱਚਾ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਖਲੋ ਕੇ ਭਾਵੇਂ 2-3 ਮਿੰਟ ਦਾ ਗੁਰੂ ਸਾਹਿਬ ਦੇ ਜੀਵਨ ਤੇ, ਉਹ ਮਾਪਿਓ ਹੀ ਲਿਖ ਕੇ ਦਿੰਦੇ ਸੀ। ਕਈ ਵਾਰੀ ਕੋਈ ਪੰਜਾਬੀ ਟੀਚਰ ਹੈ ਉਹ ਦੇ ਦਿੰਦਾ ਸੀ ਲਿਖ ਕੇ, ਤੁਸੀਂ ਉਹੀ ਪੜ੍ਹਦੇ ਸੀ, ਕਈ ਕਾਗਜ਼ ਤੋਂ ਹੀ ਪੜ੍ਹ ਰਹੇ ਹੁੰਦੇ ਸੀ। ਉਹ ਜਿਹੜੇ ਸ਼ਾਰਪ ਵਿਟਡ ਨੇ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦਾ ਸੀ। ਔਰ ਉਹੀ ਮੁੜ ਕੇ ਤੁਹਾਡੀਆਂ ਸਕੂਲਾਂ ਦੇ ਵਿੱਚ ਮਾਰਨਿੰਗ ਅਸੈਂਬਲੀਜ਼ ਦੇ ਵੇਲੇ ਜਿਹੜਾ ਉਹ ਕੰਡਕਟ ਕਰ ਰਹੇ ਹੁੰਦੇ ਸੀ। ਉਹਨਾਂ ਚੋਂ ਹੀ ਕਿਸ ਲੈਵਲ ਦੇ ਸਕਾਲਰ ਜਾਂ ਅਲਟੀਮੇਟਲੀ ਸਿੱਖੀ ਵੱਲ
ਧਿਆਨ ਦੇਣ ਵਾਲੇ ਔਰ ਉਹ ਜਿਹੜੀਆਂ ਯਾਦਾਂ ਤੁਹਾਡੇ 'ਚ ਹੁੰਦੀਆਂ ਉਹ ਕਿਤੇ ਨਹੀਂ ਜਾਂਦੀਆਂ। ਕਿਤੇ ਨਹੀਂ ਜਾਂਦੀ। ਹੁਣ ਮੈਂ ਇਹ ਵੇਰਵਾ ਇਸ ਲਈ ਦਿੱਤਾ ਹੈ, ਹਾਲਾਂਕਿ ਇਹ ਕੋਈ ਇੰਟਰਨੈਸ਼ਨਲ ਨਿਊਜ਼ ਨਹੀਂ ਹੈ, ਹੈ ਤਾਂ ਇਵੇਂ ਹੀ ਹੈ ਜਿਵੇਂ ਕਿ ਬਹੁਤ ਸਾਰੀਆਂ ਥਾਵਾਂ ਤੇ ਸੈਲੀਬ੍ਰੇਸ਼ਨ ਹੋਈ, ਪਰ ਜਿੱਥੇ ਮੈਨੂੰ ਲੱਗਦਾ ਹੁੰਦਾ ਹੈ ਕਿ ਵੀ ਕੋਈ ਵੀਰ ਭੈਣਾ ਐਕਸਟਰਾ ਮਾਈਲ ਨਹੀਂ, ਐਕਸਟਰਾ ਮਾਈਲਸ ਜਾ ਰਹੇ ਨੇ ਬਿਲਕੁਲ ਉਸ ਮੈਸੇਜ ਨੂੰ ਇਨਕਲਕੇਟ ਕਰਨ ਦੇ ਲਈ, ਬੱਚਿਆਂ ਦੇ ਅੰਦਰ ਭਰਨ ਦੇ ਲਈ ਕਿ ਜਿਹੜਾ ਗੁਰਸਿੱਖੀ ਦਾ ਹੈ, ਗੁਰਮਤ ਦਾ ਹੈ, ਸਿੱਖੀ ਸਿਧਾਂਤਾਂ ਦਾ ਹੈ, ਐਂਡ ਅਬਵ ਆਲ ਉਹਦੇ ਨਾਲ ਜਿਹਦੇ ਤੋਂ ਬਹੁਤ ਸਾਰਾ ਤਬਕਾ ਕੰਨੀ ਕਤਰਾਂਦਾ ਹੈ, ਉਹ ਕੌਮੀ ਘਰ ਖਾਲਿਸਤਾਨ ਦਾ ਹੈ। ਸੋ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵਧਾਈ ਦੀ ਹੱਕਦਾਰ ਹੈ ਕਿ ਉਹ ਹਮੇਸ਼ਾ, ਬੇਸ਼ੱਕ ਇਸ ਦੇ ਲਈ ਸਾਨੂੰ ਪਤਾ ਹੈ ਵੀ ਜੇ ਤੁਸੀਂ ਕਿਸੇ ਥਾਂ ਤੇ 10 ਵੀ ਬੰਦੇ ਵੀ ਇਕੱਠੇ ਕਰਨੇ ਨੇ ਉਹਦੇ ਲਈ ਐਕਸਟਰਾ ਐਫਰਟ ਹੁੰਦਾ ਹੈ, ਔਰ ਜਦੋਂ ਤੁਸੀਂ ਇੱਕ ਪੂਰਾ ਦੀਵਾਨ ਦਾ ਫਾਰਮੈਟ ਰੱਖਦੇ ਹੋ, 100-150 ਬੰਦੇ ਦੀ ਗੈਦਰਿੰਗ ਵੀ ਹੁੰਦੀ ਹੈ, ਤੁਸੀਂ ਮਹਾਰਾਜ ਨੂੰ ਵੀ ਪੂਰੀ ਆਨ ਬਾਨ ਦੇ ਨਾਲ ਜਿਹੜਾ ਹੈ ਮਹਾਰਾਜ ਦਾ ਸਵਾਰਾ ਸਾਹਿਬ ਲਿਆਂਦੇ ਹੋ, ਸੰਗਤ ਦੇ ਵਿੱਚ ਜਿਹੜਾ ਹੈ ਉਹ ਕੀਰਤਨ ਔਰ ਕਥਾ ਵਿਚਾਰ ਔਰ ਆਪਣੇ ਨੁਕਤਾ ਨਿਗਾਹ ਨੂੰ ਜ਼ਾਹਰ ਕਰਨਾ। ਸੋ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ 6 ਜਨਵਰੀ ਦਾ ਦਿਨ ਜਿਹੜਾ ਹੈ ਜੌਨ ਮੈਗਾਰਥ ਪੈਵਿਲੀਅਨ ਸਾਊਥ ਪਰਥ ਦੇ ਵਿੱਚ ਇੱਕ ਖਾਸ ਸਮਾਗਮ ਕੀਤਾ, ਕਿਉਂਕਿ 5 ਜਨਵਰੀ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ, ਤੇ 6 ਜਨਵਰੀ ਦਾ ਦਿਨ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਨ, ਔਰ ਇਹ ਆਲਮੋਸਟ 6 ਘੰਟੇ ਚੱਲਿਆ ਪ੍ਰੋਗਰਾਮ, 3 ਵਜੇ ਸ਼ਾਮ ਤੋਂ 9 ਵਜੇ ਤੱਕ, ਜਿਹਦੇ ਚ 100 ਤੋਂ ਜ਼ਿਆਦਾ ਪਾਰਟਿਸਪੈਂਟਸ ਨੇ ਹਿੱਸਾ ਲਿਆ। 19 ਕੀ ਸੀਟਿੰਗ ਕੈਪੈਸਿਟੀ ਸੀ, ਔਰ ਇਸ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ 2 ਪ੍ਰੋਮੀਨੈਂਟ ਸਿੱਖ ਕਥਾਵਾਚਕ ਭਾਈ ਗੁਰਵਿੰਦਰ ਸਿੰਘ ਔਰ ਭਾਈ ਦਲਜੀਤ ਸਿੰਘ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਪਰ ਜ਼ਾਹਰ ਹੈ ਕਿ ਵੀ ਜਿਹੜਾ ਜ਼ਿਆਦਾ ਐਫਰਟ ਜਿਨ੍ਹਾਂ ਬੱਚੇ ਬੱਚੀਆਂ ਨੇ ਕੀਰਤਨ ਪਰਫਾਰਮ ਕੀਤਾ, ਆਪਣੀਆਂ ਵੈਸੇ ਪ੍ਰੈਜੈਂਟੇਸ਼ਨਸ ਦਿੱਤੀਆਂ, ਉਹਨਾਂ ਦਾ ਸੀ। ਔਰ ਉਹਦੇ 'ਚ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 2 ਕਰੂਸ਼ਲ ਫੋਕਸ ਪੁਆਇੰਟ ਸੀ ਜਿਹੜੇ ਸਿੱਖ ਕਮਿਊਨਿਟੀ ਦੇ ਸਾਹਮਣੇ ਉਹਨਾਂ ਨੇ ਰੱਖੇ ਕਿ ਬਈ ਇਹਨਾਂ ਦੇ ਚੱਲਦਿਆਂ ਸਾਨੂੰ ਇਕੱਠੇ ਹੋ ਕੇ ਔਰ ਕੋਲੈਬੋਰੇਟ ਕਰਨ ਦੀ ਲੋੜ ਹੈ ਇੱਕ ਦੂਜੇ ਨਾਲ। ਪਹਿਲਾ ਹੈ ਰੋਲ ਆਫ ਸਿੱਖ ਲੀਡਰਸ ਇਨ ਡਾਇਸਪੋਰਾ ਟੂ ਕਾਊਂਟਰ ਦਾ ਟੈਰਰਿਸਟ ਇੰਡੀਅਨ ਸਟੇਟਸ ਨਿਊ ਵੇਵ ਆਫ ਐਗਜ਼ੀਕਿਊਸ਼ਨ ਆਫ ਸਿੱਖ ਐਕਟਿਵਿਸਟ, ਕਿ ਭਾਈ ਇਹ ਹੁਣ ਸਿੱਖ ਡਾਇਸਪੋਰਾ ਯੂਨਾਈਟ ਵੀ ਹੋਏ, ਸਮਝੇ ਵੀ ਕਿ ਵੀ ਜਿਹੜਾ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸ਼ੁਰੂ ਕੀਤਾ ਹੈ ਇਹਨੂੰ ਅਸੀਂ ਕਾਊਂਟਰ ਕਿਵੇਂ ਕਰਨਾ ਹੈ। ਦਰਸ਼ਕ ਤਸਵੀਰਾਂ ਵੀ ਦੇਖ ਰਹੇ ਨੇ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਦੀ ਕਾਪੀ ਵੀ ਹੈ। ਫਿਰ ਉਹਨਾਂ ਨੇ 5 ਆਈਜ਼ ਕੰਟਰੀਜ਼ ਦਾ ਗੱਲ ਕੀਤੀ ਕਿ ਵੀ ਉਹ ਕਿਵੇਂ ਕੋਲੈਬੋਰੇਟ ਕਰ ਰਹੇ ਨੇ ਇੰਡੀਅਨ ਸਟੇਟ ਨੂੰ ਜਿਹੜਾ ਹੈ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੱਲ ਨੂੰ ਲਿਜਾਣ ਦੇ ਲਈ ਜੇ ਹੁੰਦਾ ਹੈ। ਔਰ ਇਹ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਦੂਸਰਿਆਂ ਦੇ ਐਫਰਟ ਹੈ ਉਸ ਦਾ ਜ਼ਿਕਰ ਹੈ। ਔਰ ਦੂਸਰਾ ਉਹਨਾਂ ਨੇ ਜਿਹੜਾ ਨੁਕਤਾ ਜਿਹਦੇ ਤੇ ਫੋਕਸ ਕੀਤਾ ਕਿ ਇਵੋਲਵਿੰਗ ਸਾਊਥ ਏਸ਼ੀਅਨ ਕੰਟਰੀ ਬਾਰਡਰਸ ਐਂਡ ਫਾਰਮੇਸ਼ਨ ਆਫ ਸਿੱਖ ਹੋਮਲੈਂਡ, ਕਿ ਜਿਹੜੀ ਜੀਓਪੋਲਿਟਿਕਸ ਬਦਲ ਰਹੀ ਹੈ, ਨਵੇਂ ਬਾਰਡਰ ਬਣਨ ਦੀਆਂ ਸੰਭਾਵਨਾਵਾਂ ਨੇ, ਉਹਦੇ ਜਿਹੜਾ ਸਿੱਖ ਡਾਇਸਪੋਰਾ ਕਿਵੇਂ ਉਸ ਸਾਰੇ ਐਵੋਲੂਸ਼ਨ ਨੂੰ ਜਿਹੜਾ ਹੋ ਰਿਹਾ ਉਸ ਦੇ ਵਿੱਚ ਆਪਣਾ ਕਿਵੇਂ ਪ੍ਰਭਾਵਸ਼ਾਲੀ ਆਪਣਾ ਰੋਲ ਅਦਾ ਕਰ ਸਕਦਾ ਹੈ, ਔਰ ਕਿਵੇਂ ਇਹ ਆਈਡੈਂਟੀਫਿਕੇਸ਼ਨ ਆਫ ਸਪੈਸੀਫਿਕ ਇੰਡੀਅਨ ਇੰਟਰਫੇਰੈਂਸ ਟ੍ਰੈਂਡਸ ਅੰਡਰ ਵੇਰੀਅਸ ਡਾਟਾ ਕਲੈਕਸ਼ਨ ਸਕੀਮਸ designed to penetrate the Sikh places of worship, ਕਿਉਂਕਿ ਆਸਟ੍ਰੇਲੀਆ 'ਚ ਵੀ ਬਹੁਤ ਜ਼ਿਆਦਾ ਇੰਟਰਫੀਅਰੈਂਸ ਇਹਨਾਂ ਦੇ ਡਿਪਲੋਮੈਟ ਔਰ ਕੌਂਸੂਲੇਟ ਕਰ ਰਹੇ ਨੇ। ਵਿਦਨ ਗੁਰਦੁਆਰਾ ਸਾਹਿਬਾਨ ਵੀ ਉਹਨਾਂ ਨੇ ਆਪਣੇ ਟੌਂਟ ਬਟੌਂਟ ਤਾਂ ਸ਼ੁਰੂ ਤੋਂ ਹੀ ਰਹੇ ਨੇ, ਲੇਕਿਨ ਹੁਣ ਜਦੋਂ ਤੋਂ ਇਹ ਐਕਟੀਵਿਟੀ ਵਧੀ ਹੈ ਕੌਮੀ ਘਰ ਖਾਲਿਸਤਾਨ ਦੀ ਔਰ ਇਧਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਹਨਾਂ ਦਾ ਐਕਸਪੋਜ਼ ਹੋਇਆ, ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੀ ਹੋਰ ਵੀ ਇੰਟਰਫੀਅਰੈਂਸ ਹੋਏਗੀ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੂੰ, ਔਰ ਅਸੀਂ ਸਮਝਦੇ ਹਾਂ ਕਿ ਭਾਈ ਸੰਗਤ ਜ਼ਰੂਰੀ ਨਹੀਂ ਕਿ ਲੱਖਾਂ ਦੀ ਗਿਣਤੀ 'ਚ ਇਕੱਠੀ ਭੀੜ ਨੂੰ ਕਹਿੰਦੇ ਨੇ, ਉਹ ਵੀ ਸਾਡਾ ਜਲਵਾ ਹੁੰਦਾ ਹੈ ਜਦੋਂ ਤੁਹਾਡੇ ਨਗਰ ਕੀਰਤਨ ਦੂਸਰੇ ਹੁੰਦੇ ਨੇ, ਪਰ ਜੇ ਸੱਚਮੁੱਚ ਗਰਾਊਂਡ ਦੇ ਉੱਤੇ ਕੰਮ ਕਰਨਾ ਹੈ, ਜਿਹੜੀ ਕਰੈਕਟਰ ਬਿਲਡਿੰਗ ਹੈ, ਜਿਹੜੀ ਜ਼ਰੂਰੀ ਹੈ ਨੇਸ਼ਨ ਬਿਲਡਿੰਗ ਦੇ ਲਈ ਆਪਣੇ ਬੱਚੇ ਬੱਚੀਆਂ 'ਚ, ਤਾਂ ਉਹ ਛੋਟੀਆਂ ਝੁੱਗੀਆਂ ਚੌਂਪੜੀਆਂ 'ਚ ਹੀ ਹੋਣਾ, ਛੋਟੀਆਂ ਥਾਵਾਂ ਤੇ ਜਿੱਥੇ ਪਰਿਵਾਰ ਭਾਵੇਂ 5-7-10 ਪਰਿਵਾਰ ਨੇ ਰਲ ਕੇ ਬਹਿੰਦੇ ਨੇ, ਉਹਨਾਂ ਦੇ ਬੱਚੇ ਬੱਚੀਆਂ ਸਾਂਝੇ ਤੌਰ ਤੇ
ਵਿਚਾਰ ਕਰਦੇ ਨੇ, ਪੇਰੈਂਟਸ ਦੀ ਵਿਚਾਰਧਾਰਾ ਹੈ, ਸਿੱਖੀ ਵੈਲਿਊਜ਼ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਔਰ ਬੱਚਿਆਂ ਨੂੰ ਇਹ ਜਿਹੜਾ ਤੁਸੀਂ ਐਜ਼ ਏ ਐਗਜ਼ੈਂਪਲਰੀ ਜਿਹੜਾ ਮਾਡਲ ਪੇਸ਼ ਕਰਦੇ ਹੋ ਕਿ ਜ਼ਿੰਦਗੀ ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਘਰ, ਵੱਡੀ ਜਿਹੜੀ ਹੈ ਚਕਾਚੌਂਦ ਔਰ ਐਸ਼ੋਪ੍ਰਸਤੀ ਦਾ ਨਾਂ ਨਹੀਂ ਹੈ। ਜ਼ਿੰਦਗੀ ਇਹ ਸਿੱਖੀ ਵੇ ਆਫ ਲਾਈਫ ਹੈ, ਜਿਸ ਦੇ ਵਿੱਚ ਤੁਸੀਂ ਰੱਬ ਦੇ ਨਾਲ ਵੀ ਜੁੜੇ ਹੋ, ਤੁਹਾਡੇ ਅੰਦਰ ਜਿਹੜਾ ਉਹ ਪਰਉਪਕਾਰ ਵੀ ਕਰਨ ਦੀ ਚਾਹਨਾ ਹੈ, ਤੁਹਾਡੇ ਅੰਦਰ ਇੱਕ ਮਜ਼ਬੂਤੀ ਵੀ ਹੈ, ਤੁਹਾਡਾ ਕਿਰਦਾਰ ਵੀ ਜਿਹੜਾ ਇੱਕ ਲਾਸਾਨੀ ਹੈ, ਔਰ ਤੁਸੀਂ ਆਪਣੀ ਕੌਮ ਦੇ ਨਾਲ ਵਫਾ ਕਰਦੇ ਹੋ, ਕੌਮ ਦੇ ਨਾਲ ਪਿਆਰ ਕਰਦੇ ਹੋ, ਔਰ ਆਪਣੀ ਧਰਤੀ ਦੇ ਨਾਲ ਵੀ ਜੁੜੇ ਹੋਏ ਹੋ। ਸੋ ਇਹ ਮੈਸੇਜ ਹਰ ਗਲੀ ਚੋਂ, ਹਰ ਘਰ ਚੋਂ ਸਿੱਖ ਦੇ ਜਦੋਂ ਤੱਕ ਨਹੀਂ ਨਿਕਲੇਗਾ, ਉਦੋਂ ਤੱਕ ਜਦੋਂ ਅਸੀਂ ਮਾਈਨੋਰਟੀਜ਼ ਦੀ ਸਰਵਾਈਵਲ ਜਾਂ ਲੌਂਗ ਟਰਮ ਜਿਹੜੀ ਹੈ ਸਟਰਗਲ ਦੀ ਗੱਲ ਕਰਦੇ ਹਾਂ, ਤੇ ਫਿਰ ਉਹ ਘਰ ਘਰ ਅੰਦਰ ਧਰਮਸਾਲ ਵਾਂਗ ਸਾਨੂੰ ਆਪਣੇ ਘਰਾਂ ਦਾ ਮਾਹੌਲ ਵੀ ਬਣਾਉਣਾ ਪਏਗਾ ਔਰ ਆਪਣੀ ਸੰਗਤ ਨੂੰ ਵੀ ਉਸ ਪੱਧਰ ਦੇ ਉੱਤੇ ਜਾਗਰੂਕ ਕਰਨਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਨਾਰਥ ਅਮਰੀਕਾ ਦੇ ਪਹਿਲੇ ਪੰਥਕ ਟੀਵੀ ਚੈਨਲ TV84 ਵੱਲੋਂ ਸਿੱਖ ਪ੍ਰਭੂ ਸੱਤਾ ਲਈ ਚੱਲਦੇ ਸੰਘਰਸ਼ ਵਿੱਚ ਸਿਰਜੇ ਜਾ ਰਹੇ ਸਿੱਖ ਬਿਰਤਾਂਤ ਨੂੰ ਹੋਰ ਮਜ਼ਬੂਤ ਕਰਨ ਲਈ ਆਉਂਦੀ 14 ਜਨਵਰੀ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿੱਥੇ ਪੰਥਕ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਅਤੇ ਕੌਮ ਸਾਹਮਣੇ ਦਰਪੇਸ਼ ਔਕੜਾਂ ਤੇ ਵਿਚਾਰਾਂ ਹੋਣਗੀਆਂ। ਆਓ TV84 ਦੇ ਹੱਥ ਮਜ਼ਬੂਤ ਕਰੀਏ ਅਤੇ ਕੌਮੀ ਜਾਗਰੂਕਤਾ ਮੁਹਿੰਮ ਵਿੱਚ ਯੋਗਦਾਨ ਪਾਈਏ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਥਾਨਕ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ 14 ਜਨਵਰੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੀ ਸੈਕਸ਼ਨ ਵਿੱਚ ਆਪਾਂ ਸ਼ੇਅਰ ਕਰਾਂਗੇ ਤੁਹਾਡੀਆਂ ਲਿਖਤਾਂ, ਗੁਰਬਾਣੀ ਵਿਚਾਰ ਹਨ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ, ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਅਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕਿਹੜੀ ਲਿਖਤ ਸਾਂਝੀ ਕਰਨ ਜਾ ਰਹੇ? ਦੇਖੋ, ਸਾਡੇ ਪਿਆਰੇ ਵੀਰ, ਐਡਮਾਇਰਰ ਔਰ ਜਿਨ੍ਹਾਂ ਤੋਂ ਅਸੀਂ ਸਿੱਖਦੇ ਹਾਂ, ਪਰ ਉਹ ਮਾਣ ਸਾਨੂੰ ਦਿੰਦੇ ਨੇ, ਵੀਰ ਯੁਵਾਰ ਸ਼ਾਹ ਸਾਹਿਬ ਟੋਰਾਂਟੋ ਤੋਂ। ਉਹਨਾਂ ਨੇ ਹੈਪੀ ਨਿਊ ਈਅਰ ਦੇ ਸਬਜੈਕਟ ਦੇ ਥੱਲੇ ਲਿਖਿਆ ਔਰ ਉਹਨਾਂ ਦੀ ਲਿਖਤ ਹਾਲਾਂ ਮੈਨੂੰ ਆਪਣੇ ਆਪ ਨੂੰ ਸ਼ਰਮ ਵੀ ਆ ਰਹੀ ਹੁੰਦੀ ਹੈ ਜਦੋਂ ਉਹ ਤਾਰੀਫ ਕਰ ਰਹੇ ਹੁੰਦੇ ਨੇ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਵੀ ਘੱਟੋ ਘੱਟ ਸਾਡੇ ਉਹ ਵੀਰ ਭੈਣਾਂ ਜਿਹੜੇ ਕਈ ਵਾਰ ਨਿਰਾਸ਼ ਵੀ ਹੁੰਦੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਪਤਾ ਨਹੀਂ ਜਿਹੜਾ ਹੈ ਉਹ ਕੀ ਹੁੰਦਾ ਹੈ ਜਾਂ ਕੀ ਹੋਣਾ ਹੈ, ਕੀ ਨਹੀਂ ਹੋਣਾ। ਲੇਕਿਨ ਇਹ ਜਦੋਂ ਅਸੀਂ ਇਸ ਕਿਸਮ ਦੇ ਵੀਰਾਂ ਤੋਂ ਥਾਪੜਾ ਲੈਂਦੇ ਹਾਂ, ਜਦ ਥਾਪੜਾ ਸਾਨੂੰ ਮਿਲਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਭਾਈ ਕੁਛ ਨਾ ਕੁਛ ਜਿਹੜਾ ਹੈ ਉਹ ਪੋਜ਼ਿਟਿਵ ਰਸਤੇ ਵਾਲੇ ਅਸੀਂ ਤੁਰੇ ਹੋਏ ਹਾਂ। ਉਹਨਾਂ ਨੇ ਕਿਹਾ, ਡੀਅਰੈਸਟ ਡਾਕਟਰ ਅਮਰਜੀਤ ਸਿੰਘ, ਯੂ ਆਰ ਬਲੈਸਡ, ਆਨਰਡ, ਟ੍ਰੇਜਰਡ ਐਂਡ ਲਵਡ। ਇਹਨਾਂ ਚਾਰੋਂ ਲਫ਼ਜ਼ਾਂ 'ਚ ਤੁਸੀਂ ਇੱਕ ਪੂਰਾ ਮਹੀਨਾ ਜਿਹੜਾ ਖੁਸ਼ੀ ਦੇ ਵਿੱਚ ਝੂਮ ਸਕਦੇ ਹੋ। ਸਤਿ ਸ੍ਰੀ ਅਕਾਲ ਐਂਡ ਸਲਾਮ। This is to wish you and TV84 team Happy New Year. I was away in London for a few weeks over the Christmas, returned yesterday in time to see your excellent program as always Monday evening. Nice. ਯਾਰ ਸਾਹਿਬ, ਉਹੀ ਮੰਡੇ ਦਾ ਹੀ ਸਾਡਾ ਪ੍ਰੋਗਰਾਮ ਸੀ, ਫਿਰ 4 ਦਿਨ ਅਸੀਂ ਗਾਇਬ ਰਹੇ। ਪਰ ਸ਼ੁਕਰੀਆ ਤੁਹਾਡਾ ਟ੍ਰਿਪ, ਤੁਸੀਂ ਯੂਰਪ ਗਏ, ਲੰਡਨ, ਔਰ ਠੀਕ ਠਾਕ ਵਾਪਸ ਆਏ। You have been the leader for millions of people in the world, champion for truth, justice and freedom for Sikhs and all others facing persecution. You are the powerful voice for the voiceless. You are a messiah. ਇਹ ਨਹੀਂ ਉਹਨਾਂ ਇਹ ਯਾਰ ਸਾਹਿਬ ਤੁਹਾਡੀ ਜਿਹੜੀ ਹੈ, ਮੈਂ ਇਹਨੂੰ ਰਹਿਮਤ ਲਫ਼ਜ਼ ਹੀ ਕਹਾਂਗਾ ਕਿ ਤੁਸੀਂ
ਇੱਕ ਨਿਮਾਣੇ ਨੂੰ ਮਾਣ ਦਿੰਦੇ ਹੋ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਕਿ ਕਿਸੇ ਦੀ ਵੀ ਜਿਸ ਦਾ ਜਦੋਂ ਅਸੀਂ ਸਿੱਖ ਦਾ ਮਤਲਬ ਸਮਝਦੇ ਹਾਂ ਤਾਂ ਇਹੀ ਹੈ ਕਿ ਗੁਰੂ ਨੇ ਸਾਨੂੰ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਰਸਤੇ ਤੇ ਤੁਰਨਾ ਸਿਖਾਇਆ ਹੈ। ਉਹ ਹਰ ਜਿਹੜਾ ਜ਼ੁਲਮ ਦਾ ਸ਼ਿਕਾਰ ਹੈ, ਜਿਹੜਾ ਹੈਵ ਨਾਟ ਹੈ, ਉਹ ਸਾਡਾ ਹੀ ਵੀਰ ਭੈਣ ਹੈ, ਅਸੀਂ ਉਹਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਹਾਂ। Your worldwide followers are inspired by your extraordinary greatness and nobility, wisdom and humanity, with greatest admiration and love. Shah Sahab, Shah, ਉਹਨਾਂ ਨੇ ਲਿਖਿਆ, please convey our best wishes and regards to sister Neelam Kaur. Thank you so much. So ਇਹ ਹਾਲਾ ਹੈ ਤਾਂ ਸੈਲਫ ਪ੍ਰੇਜ਼ ਹੈ, ਲੇਕਿਨ ਮੈਨੂੰ ਇਹ ਲੱਗਾ ਵੀ ਇਹ ਯਵਾਰ ਸ਼ਾਹ ਸਾਹਿਬ ਦੀ ਪ੍ਰੇਜ਼ ਕਰਨੀ ਬਣਦੀ ਹੈ ਕਿ ਉਹ ਜਿਵੇਂ ਕੰਸਿਸਟੈਂਟਲੀ ਉਹਨਾਂ ਨੇ ਕਦੇ ਵੀ ਸਾਨੂੰ ਜਿਹੜਾ ਹੈ ਉਹ ਬੇਆਸ ਨਹੀਂ ਹੋਣ ਦਿੱਤਾ। ਇਸ ਕਿਸਮ ਦੇ ਜੁਮਲੇ ਜਿਹੜੇ ਨੇ ਉਹ ਤਾਂ ਬਿਨਾਂ ਖਾਇਆ ਹੀ ਜਿਹੜਾ ਬੰਦਾ ਰੱਜਿਆ ਹੁੰਦਾ। ਸਾਡੇ ਭੈਣ ਜੀ ਯੂਕੇ ਤੋਂ ਕਿਰਨ ਕੌਰ, ਉਹਨਾਂ ਦੀ ਲਿਖਤ ਵੀ ਉਹਨਾਂ ਨੇ ਅਪਕਮਿੰਗ ਕਾਂਗਰੈਸ਼ਨਲ ਹੀਅਰਿੰਗ ਸਿੱਖ ਕਾਕਸ ਦੇ ਉੱਤੇ ਬਰੀਫ ਲਿਖਿਆ। ਉਹਨਾਂ ਦੀਆਂ 2 ਹੋਰ ਲਿਖਤਾਂ ਵੀ ਸੀ ਕਾਫੀ ਡਿਟੇਲ 'ਚ, ਜਿਹੜੀਆਂ ਪਿਛਲੇ ਵਰੇ ਦੇ ਅਖੀਰਲੇ ਦਿਨਾਂ 'ਚ ਆਈਆਂ, ਜਿਹੜੀਆਂ ਮੈਂ ਸਾਂਝਾ ਨਹੀਂ ਸੀ ਕਰ ਸਕਿਆ। ਅੱਜ ਮੈਂ ਉਹਨਾਂ ਨੂੰ ਰੈਕਗਨਾਈਜ਼ ਹੀ ਕਰ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਕਾਂਗਰੈਸ਼ਨਲ ਹੀਅਰਿੰਗ ਇਸ ਮੁੱਦੇ ਦੇ ਉੱਤੇ ਹੁੰਦੀ ਹੈ, ਇੰਡੀਆਜ਼ ਟ੍ਰਾਂਸਨੈਸ਼ਨਲ ਰਿਲੀਜੀਅਸ ਰਿਪਰੈਸ਼ਨ, ਔਰ ਇਸ ਦੇ ਉੱਤੇ ਜਿਹੜਾ ਹੈ ਉਹਦੇ ਕੁਛ ਨਾ ਕੁਛ ਉਸ ਲਈ ਪਹਿਲਾਂ ਤਿਆਰੀ ਹੋਣੀ ਚਾਹੀਦੀ ਹੈ। ਕੁਇਕ ਲੋਕੋ ਕਹਿੰਦੇ ਨੇ ਵੀ ਇਸ ਦੇ ਉੱਤੇ ਅਸੀਂ ਲਵਾਂਗੇ, ਔਰ ਫਿਰ ਮੈਂ ਕੁਛ ਚੀਜ਼ ਪੜ੍ਹ ਉਹਨਾਂ ਨੇ ਜਿਹੜਾ ਅਸੀਂ ਕਿਹਾ ਸੀ ਕਿ ਵੀ ਬੱਚੇ ਸਾਡੇ ਅਮਰਵੀਰ ਔਰ ਸੁਖਵਿੰਦਰ ਸਿੰਘ ਔਰ ਦੂਸਰੇ, ਉਹਨਾਂ ਨੇ ਕਿਹਾ yes, these ਬੱਚੇ ਅਮਰਵੀਰ ਸੁਖਵਿੰਦਰ ਸਿੰਘ are all doing good job, but experiencing your screen presence is spiritually therapeutic. ਹੁਣ ਦੇਖ ਲਓ, ਇਹ ਅਸੀਂ ਇਲਾਜ ਵੀ ਕਰਨ ਲੱਗ ਗਏ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਇਹ ਤੁਹਾਡੀ ਨਵਾਜ਼ਿਸ਼ ਹੈ। ਔਰ ਖੁਦ ਵੀ ਮੈਂ ਇਹ ਮਹਿਸੂਸ ਕੀਤਾ ਕਿ ਵੀ ਜਦੋਂ ਤੁਸੀਂ ਇਸ ਪਾਸੇ, ਕਿਉਂਕਿ ਅਸੀਂ ਸ਼ਾਮ ਨੂੰ ਸਾਰਿਆਂ ਦੇ ਰੂਬਰੂ ਹੋਣਾ ਹੁੰਦਾ ਤੇ ਹਰ ਪਲ ਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ, ਕੁਛ ਕਰਨ ਦੀ ਭਾਵਨਾ ਹੁੰਦੀ ਹੈ। ਤੇ ਜਦੋਂ ਕੋਈ ਚੈਲੰਜ ਨਹੀਂ ਸੀ, ਹਾਲਾਂ ਵਕਤ ਤਾਂ ਮੈਂ ਪੜ੍ਹਨ 'ਚ ਜਾਂ ਅਦਰਵਾਈਜ਼ ਗੁਜ਼ਾਰਦਾ, ਲੇਕਿਨ ਉਹ ਚਾਹ ਵੀ ਨਹੀਂ ਸੀ। ਇਹ ਨਹੀਂ ਹੈ ਵੀ ਤੁਹਾਨੂੰ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ ਔਰ ਸਾਡੇ ਵਿਊਅਰਸ ਨੂੰ ਮਹਿਸੂਸ ਹੁੰਦਾ ਹੈ। ਸਾਡੇ ਲਈ ਵੀ ਜਿਹੜੀ ਹੈ ਉਹ ਬਿਲਕੁਲ ਤੁਹਾਡੇ ਚੋਂ ਹੀ ਤਾਕਤ ਨਿਕਲਦੀ ਹੈ, ਤੁਹਾਡੇ ਚੋਂ ਹੀ એનર્ਜੀ ਨਿਕਲਦੀ ਹੈ, ਤੁਹਾਡੇ ਚੋਂ ਹੀ ਕੁਝ ਕਰਨ ਦੀ ਭਾਵਨਾ ਨਿਕਲਦੀ ਹੈ। ਔਰ ਇੱਕ ਵੀਰ ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਵੀ ਬੇਸ਼ੱਕ ਤੁਸੀਂ ਆਈਡੈਂਟਿਟੀ ਮੇਰੀ ਨਾ ਦੇਣਾ, ਸੈਲਫ ਡਿਟਰਮੀਨੇਸ਼ਨ, ਸੈਲਫ ਪ੍ਰੋਗਰੈਸ, ਬੀ ਔਨ ਯੋਰ ਓਨ ਫੁੱਟ ਐਂਡ ਸੋ ਔਨ। ਔਰ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ, ਔਨ ਸੱਚ ਸਬਜੈਕਟ ਪੰਜਾਬੀ media must quote example of many Christian countries where majoritarian are Christians, but country is not one. Similarly, in Muslim countries, not only this, even in our families, when age of child becomes almost self-determined, wise parents or elders ask them to have their own independent house and family, instead attached to parents. Where such practice get properly implemented, families happiness security index multiply. ਉਹਨਾਂ ਨੇ ਇਹ ਉਦਾਹਰਣ ਦਿੱਤੀ ਹੈ ਵੀ ਇਹ ਹਿੰਦੂਆਂ ਨੇ ਹੱਥ ਚੁੱਕੀ ਹੋਈ ਹੈ ਕਿ ਜੀ ਉਹਨਾਂ ਨੇ ਹੁਣ ਕਿਉਂਕਿ ਉਹ ਮੈਜੋਰਿਟੀ ਨੇ ਤਾਂ ਉਹਨੂੰ ਹਿੰਦੂ ਨੇਸ਼ਨ ਬਣਾਉਣਾ। ਉਹਨਾਂ ਨੇ ਕਿਹਾ ਮੈਜੋਰਿਟੀ ਕ੍ਰਿਸਚਨ ਕੰਟਰੀਜ਼ ਰਹਿਣ ਵਾਲੇ ਕੰਟਰੀਜ਼ ਦੇ ਵਿੱਚ ਵੈਸਟ ਕ੍ਰਿਸਚਨ ਨੇ, ਲੇਕਿਨ ਉਹਨਾਂ ਨੇ ਤਾਂ ਨਹੀਂ ਡਿਕਲੇਅਰ ਕੀਤਾ ਹੋਇਆ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਰ ਕੋਈ ਆਪੋ ਆਪਣੀ ਪ੍ਰੈਕਟਿਸ ਕਰਦਾ ਹੈ ਔਰ ਉਹ ਰਾਈਟ ਹੈ ਸੈਲਫ ਡਿਟਰਮੀਨੇਸ਼ਨ। ਇਸੇ ਤਰ੍ਹਾਂ ਮੁਸਲਿਮ ਮੁਲਕ ਵੀ ਨੇ, ਮਲੇਸ਼ੀਆ ਵਰਗਾ ਮੁਲਕ ਹੈ ਜਾਂ ਇੰਡੋਨੇਸ਼ੀਆ ਵਰਗਾ ਹੈ, ਸਾਰੇ ਹੀ ਰਹਿੰਦੇ ਨੇ ਉੱਥੇ ਵੀ। ਉਹਨਾਂ ਨੇ ਤਾਂ ਨਹੀਂ ਕੋਈ ਇਸਲਾਮਿਕ ਮੁਲਕ ਡਿਕਲੇਅਰ ਕੀਤਾ ਹੋਇਆ। ਉਹਨਾਂ ਨੇ ਕਿਹਾ ਈਵਨ ਘਰਾਂ ਦੇ ਵਿੱਚ ਵੀ ਜਦੋਂ ਬੱਚਾ 18 ਸਾਲ ਦਾ ਜਾਂ ਮੈਚਿਓਰ ਹੁੰਦਾ, ਸਿਆਣੇ ਮਾਪਿਓ ਉਹਨਾਂ ਨੂੰ ਅੱਡ ਘਰ ਲੈ ਦਿੰਦੇ ਨੇ, ਉਹ ਆਪਣੇ ਮੇਨ ਫੈਮਿਲੀ ਨਾਲ ਵੀ ਅਟੈਚ ਰਹਿੰਦੇ ਨੇ। ਰਾਦਰ ਉਹ ਫੈਮਿਲੀਜ਼ ਮੋਰ ਅਟੈਚਡ ਹੁੰਦੀਆਂ ਉਹਦੇ ਨਾਲੋਂ ਜਿਨ੍ਹਾਂ ਨੂੰ ਤੁਸੀਂ ਜ਼ਬਰਦਸਤੀ ਇੱਕ ਛੱਤ ਥੱਲੇ ਰੱਖਦੇ ਹੋ ਔਰ ਟਕਾਟਕ ਹੁੰਦੀ ਰਹਿੰਦੀ ਹੈ। ਫਿਰ ਉਹਨਾਂ ਨੇ ਗੁਰਬਾਣੀ ਜਿਹੜਾ ਜਾਪ ਸਾਹਿਬ ਕੋਟ ਕੀਤਾ ਹੈ, ਨਮਸਤੰ ਸੋ ਏਕੈ ਨਮਸਤੰ ਅਨੇਕੈ।
ਕਿ ਇੱਕ ਵੀ ਸਲੂਟ ਉਹਨੂੰ ਵੀ ਹੈ ਜਿਹੜਾ ਇੱਕ ਹੈ ਤੇ ਇੱਕ 'ਚ ਅਨੇਕ ਹੈ, ਡਾਇਵਰਸ ਹੈ, ਹਾਲਾਂਕਿ ਅਕਾਲ ਪੁਰਖ ਵਾਚਕ ਹੈ। ਦਿਸ ਵਨ ਰਾਸ਼ਟਰਾ ਵਿਦ ਵਨ ਲੈਂਗੁਏਜ or other one thing neither today exist in anywhere or nor feasible except human destruction to satisfy one person's ego. Multilateralism exists that respected by each other lead to oneness. और उन्होंने कहा भी ये चंगा है वन राष्ट्र ਦੇ ਨਾਂ ਥੱਲੇ ਸਿਰ ਫਿਰਿਆ ਬੰਦਾ ਜਿਹੜਾ ਤਬਾਹੀ ਦੇ ਕੰਢੇ ਦੇ ਉੱਤੇ ਆਇਆ ਹੋਇਆ ਈਗੋ ਨੂੰ ਔਰ ਦੂਸਰੇ ਨੂੰ। ਉਹਨੇ ਕਿਹਾ ਜੀ ਮਲਟੀਕਲਚਰਲਿਜ਼ਮ ਮਲਟੀਲੈਟਰਲਿਜ਼ਮ ਹਰ ਇੱਕ ਦੇ ਆਪੋ ਆਪਣੇ ਇਹ ਜਿਹੜੇ ਨੇ ਇਹਨੂੰ ਰਿਸਪੈਕਟ ਕਰਦੀ ਹੈ ਦੁਨੀਆ ਔਰ ਇਹੀ ਜਿਹੜੀ ਹੈ ਲੌਂਗ ਟਰਮ ਕਿਸੇ ਦੀ ਸਰਵਾਈਵਲ ਵੀ ਹੁੰਦੀ ਹੈ। ਮੈਂ ਘੜੀ ਵੱਲ ਦੇਖ ਰਿਹਾ, ਹਾਲਾਂਕਿ ਇੱਕ ਲੈਟਰ ਮੈਂ UK ਤੋਂ ਸੀ ਪੜ੍ਹਨਾ ਚਾਹੁੰਦਾ ਸੀ ਪਰ ਮੈਂ ਅੱਗੇ ਚਲੇ ਜਾਵਾਂਗਾ ਫਿਰ ਨੈਕਸਟ ਟਾਈਮ ਇਸ ਨੂੰ ਪੜ੍ਹਨ ਲਈ। ਤੇ ਅਸੀਂ ਕਿਉਂਕਿ ਇਕਰਾਰ ਕੀਤਾ ਹੋਇਆ ਔਰ ਅਸੀਂ ਵੀ ਆਪਣੇ ਆਪ 'ਚ ਇੱਕ ਉਹ ਖੱਪਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਅਸੀਂ ਗੁਰਬਾਣੀ ਵਿਚਾਰ ਵਾਲੇ ਸੈਗਮੈਂਟ ਨੂੰ ਪੋਲੀਟੀਕਲ ਡਿਸਕਸ਼ਨ ਦੇ ਹਵਾਲੇ ਕੀਤਾ। ਸੋ ਅਸੀਂ ਜਿਹੜਾ ਜਿੱਥੋਂ ਛੱਡਿਆ ਸੀ ਜਦੋਂ ਇਹ ਵਿਚਾਰ ਲਗਾਤਾਰਤਾ ਨਾਲ ਰਾਗ ਆਸਾ ਦੇ ਵਿੱਚ ਚੱਲ ਰਿਹਾ ਸੀ ਉਸ ਨੂੰ ਹੀ ਅਸੀਂ ਰਿਜ਼ਿਊਮ ਕਰ ਰਹੇ। ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ, ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕਾ ਛਾਓ ਆਪੋ ਜੇ ਕੋ ਭਲਾ ਕਹਾਵੈ ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਹੁਣ ਜ਼ਾਹਰ ਹੈ ਕਿ ਸਿੱਖ ਧਰਮ ਗੁਰੂ ਨਾਨਕ ਪਾਤਸ਼ਾਹ ਨੇ ਜ਼ਾਤ ਪਾਤ ਰਹਿਤ ਸਮਾਜ ਜਿੱਥੇ ਏਕ ਪਿਤਾ ਏਕਸ ਕੇ ਹਮ ਬਾਰਕ ਇਸ ਕਾਨਸੈਪਟ ਨੂੰ ਦਿੱਤਾ ਔਰ ਉਹ ਸਮਾਜ ਜਿਹੜਾ ਉਦੋਂ ਸੀ 5.5 ਸਦੀਆਂ ਪਹਿਲਾਂ ਅੱਜ ਵੀ ਤੁਸੀਂ ਦੇਖੋ ਤੇ ਬ੍ਰਾਹਮਣ ਔਨ ਦਾ ਟੌਪ ਬੈਠਾ ਹੈ। ਉਹੀ ਲੈਟਰ ਐਂਡ ਸਪਿਰਿਟ ਕਿਤੇ ਲੈਟਰ 'ਚ ਹੈ ਕਿਤੇ ਸਪਿਰਿਟ 'ਚ ਹੈ, ਉਹੀ ਪਾਰਟ ਚੱਲ ਰਿਹਾ। ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਈ ਸੀ ਕਿ ਭਾਈ ਇਹ ਜ਼ਾਤ ਦੇ ਉੱਤੇ ਅਭਿਮਾਨ ਕਰਨਾ ਹੰਕਾਰ ਕਰਨਾ ਬਿਲਕੁਲ ਫਜ਼ੂਲ ਹੈ, ਬਿਲਕੁਲ ਬਕਵਾਸ ਜਿਹਦੇ ਲਈ ਅਸੀਂ ਅੱਜ ਲਫ਼ਜ਼ ਕਹਿੰਦੇ ਹਾਂ ਕਿ ਭਾਈ ਇਹ ਨੌਨਸੈਂਸ ਹੈ। ਫੱਕੜ ਜਾਤੀ ਫੱਕੜ ਨਾ ਹੋ ਕਿ ਤੁਸੀਂ ਜ਼ਾਤ ਦੇ ਉੱਤੇ ਬੇਸਡ ਆਪਣੇ ਔਰ ਇਹੀ ਸੀ ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ ਦਿੱਤੀ ਸੀ। 10ਵੇਂ ਪਾਤਸ਼ਾਹ ਨੇ 230 ਸਾਲ ਬਾਅਦ ਜਦੋਂ ਪੰਜ ਕਕਾਰੀ ਖਾਲਸੇ ਦੇ ਰੂਪ 'ਚ ਖਾਲਸਾ ਸਾਜਿਆ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਜਿਹੜਾ ਡਾਇਰੈਕਟਿਵ ਸੀ ਗੁਰੂ ਦਾ ਕਿ ਅੱਜ ਤੋਂ ਤੁਹਾਡੀ ਕੁਲ ਨਾਸ ਕਿਰਤ ਨਾਸ ਕਰਮ ਨਾਸ ਵਰਣ ਨਾਸ ਭਰਮ ਨਾਸ ਤੁਸੀਂ ਖਾਲਸਾ। ਇਹ ਯੂਨੀਕਨੈਸ ਦੇ ਨਾਲ ਕਿ ਭਾਈ ਅੱਜ ਤੋਂ ਤੁਸੀਂ ਸਾਰੇ ਸਿੰਘ ਔਰ ਕੌਰ। ਇਹ ਠੀਕ ਵੱਖਰੀ ਗੱਲ ਹੈ ਵੀ ਅਸੀਂ ਅੱਜ ਵੀ ਆਪਣੇ ਨਾਵਾਂ ਨਾਲ ਛੱਜ ਬੰਨੇ ਹੋਏ ਨੇ ਬ੍ਰਾਹਮਣ ਦੇ ਦਿੱਤੇ ਜਾਂ ਗੋਤਾਂ ਦੇ ਨਾਂ ਥੱਲੇ ਜਿਹਨੂੰ ਕਬੀਲਿਆਂ ਨਾਲ ਜੋੜ ਕੇ ਅਸੀਂ ਜਸਟੀਫਾਈ ਕਰਦੇ ਹਾਂ ਜੀ ਨਹੀਂ ਇਹ ਜ਼ਾਤ ਨਹੀਂ ਹੈ ਜੀ ਇਹ ਤਾਂ ਕਬੀਲਿਆਂ ਦਾ। ਨਹੀਂ, ਜੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਤੇ ਉਹਨਾਂ ਦੇ ਸਾਰੇ ਪੁੱਤਰ ਪੁੱਤਰੀਆਂ ਸਿੰਘ ਤੇ ਕੌਰ ਨੇ, ਉਸ ਤੋਂ ਬਿਯੋਂਡ ਕੋਈ ਨਹੀਂ ਹੈ। ਕੱਲਾ ਨਾਂ ਲਿਖਣ ਤੱਕ ਹੀ ਨਹੀਂ, ਜੀਵਨ ਦੇ ਵੀ ਇਨ ਪ੍ਰੈਕਟਿਸ ਵੀ ਇਵੇਂ ਹੋਣਾ ਹੀ ਅਲਟੀਮੇਟਲੀ ਸਾਨੂੰ ਸਿੱਖ ਬਣਾਉਂਦਾ ਹੈ। ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਸਭਨਾ ਜੀਆਂ ਇੱਕਾ ਛਾਓ। ਸਭ ਜੀਵਾਂ ਵੱਲ ਦੇਖੋ, ਇੱਕੋ ਜਿਹੀ ਉਹਨਾਂ ਦੀ ਨੁਹਾਰ ਹੈ, ਇੱਕੋ ਹੀ ਉਹਨਾਂ ਦੀ ਉਹੀ ਬਲੱਡ ਗਰੁੱਪ ਹੈ, ਉਹੀ ਉਹਨਾਂ ਦਾ ਦੇ ਆਰਗਨ ਨੇ, ਉਹੀ ਸਾਰਾ ਸਿਸਟਮ ਹੈ। ਕਬੀਰ ਸਾਹਿਬ ਨੇ ਤਾਂ ਇੱਕ ਕਦਮ ਹੋਰ ਅੱਗੇ ਜਾ ਕੇ ਕਿਹਾ ਸੀ ਜੇ ਤੂੰ ब्राह्मणी जाया तो आन बाट काहे नहीं आया। नहीं तुम कत ब्राह्मण हम कत शूद तुम कत लहू हम कत दूध। कि भाई जे तू ब्राह्मण दे पुत्र ब्राह्मणी दा जम्मिया होया है, तू समझदा भी स्पैशल है ते तू भी उसे रस्ते ही जम्मिया जिथों असीं जम्मिया, तू मूँह चों नहीं निकलिया, आन वाट किसी होर रस्ते नहीं आ गया तू। हुण इहदे बावजूद अनफॉर्चुनेटली अज भी साडा समाज दा एक वड्डा तबका इस तो छुटकारा नहीं पा सकिया। और आपो जे को भला कहाए नानक ता पर जापे जां पत लेखा पाए। कि आप कोई उच्ची जात दा बन के अपने आप नूं भला भला कही जाए इवें नहीं है। अल्टीमेट फैसला निरंकार दे दरबार च निरंकार दे रूबरू ही होना है तुहाडे जीवन दे ਕੰਮਾਂ ਦੇ ਨਾਲ कि कौन ਜਿਹੜਾ ਕਰਮੀ ਆਪੋ ਆਪਣੀ के नेड़े के दूर। ते ये भी याद दहानी करवाई कि जिनी नाम ते आया गए मशक्कत काल नानक ते मुख उजले खेती छुट्टी नाल। कि भाई वही मुख उजल ने और उन्हां दी बदौलत
ਹੋਰ ਕਿੰਨੇ ਜਿਹੜੇ ਨੇ ਉਹ ਛੁਟਕਾਰਾ ਪਾਉਣਗੇ ਜਿਨ੍ਹਾਂ ਨੇ ਸੱਚਮੁੱਚ ਨਾਮ ਨੂੰ ਕਮਾਇਆ, ਮਸ਼ੱਕਤ ਕੀਤੀ ਹੈ, ਘਾਲਣਾ ਕੀਤੀ ਹੈ, ਇਨਸਾਨੀਅਤ ਦੀ ਖਿਦਮਤ ਦੇ ਵਿੱਚ ਲੱਗੇ ਨੇ। ਔਰ ਇਹੀ ਉਦੋਂ ਹੋਏਗਾ ਕਿ ਭਾਈ ਤੁਹਾਡੀ ਜਿਹੜੀ ਹੈ ਉਹ ਪੱਤ ਲੇਖੇ ਪਈ ਹੈ। ਔਰ ਦੂਸਰਾ ਸ਼ਲੋਕ ਜਿਹੜਾ ਹੈ ਉਹ ਮਹੱਲਾ ਦੂਜਾ ਹੈ, ਗੁਰੂ ਅੰਗਦ ਸਾਹਿਬ ਦਾ ਹੈ। ਔਰ ਅਕਸਰ ਇੱਕ ਰਵਾਇਤ ਹੈ ਕਿ ਵੀ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜ਼ਾਹਰ ਹੈ ਕਿ ਬਾਣੀ ਤਾਂ ਜਦੋਂ ਗੁਰੂ ਉਸ ਤੋਂ 2 ਦਿਨ ਜਾਂ 3 ਦਿਨ ਪਹਿਲਾਂ ਉਹਨਾਂ ਦੀ ਗੁਰਿਆਈ ਵੀ ਕਰਤਾਰਪੁਰ ਸਾਹਿਬ 'ਚ ਹੁੰਦੀ ਹੈ, ਫਿਰ ਉਹਨਾਂ ਨੂੰ ਭੇਜ ਦਿੰਦੇ ਨੇ ਗੁਰੂ ਨਾਨਕ ਸਾਹਿਬ। ਔਰ ਬਾਣੀ ਤਾਂ ਉਸ ਤੋਂ ਬਾਅਦ ਰਚੀ ਜਿਹੜੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਫਿਰ ਫਾਈਨਲੀ ਉਸ ਦਾ ਸੰਪਾਦਨ ਕੀਤਾ। ਪਰ ਇਸ ਦੇ ਵਿੱਚ ਇੱਕ ਪਾਸੇ ਤਾਂ ਉਹ ਰੂਹਾਨੀ ਪਿਆਰ ਹੈ, ਗੁਰੂ ਜੋਤ ਦੇ ਨਾਲ ਜੁੜਿਆ ਹੋਇਆ, ਔਰ ਦੂਸਰੇ ਪਾਸੇ ਉਸ ਰੱਬ ਪ੍ਰਤੀ ਆਪਣੀ ਸਮਰਪਿਤ ਭਾਵਨਾ ਵੀ ਹੈ। ਹਰ ਇੱਕ ਦੀ ਇੱਕ ਕੰਟੈਕਸਟ ਹੈ, ਜਦੋਂ ਅਸੀਂ ਕੰਟੈਕਚੁਅਲਾਈਜ਼ ਕਰਦੇ ਹਾਂ ਰੈਫਰੈਂਸ ਦੇ ਨਾਲ, ਇੱਕ ਉਸ ਦਾ ਮੈਸੇਜ ਹੈ। ਔਰ ਉਹ ਮਹੱਲਾ ਦੂਜਾ ਹੈ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀ ਹੈ, ਤਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਕਿ ਜਿਸ ਪਿਆਰੇ ਦੇ ਨਾਲ ਨੇਹ ਹੈ, ਪਿਆਰ ਹੈ, ਉਸ ਤੋਂ ਪਹਿਲਾਂ ਮਰਨਾ ਠੀਕ ਹੈ। ਇਹ ਤਾਂ ਇਹਦੇ ਲਿਟਰਲ ਮੀਨਿੰਗ ਭਾਈ ਉਹ ਧਿਕਾਰ ਹੈ ਉਸ ਜ਼ਿੰਦਗੀ ਨੂੰ ਜਿਹੜੀ ਉਸ ਤੋਂ ਬਾਅਦ ਹੋਏ। ਸੋ ਇਹ ਹੈ ਡਿਵਿਨਿਟੀ ਦੀ, ਰੂਹਾਨੀਅਤ ਦੀ ਸਿਖਰ ਕਿ ਭਾਈ ਤੁਸੀਂ ਵੈਸੇ ਤਾਂ ਜਦੋਂ ਤੁਸੀਂ ਸਕੂਲ ਦੇ ਵਿੱਚ ਆਏ ਤੇ ਜੋ ਤੋਂ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਸਿਰ ਤੁਸੀਂ ਤਲੀ ਦੇ ਉੱਤੇ ਰੱਖ ਲਿਆ, ਇਸ ਪਿਆਰ ਦੀ ਗਲੀ 'ਚ ਆ ਗਏ। ਔਰ ਜਦੋਂ ਆ ਗਏ ਫਿਰ ਪਿੱਛੇ ਪੈਰ ਧਰਨ ਦਾ ਤਾਂ ਕੰਮ ਹੀ ਨਹੀਂ ਹੈ। ਲੇਕਿਨ ਇਹ ਜਜ਼ਬਿਆਂ ਦਾ ਪ੍ਰਗਟਾਵਾ ਹੈ, ਪਿਆਰ ਦਾ ਪ੍ਰਗਟਾਵਾ ਹੈ ਕਿ ਜਿਸ ਪਿਆਰੇ ਸਿਓ ਨੇਹੋ ਤਿਸ ਆ ਗਿਆ ਮਰ ਚੱਲੀ ਹੈ। ਕਿ ਵੀ ਫਿਰ ਜਿਸ ਪਿਆਰੇ ਦੇ ਰਾਹ ਤੇ ਤੁਰੇ ਹੈ ਉਹਨਾਂ ਵੈਲਿਊਜ਼ ਦੇ ਲਈ ਮਰ ਮਿਟਣਾ, ਉਸ ਦੇ ਅੱਗੇ ਆਪਣਾ ਆਪਾ ਰੱਖ ਕੇ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈ ਹੈ। ਔਰ ਉਹਨਾਂ ਵੈਲਿਊਜ਼ ਨੂੰ ਛੱਡ ਕੇ ਇਹ ਸਿਰਫ ਸਰੀਰਕ ਪਿਆਰ ਤੱਕ ਮਹਿਦੂਦ ਨਹੀਂ ਹੈ ਕਿ ਜੀ ਸਰੀਰਕ ਹੋਂਦ ਕਰਕੇ, ਉਹ ਤਾਂ ਸਤੀਆਂ ਹੁੰਦੀਆਂ ਹੀ ਸੀ। ਪਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਤੀਆਂ ਉਹ ਨਹੀਂ ਨੇ ਜਿਹੜੀਆਂ ਅੱਗ 'ਚ ਸੜ ਕੇ ਮਰਦੀਆਂ ਨੇ, ਸਤੀਆਂ ਉਹ ਨੇ ਜਿਹੜੀਆਂ ਬਿਰਹਾ ਦੇ ਵਿੱਚ ਉਸ ਪਿਆਰੇ ਦੇ, ਉਹਦੀ ਯਾਦ ਦੇ ਲਈ ਤੜਫਦੀਆਂ ਨੇ ਔਰ ਉਸ ਦੇ ਮਿਲਣ ਦੇ ਲਈ, ਉਸ ਦੇ ਮਿਲਾਪ ਲਈ ਵਾਹਿਗੁਰੂ ਦੇ ਆਪਣਾ ਆਪਾ ਤੋਰਦੀਆਂ ਨੇ। ਔਰ ਕਿਉਂਕਿ ਸ਼ਲੋਕ ਦੇ ਨਾਲ ਪੌੜੀ ਹੈ, ਮੈਂ ਇਹਨੂੰ ਬਹੁਤ ਵੇਰਵੇ 'ਚ ਨਹੀਂ ਜਾਵਾਂਗਾ, ਵਕਤ ਵੀ ਜਿਹੜਾ ਬੀਤ ਰਿਹਾ ਤੇਜ਼ੀ ਨਾਲ। ਪੌੜੀ ਤੁਧ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੋਏ ਦੀਵੇ, 10 4 ਹਟ ਤੁਧ ਸਾਜਿਆ, ਵਪਾਰ ਕਰੀਵੇ। ਹੁਣ ਜ਼ਾਹਰ ਹੈ ਕਿ ਹੇ ਵਾਹਿਗੁਰੂ ਤੁਸੀਂ ਆਪ ਹੀ ਇਸ ਧਰਤੀ ਨੂੰ ਸਾਜਿਆ, ਜਿਸ ਦੇ ਵਿੱਚ ਸੂਰਜ ਤੇ ਚੰਦਰਮਾ ਦੋਵੇਂ ਸਾਡੇ ਪਲੈਨਟ ਦੇ ਦੀਵਿਆਂ ਵਾਂਗ ਨੇ। ਔਰ ਤੁਸੀਂ ਜਿਹੜੀਆਂ ਨੇ 14 ਜਿਹੜਾ 10 4 ਹਟ 14 ਤਬਕ ਕਿਹਾ ਜਾਂਦਾ, ਕਿਉਂਕਿ ਇਸਲਾਮਿਕ ਫੇਥ ਦੇ ਵਿੱਚ ਵੀ 7 ਔਰ 7 ਤਬਕ ਮੰਨੇ ਜਾਂਦੇ ਨੇ, 14 ਤਬਕ। ਕਿ ਵੀ ਤੁਸੀਂ ਇਹ 10 4 ਹਟ ਤੁਧ ਸਾਜਿਆ, ਵਪਾਰ ਕਰੀਵੇ, ਕਿ ਇਹ ਸਾਰੀ ਕ੍ਰੀਏਸ਼ਨ ਤੇਰੀ ਹੈ। ਔਰ ਇਹ ਵਪਾਰ ਕੀ ਹੈ? ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ। ਇੱਕ ਤਾਂ ਪ੍ਰੇਮ ਖੇਲਨ ਕਾ ਚਾਓ ਵਾਲੇ ਵਪਾਰੀ ਨੇ, ਉਹ ਤਾਂ ਹਾਨ ਲਾਭ ਉਹਨਾਂ ਦਾ ਉਸ ਪਿਆਰੇ ਦੇ ਅੱਗੇ ਆਪਣਾ ਆਪਾ ਰੱਖ ਦੇਣਾ। ਇੱਕ ਉਹ ਨੇ ਜਿਹਨੂੰ ਇਸੇ ਹੀ ਸ਼ਲੋਕ ਤੋਂ ਅਗਲਾ ਸ਼ਲੋਕ ਵਾਰਾਂ ਤੇ ਵਧੀਕ ਗੁਰੂ ਨਾਨਕ ਸਾਹਿਬ ਦਾ ਯਾਦ ਦਹਾਨੀ ਹੈ ਕਿ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਏ। ਕਿਰਾੜ ਬਿਰਤੀ ਜ਼ਾਤ ਸੂਚਕ ਨਹੀਂ ਹੈ ਕਿ ਜਦੋਂ ਅਸੀਂ ਹਾਨ ਲਾਭ ਵਿਚਾਰਦੇ ਹੋ ਇਸ ਰਸਤੇ ਤੇ ਤੁਰਦੇ ਆ ਫਿਰ ਤਾਂ ਤੁਸੀਂ ਕਿਰਾੜ ਹੋਏ। ਪਰ ਇੱਥੇ ਗੁਰੂ ਸਾਹਿਬ ਯਾਦ ਦਹਾਨੀ ਕਰਾਉਂਦੇ ਨੇ, ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ। ਜਿਹੜਾ ਗੁਰਮੁਖ ਬਣ ਗਿਆ ਉਹ ਹਮੇਸ਼ਾ ਲਾਭ ਚ ਹੀ ਹੋਏਗਾ। ਤਿੰਨ ਜਮ ਕਾਲ ਨਾ ਵਿਆਪੇ, ਜਿਨ ਸੱਚ ਅੰਮ੍ਰਿਤ ਪੀਵੇ। ਜਿਨ੍ਹਾਂ ਨੇ ਸੱਚ ਦੇ ਅੰਮ੍ਰਿਤ ਨੂੰ ਚੱਖ ਲਿਆ, ਪੀ ਲਿਆ, ਪੁੰਚ ਲਿਆ, ਉਹ ਹਮੇਸ਼ਾ ਹੀ ਬੇਖੌਫ ਨੇ ਔਰ ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ ਵਿਆਪਦਾ। ਉਹ ਆਪ ਛੁੱਟੇ ਪਰਿਵਾਰ ਸਿਓ, ਤਿੰਨ ਪਿੱਛੇ ਸਭ ਜਗਤ ਛੁਟੀਵੇ। ਕਿ ਉਹ ਆਪ ਵੀ ਜਿਹਨੂੰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਏ ਉਹ ਬੇੜੇ, ਉਹ ਸਾਰੇ ਹੀ ਜਿਹੜੇ ਨੇ ਉਹ ਆਪ ਵੀ, ਉਹ ਆਪ ਛੁੱਟੇ ਪਰਿਵਾਰ ਸਿਓ, ਤਿੰਨ ਪਿੱਛੇ ਸਭ ਜਗਤ ਛੁਟੀਵੇ, ਕੀਤੀ ਛੁੱਟੀ ਨਾਲ। ਜੀ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਸਵਿੰਦਰ ਅਟਵਾਲ ਜੀ ਕੀ
ਥਮ ਅਪ ਦਿੰਦੇ ਨੇ ਸਾਨੂੰ। ਸੋ ਖਾਲਸਾ ਦਿਵਸ ਪੰਜਾਬ ਜੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸੈਣੀ ਜੀ ਫਤਿਹ ਬੁਲਾਉਂਦੇ ਨੇ, ਪਰਮਿੰਦਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਗੁਰਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਹਨ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਸ਼ੇਅਰ ਕਰ ਦਿਓ ਐਵਰੀਬਾਡੀ TV 84 ਐਂਡ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ TV 84 ਚੈਨਲ ਦੇ ਲਾਈਵ ਸ਼ੋਅ ਦੇਖ ਰਹੇ ਖਾਲਸਾਨੀ ਭੈਣਾਂ ਤੇ ਭਰਾਵਾਂ ਨੂੰ ਉਹ ਫਤਿਹ ਬੁਲਾਉਂਦੇ ਨੇ। ਰਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਐਂਡ ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਰੈਗੂਲਰ ਜਿਹੜੇ ਸਾਡੇ ਵਿਊਅਰ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਸਿੰਘ ਨਵਜੋਤ ਪੰਜਾਬ ਬਣੇਗਾ ਖਾਲਸਾਨ ਕਹਿੰਦੇ ਨੇ, ਐਂਡ ਫਿਰ ਕਹਿੰਦੇ ਨੇ ਪੰਜਾਬ ਹਾਲ ਖਾਲਸਾਨ ਵੀਰ ਬਿਕਰਮਜੀਤ ਸਿੰਘ ਭਾਈ ਨਾਲ ਪੋਲਿਟਿਕਸ ਪੰਜਾਬ ਤੇ ਕਹਿੰਦੇ ਨੇ, ਐਂਡ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ ਕਹਿੰਦੇ ਨੇ, ਔਰ ਮਨਜੋਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ ਦੋਨਾਂ ਨੂੰ। ਐਂਡ ਉਦਮ ਸਿੰਘ ਜੀ ਕਹਿੰਦੇ 28 ਜਨਵਰੀ ਸੰਡੇ 9 AM to 5 PM vote for referendum of Khalistan, yes, San Francisco Bay Area, California, United States of America ਉਹਨਾਂ ਨੇ ਦੱਸਿਆ ਜੀ। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ, ਐਂਡ ਇਸੇ ਤਰ੍ਹਾਂ ਉਦਮ ਸਿੰਘ ਜੀ ਪੰਜਾਬ ਦਾ ਹਾਲ ਖਾਲਿਸਤਾਨ, ਵਾਹਿਗੁਰੂ ਸਤਨਾਮ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਸ਼ਾਬਾਸ਼ ਸਿੰਘੋ ਸ਼ਾਬਾਸ਼ ਉਹਨਾਂ ਨੇ ਕਿਹਾ। ਐਂਡ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਕਾਫੀ ਦਿਨ ਤੁਹਾਡੀ ਗੈਰ ਹਾਜ਼ਰੀ ਲੱਗੀ, ਮੈਂ ਬੀਤੇ ਕੱਲ ਪ੍ਰੋਗਰਾਮ ਤਾਂ ਦੇਖਿਆ ਪਰ ਕੋਈ ਕਮੈਂਟ ਨਹੀਂ ਕੀਤਾ ਜੀ, ਔਰ ਫਤਿਹ ਵੀ ਬੁਲਾਉਂਦੇ ਨੇ ਸਾਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਸਤਨਾਮ ਢਿੱਲੋਂ ਜੀ ਵੀ ਕਹਿੰਦੇ ਨੇ ਬਿਲਕੁਲ ਸਹੀ ਜੀ, ਅਰਦਾਸ ਹੀ ਸਭ ਤੋਂ ਵੱਡਾ ਹਥਿਆਰ ਹੈ ਜੀ, ਔਰ ਸਿੱਖ ਕੌਮ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। And Aga Gulji, Dr. Amarjit Singh and the beautiful sister Kaur are the truth speakers. I met them in New Jersey, impressed by their love for Pakistanis and Nanak love land, and thanks for standing up for Imran Khan trials and praying. ਉਹਨਾਂ ਨੇ ਕਿਹਾ ਬਹੁਤ ਸ਼ੁਕਰੀਆ ਆਗਾ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਸੂਰਜੀਆ ਜੀ ਵੀ ਖਾਲਸਾ TV 84 ਜ਼ਿੰਦਾਬਾਦ ਕਹਿੰਦੇ ਨੇ, ਨਰਿੰਦਰ ਸਿੰਘ ਜੀ ਸਾਰੀ ਸੰਗਤ ਨੂੰ ਗੁਰਫਤਿਹ ਪ੍ਰਵਾਨ ਜੀ। ਐਂਡ ਇੱਕ ਮੈਸੇਜ ਅੱਛਾ ਹਾਂਜੀ ਕਰਮ ਸਿੰਘ ਜੀ ਕਹਿੰਦੇ ਵੀ ਨੀਡ ਬੋਥ ਆਫ ਯੂ ਗਾਇਜ਼ ਫੋਰਐਵਰ, ਵਾਟ ਏ ਗ੍ਰੇਟ ਜੌਬ ਉਹਨਾਂ ਨੇ ਕਿਹਾ। ਐਂਡ ਇਸੇ ਤਰ੍ਹਾਂ ਰੱਬ ਦੇ ਹੱਥ ਵਸ ਹੁੰਦਾ ਹੈ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖੀਏ ਜੀ। ਸਰਬਜੀਤ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀਰੋ ਇਹਨਾਂ ਗੰਗਾ ਜਮਨਾ ਵਾਲਿਆਂ ਦਾ ਤਾਂ ਪਾਪਾਂ ਦਾ ਘੜਾ ਭਰ ਗਿਆ, ਸੱਚੇ ਪਾਤਸ਼ਾਹ ਨੇ ਸਿੱਖਾਂ ਦੀ ਆਪ ਬਾਂਹ ਫੜੀ ਹੈ, ਹੁਣ ਸਾਰੀ ਦੁਨੀਆ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਹੈ। ਔਰ ਇੱਕ ਮੈਸੇਜ ਮੈਂ ਲਵਾਂਗੀ, ਸਾਨੂੰ ਉਹਨਾਂ ਨੇ ਕਿਹਾ ਕਿ ਆਪਾਂ ਡੋਨੇਟ ਕਰਨਾ ਹੈ ਪਾਕਿਸਤਾਨ ਤੋਂ ਨੇ। ਹਾਂਜੀ ਰਾਜ਼ਾ ਇਮਰਾਨ ਇਕਬਾਲ ਜੀ ਕਹਿੰਦੇ ਸਲਾਮ ਚਾਚਾ ਜੀ, I'm a small farmer from Pakistan, Punjab. I wish if I can help in your mission of liberty of Punjab. I don't have much, but I want to donate $200 if possible. Please guide. ਅਸੀਂ ਤਾਂ ਐਡਰੈਸ ਹਮੇਸ਼ਾ ਹੀ ਬੋਲਦੇ ਹਾਂ, ਔਰ ਤੁਸੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਪੇਪਾਲ ਵੀ ਕਰ ਸਕਦੇ ਹੋ। ਬਿਫੋਰ ਤਾਂ ਪੇਪਾਲ ਨਹੀਂ ਸੀ, ਮੈਂ 2 ਦਿਨ ਪਹਿਲਾਂ ਦੇਖ ਰਿਹਾ ਸੀ, ਸ਼ਾਇਦ ਕਿਸੇ ਨੇ ਉੱਥੇ ਮਿਨਿਸਟਰ ਨੇ ਕਿਹਾ ਕਿ ਜੀ ਅਸੀਂ ਪੇਪਾਲ ਲੈ ਆਏ ਹਾਂ ਪਾਕਿਸਤਾਨ 'ਚ। ਸੋ ਕੋਈ ਗੱਲ ਨਹੀਂ, ਤੁਹਾਡੀ ਭਾਵਨਾ ਹੀ ਸਾਡੇ ਤੱਕ ਪਹੁੰਚਦੀ ਹੈ। ਤੁਸੀਂ ਜਿਸ ਜਜ਼ਬੇ ਦੇ ਨਾਲ ਪਿਆਰ ਦੇ ਨਾਲ ਸੋਚਿਆ ਕੀਤਾ ਹੈ, ਕੋਈ ਨਹੀਂ ਹੈ, ਕੋਈ ਵਕਤ ਐਸਾ ਬਣੇਗਾ, ਤੁਸੀਂ ਕੋਈ ਫਿਕਰ ਨਾ ਕਰੋ, ਬਸ ਜੁੜੇ ਰਹੋ ਪ੍ਰੋਗਰਾਮ ਦੇ ਨਾਲ ਵੀ, ਔਰ ਦੁਆ ਵੀ ਕਰੋ ਅੱਲਾਹ ਤਾਲਾ ਦੇ ਅੱਗੇ ਕਿ ਰੱਬ ਸਾਨੂੰ ਹਿੰਮਤ ਦੇ, ਅਸੀਂ ਆਪਣਾ ਗੱਲ ਵੀ ਜਾਰੀ ਰੱਖੀਏ ਔਰ ਸਾਡੀਆਂ ਸਾਂਝਾਂ ਵੀ ਬਣੀਆਂ ਰਹਿਣ ਦੋਵੇਂ ਪਾਸੇ, ਦੋਵੇਂ ਖਾਲਿਸਤਾਨ ਔਰ ਪਾਕਿਸਤਾਨ ਮੁਲਕਾਂ ਦੀਆਂ, ਔਰ ਪੰਜਾਬ ਦੇ ਜੰਮੇ ਪੁੱਤ ਧੀਆਂ ਵੀ ਜਿਹੜੇ ਨੇ ਉਸ ਸਾਂਝ ਨੂੰ ਅੱਗੇ ਤੋਰਦੇ ਰਹੇ। ਹਾਂਜੀ ਬਲਕਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕਹਿੰਦੇ ਅਸੀਂ ਜਿੱਤਾਂਗੇ, ਜ਼ਰੂਰ ਜਿੱਤਾਂਗੇ, ਜੰਗ ਜਾਰੀ ਹੈ, ਅਸੀਂ ਉਹਨਾਂ ਸਰਦਾਰਾਂ ਦੇ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕੀਤੇ ਬਹਿਨ ਆ, ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ ਮੈਂ ਜਸਬੀਰ ਸਿੰਘ, ਮੁਹੰਮਦ ਅਨਵਰ, ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਇਹਨਾਂ ਸਾਰਿਆਂ ਦੀ ਫਤਿਹ। ਔਰ ਇੱਕ ਮੈਸੇਜ ਮੈਂ ਸਿਰਫ ਸੋਹਣ ਸਿੰਘ ਮਾਹਰ, ਉਹ ਸਾਡੇ ਰੈਗੂਲਰ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ,
ਰਾਜਵਿੰਦਰ ਸਿੰਘ ਜੀ ਵੀ। ਜੀ ਔਰ ਇੱਕ ਮੈਸੇਜ ਮੈਂ ਕਿਰਪਾਲ ਸਿੰਘ ਚੀਮਾ ਜੀ ਦਾ ਪੜਾਂਗਾ। ਖਾਲਸਾਈ ਲੋਕਤੰਤਰ। ਲੋਕਤੰਤਰ ਅਸਲ ਵਿੱਚ ਉਹੀ ਹੁੰਦਾ ਭਾਈ ਜੋ ਭੁੱਖੇ ਦਾ ਢਿੱਡ ਭਰੇ, ਨੰਗੇ ਦਾ ਤਨ ਢਕੇ, ਜੋ ਗਰੀਬ ਕਮਜ਼ੋਰ ਤੇ ਬੇਸਹਾਰਿਆਂ ਦਾ ਆਸਰਾ ਬਣੇ, ਜੋ ਸਾਰਿਆਂ ਦੇ ਹਿੱਤਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਰਾਖੀ ਕਰੇ, ਜੋ ਪੂਰੀ ਮਨੁੱਖਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਸੇਵਾ ਕਰੇ। ਸਰਬੱਤ ਦਾ ਭਲਾ ਕਰਨ ਵਾਲਾ ਖਾਲਸਾ ਹੀ ਅਸਲ ਵਿੱਚ ਸਰਬੱਤ ਦਾ ਰਾਜਾ ਹੋਣ ਦਾ ਹੱਕਦਾਰ ਹੁੰਦਾ ਹੈ ਭਾਈ। ਇਸ ਪੂਰੀ ਧਰਤੀ ਤੇ ਖਾਲਸੇ ਤੋਂ ਵੱਡਾ ਕੋਈ ਲੋਕਤੰਤਰ ਨਹੀਂ ਹੈ ਭਾਈ। ਕਮਾਲ ਦੀ ਗੱਲ ਹੈ ਕਿ ਪੜ੍ਹੀ ਲਿਖੀ ਜਨਤਾ ਲੋਕਤੰਤਰ ਰਾਹੀਂ ਆਪਣੀਆਂ ਵੋਟਾਂ ਪਹਿਲਾਂ ਕਾਰੋਬਾਰੀ ਲੋਕਾਂ ਨੂੰ, ਬਿਜ਼ਨਸਮੈਨ ਨੂੰ ਦੇ ਕੇ ਬਾਅਦ ਵਿੱਚ ਉਸੇ ਲੋਕਤੰਤਰ ਦੇ ਨਾਮ ਹੇਠਾਂ ਬਣਾਏ ਮਾਇਆ ਜਾਲ ਕਾਰਪੋਰੇਟ ਵਰਲਡ ਦੀ ਗੁਲਾਮੀ ਨੂੰ ਆਪਣੀ ਆਜ਼ਾਦੀ ਸਮਝੀ ਬੈਠੇ ਹਨ। ਕਿੰਨਾ ਅਜੀਬ ਹੈ ਕਿ ਬੰਦਾ ਆਪ ਬਣਾਈਆਂ ਮਿੱਟੀ ਦੀਆਂ ਮੂਰਤਾਂ ਅੱਗੇ ਮੱਥੇ ਰਗੜ ਕੇ ਚੰਗੇ ਜੀਵਨ ਦੀ ਭਿੱਖਿਆ ਮੰਗ ਰਿਹਾ ਹੈ। ਯਾਦ ਰੱਖੋ, ਤੁਹਾਡੀ ਅਸਲ ਤੇ ਸਦੀਵੀ ਆਜ਼ਾਦੀ ਅਕਾਲ ਦੇ ਪਰਨਾਏ ਖਾਲਸਾਈ ਲੋਕਤੰਤਰ ਵਿੱਚ ਹੀ ਸੰਭਵ ਹੈ ਭਾਈ। ਫੈਸਲਾ ਤੁਸੀਂ ਆਪ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।